ਵੇ ਉਂਝ ਤਾਂ ਮੈਨੂੰ ਨੇਹਾ ਪਖੜੇ ਪਾਉਂਦੇ ਨੇ, ਪਰ ਤਲੀਆਂ ਤੇ ਉੱਗਿਆ ਏ ਕੱਖ ਦਾ ਕੀ ਕਰੀਏ। ਵੇ ਇੱਕ ਹੀ ਦਿੰਦਾ ਚਾਵਾਂ ਦੇ ਨਾਲ ਦੇ ਦਿੰਦਾ, ਤੂੰ ਧਰ ਦਿੱਤਾ ਲੱਖ ਤੇ ਲੱਖ ਦਾ ਕੀ ਕਰੀਏ। ਵੇ ਇੱਕ ਹੀ ਦਿੰਦਾ ਚਾਵਾਂ ਦੇ ਨਾਲ ਦੇ ਦਿੰਦਾ, ਤੂੰ ਧਰ ਦਿੱਤਾ ਲੱਖ ਤੇ ਲੱਖ ਦਾ ਕੀ ਕਰੀਏ। ਅੱਛਾ, ਗਾਉਣ ਦਾ ਸ਼ੌਕ ਸ਼ੁਰੂ ਤੋਂ ਹੀ ਵੀ ਜਦੋਂ ਨੈੱਟ ਤੇ ਤੇਰਾ ਗਾਣਾ ਆਉਣਾ ਸੀ, ਉਹ ਗਾਣਾ ਕਿਵੇਂ ਲਿਆਂਦਾ ਨੈੱਟ ਤੇ? ਉਹਨਾਂ ਚੀਜ਼ਾਂ 'ਚੋਂ ਹੀ ਸਿੱਖਿਆ ਸਾਰਾ ਕੁਛ ਮੈਂ। ਜਿਹੜਾ ਉਹ ਖੱਜਲ ਹੋਇਆ ਮੈਂ ਸਾਲ 2 ਸਾਲ ਉਸੇ ਕਰਕੇ ਹੀ ਮੈਂ ਇੰਨਾ ਮਤਲਬ ਹੁਣ ਮੈਂ ਵਧੀਆ ਕਰ ਲੈਂਦਾ ਸਾਰਾ ਕੁਝ। ਵੇਖਣਾ ਇੱਧਰ ਨੂੰ ਉੱਧਰ ਕੌਣ ਬੈਠਾ ਤੇਰਾ ਐਂ ਵੇਖੀ ਜਾਂਦਾ? ਅੱਛਾ, ਪਹਿਲੇ ਮੈਂ ਆਖਿਆ ਉੱਧਰ ਵੇਖ ਕੇ ਸਾਰਿਆਂ ਨੂੰ ਕਹਿ ਦੇਵਾਂ ਨਾ। ਅੱਛਾ ਹਾਂ। ਹੋ ਭੁੱਖੇ ਪੀਣ ਸਪਰੇ ਹਾਂ ਜੱਟ ਫਾਲ ਹੀ ਨਹੀਂ ਹੁੰਦੇ, ਲਾ ਲੋਕਾਂ ਲਿਆ ਹੁੰਦੇ ਲੋਕ ਲਾਲ ਹੀ ਨਹੀਂ ਹੁੰਦੇ। ਲੱਗਦਾ ਆ ਤੂੰ ਹਲੇ ਉਦਮ ਨਹੀਂ ਪੜਿਆ, ਹੱਕ ਲਈ ਸੂਲੀ ਸਿੰਘ ਭਗਤ ਸੀ ਚੜਿਆ। ਇੱਕ ਵਾਂਗ 1.25 ਲੱਖ ਤੇ ਤੂੰ ਹੁਣੇ ਨਹੀਂ ਓ ਡੱਕ, ਇੱਕ ਵਾਂਗ 1.25 ਲੱਖ ਤੇ ਤੂੰ ਹੁਣੇ ਨਹੀਂ ਓ ਡੱਕ। ਪਿੱਛੇ ਹਟਨੇ ਦੇ ਵਰਕੇ ਹੀ ਪਾੜੇ ਹਏ, ਹੋ ਜੱਟ ਪੁੱਤਰੇ ਆ ਮਾੜੇ, ਕੰਨ ਖੋਲ ਸੁਣ ਦਿੱਲੀ ਸਰਕਾਰੇ, ਜੱਟ ਪੁੱਤਰੇ ਆ ਮਾੜੇ। ਵੀ ਆਰਟਿਸਟ ਜਿਹੜਾ ਵਾ, ਕਲਾਕਾਰ ਜਿਹੜਾ ਹਲੇ ਚੱਲਿਆ ਨਹੀਂ ਹੁੰਦਾ ਜ਼ਿਆਦਾ, ਉਹ ਆਪਣੀ ਚੜ੍ਹਾਈ ਨੂੰ ਇੱਦਾਂ ਡੀਕਦਾ ਵਾ ਜਿਵੇਂ ਮਾਂ ਬੱਚੇ ਨੂੰ ਡੀਕਦੀ ਹੈ। ਹੋ ਦੁਸ਼ਮਣ ਲੱਖਾਂ ਕੁੜੇ ਜੱਟ ਦੇ ਤੇ ਵੱਡਾ ਤਾਮ ਜਹਾਮ ਰੱਖੀਏ, ਫੀਮ ਕੱਪਾਂ ਤੇ ਰਿਵਾਲਵਰ ਡੱਬਾ 'ਚ ਇਹੋ ਜਿਹੇ ਬੰਦੇ ਨਾਲ ਰੱਖੀਏ। ਖਾ ਕੇ ਥਾਲੀ 'ਚ ਕੀਤਾ ਨਾ ਕਦੇ ਛੇਦਨੀ ਤੇ ਨਾ ਹੀ ਆ ਕਰਾਇਆ ਬੱਲੀਏ। ਹੋ ਯਾਰੀ ਵਿੱਚ ਕੀਤਾ ਨਾ ਸਟੈਪ ਬੈਗਨੀ ਤੇ ਬੰਦਾ ਨਾਲ ਕਦੇ ਖੱਚ ਨਾ ਬਿਠਾਇਆ ਬੱਲੀਏ। ਵਾਹ ਵਾਹ ਵਾਹ, ਮੈਂ ਖੱਚ ਬਿਠਾਇਆ ਨਾਲ। ਉਹ ਇੱਦਾਂ ਕਵਾਂਗਾ ਭਾਈ, ਆਈ ਕਨੋ ਈਟ ਮੀ 4 ਸਪੂਨ। ਚੜਿਆ ਤੈਨੂੰ ਹੁਸਨ ਬਲੌਰੀ ਮੇਵਾ ਜਿਵੇਂ ਬਾਗਾਂ ਦਾ, ਮੱਥੇ ਤੇ ਅੱਖਰ ਲਿਖ ਲੈ ਕੁੜੀਏ ਮੇਰੇ ਭਾਗਾਂ ਦਾ। ਖੋਰੇ ਕੀ ਕਜੀਏ ਕਰਨੇ ਨੈਣਾ ਦੇ ਕਜਲ ਨੇ, ਖੋਰੇ ਕਦ ਦਿਲ ਤੇ ਵਰਨੇ ਪਿਆਰਾਂ ਦੇ ਬੱਦਲ ਨੇ। ਇਸ਼ਕੇ ਦੀ ਚੜੀ ਪੰਬੀਰੀ ਅੰਬਰੋਂ ਨਾ ਲੈਂਦੀ ਏ, ਨਾਲੇ ਕੁਝ ਕਹਿਣ ਨੂੰ ਫਿਰਦੀ ਨਾਲੇ ਨਾ ਕਹਿੰਦੀ ਏ, ਨਾਲੇ ਕੁਝ ਕਹਿਣ ਨੂੰ ਫਿਰਦੀ ਨਾਲੇ ਨਾ ਕਹਿੰਦੀ ਏ। अस्सलाम वालेकुम ਸਾਰੇ ਦੋਸਤਾਂ ਨੂੰ ਜਿਹੜੇ ਜੁੜੇ ਸਾਡੇ ਨਾਲ, ਸਾਡੇ ਚੈਨਲ ਮੇਰੇ ਚੈਨਲ ਨਾਸਰ ਢਿੱਲੋਂ ਪੋਡਕਾਸਟ ਤੇ ਅੱਜ ਦਾ ਇੱਕ ਹੋਰ ਪੋਡਕਾਸਟ ਲੈ ਕੇ ਤੁਹਾਡੇ ਰੂਬਰੂ ਹਾਂ। ਜਿਵੇਂ ਤੁਹਾਨੂੰ ਪਤਾ, ਉੱਧਰਲੇ ਪੰਜਾਬ ਤੇ ਇੱਧਰਲੇ ਪੰਜਾਬ ਦੇ ਵਿੱਚ ਉਹ ਨੌਜਵਾਨ, ਉਹ ਲੋਕ ਜਿਹੜੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਆ, ਪੰਜਾਬ ਦਾ ਨਾਂ ਉੱਚਾ ਕਰਦੇ ਆ, ਪੰਜਾਬੀ ਦਾ ਨਾਂ ਉੱਚਾ ਕਰਦੇ ਆ, ਉਹਨਾਂ ਦੀਆਂ ਕਿਸੇ ਵੀ ਕਿੱਤੇ 'ਚ ਹੁਣ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਡੇ ਨਾਲ ਸਾਂਝ ਪਾਈ ਦੀਆਂ, ਗੱਲਾਂ ਬਾਤਾਂ ਸ਼ੇਅਰ ਕਰੀ ਦੀਆਂ। ਅੱਜ ਦੀ ਪੋਡਕਾਸਟ ਅਸੀਂ ਹਾਂ ਵਿਹਲੇ ਅਤੇ ਆਉਂਦੇ ਨਾ ਵੀ ਉਹ ਛਿੱਤਰ ਨਾਲ ਬਟੇਰਾ ਮਾਰ ਲਈਦਾ। ਆਹ ਛਿੱਤਰ ਨਾਲ ਬਟੇਰਾ ਮਾਰਿਆ। ਬਟੇਰਾ ਕਿਹੜਾ? ਬਟੇਰਾ ਸਮੀ ਜੱਟ। ਕੀ ਹਾਲ ਹੈ ਭਾਈ? ਕਿਉਂਕਿ ਸਮੀ ਜੱਟ ਤੇ ਆਪਾਂ ਇਕੱਠੇ ਹੋਈਦਾ, ਸੋ ਇਸ ਤੋਂ ਮੈਂ ਕਿਹਾ ਵੀ ਉਹ ਕਹਾਵਤ ਤੇ ਬੜੀ ਹੋਰ ਤਰ੍ਹਾਂ ਬਣ ਜਾਂਦੀ ਵੀ ਛਿੱਤਰ ਨਾਲ ਬਟੇਰਾ ਮਾਰਿਆ। ਵੀ ਉਹ ਇਸ ਤਰ੍ਹਾਂ ਬਣਦੀ ਵੀ ਘਰ ਦਾ ਬੰਦਾ ਫੜ ਕੇ ਬਿਠਾ ਲਿਆ ਵੀ ਆ ਬਈ ਗੱਲਾਂ ਬਾਤਾਂ ਮਾਰਦੇ। ਸਭ ਤੋਂ ਪਹਿਲਾਂ ਅਸਲਾਮ ਵਾਲੇਕੁਮ ਸਾਰਿਆਂ ਨੂੰ, ਸਤਿ ਸ੍ਰੀ ਅਕਾਲ, ਖੁਸ਼ ਰਹੋ ਸਾਰੇ ਪਹਿਲਾਂ ਹੀ। ਅਤੇ ਕਾਫੀ ਦਿਨਾਂ ਦਾ ਅਸੀਂ ਪਲਾਨ ਕਰੀ ਜਾਂਦੇ ਸੀ ਭਾਈ ਨਾਸਰ ਵੀ ਕਰੀਏ ਆਪਾਂ ਵੀ ਪੋਡਕਾਸਟ, ਅਤੇ ਬਸ ਅੱਜ ਸਬੱਬ ਬਣ ਗਿਆ ਅਤੇ ਅੱਜ ਅਸੀਂ ਦਿਲ ਦੀਆਂ ਗੱਲਾਂ ਕਰਨੀਆਂ ਨੇ ਇੱਕ ਦੂਸਰੇ ਨਾਲ। ਅਤੇ ਇਹਦੇ 'ਚ ਇਹ ਆ ਵੀ ਮੈਂ ਵੀ ਭਾਜੀ ਕੋਲ ਪੁੱਛ ਸਕਦਾ, ਸਮਝ ਲਓ ਵੀ ਅਸੀਂ ਇੱਕ ਦੂਜੇ ਦੀ ਕਰਨ ਡਏ ਅੱਜ ਪੋਡਕਾਸਟ। ਵੇਖਣਾ ਇੱਧਰ ਨੂੰ ਉੱਧਰ ਕੌਣ ਬੈਠਾ ਤੇਰਾ ਐਂ ਵੇਖੀ ਜਾਂਦਾ? ਅੱਛਾ, ਪਹਿਲੇ ਮੈਂ ਆਖਿਆ ਉੱਧਰ ਵੇਖ ਕੇ ਸਾਰਿਆਂ ਨੂੰ ਕਹਿ ਦੇਵਾਂ ਨਾ। ਅੱਛਾ ਹਾਂ। ਅਤੇ ਅੱਜ ਆਪਾਂ ਗੱਲਾਂ ਬਾਤਾਂ ਮਾਰਨੀਆਂ, ਸ਼ੁਗਲ ਮੇਲਾ ਵੀ ਨਾਲ ਲਾਉਣਾ, ਨਾਲ ਦੀ ਨਾਲ ਕੁਛ ਉਹਨਾਂ ਮੁੱਦਿਆਂ 'ਤੇ, ਕੁਛ ਉਹਨਾਂ ਟੌਪਿਕ 'ਤੇ ਪੰਜਾਬ ਦੀ ਮਿਊਜ਼ਿਕ ਇੰਡਸਟਰੀ ਨੂੰ ਲੈ ਕੇ, ਕਿਉਂਕਿ ਸਾਡਾ ਬਹੁਤ ਸੋਹਣਾ, ਸਾਡੇ ਇੱਧਰਲੇ ਪੰਜਾਬ ਦਾ ਮੁੱਖ ਮਹਾਂਦਰਾ ਪੰਜਾਬੀ ਦਾ ਬਹੁਤ ਸੋਹਣਾ ਸਿੰਗਰ ਆ। ਬੇਸ਼ੱਕ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਵੀ ਇੱਧਰ ਉਹ ਪਲੇਟਫਾਰਮ ਨਹੀਂ ਹੈ ਵੀ ਜਿਹੜਾ ਹੋਣਾ ਚਾਹੀਦਾ ਇਹਦੇ ਵਰਗੇ ਐਮਰਜਿੰਗ ਸਿੰਗਰਸ ਵਾਸਤੇ। ਤੁਸੀਂ ਇਹਨੂੰ ਸੁਣਿਆ ਹੋਣਾ, ਸੋਸ਼ਲ ਮੀਡੀਆ 'ਤੇ ਵੇਖਿਆ ਹੋਣਾ, ਸੁਣਿਆ ਹੋਣਾ, ਫਿਰ ਇਹਨਾਂ ਦੇ ਗਾਣੇ ਇਹਦੇ ਆ ਚੁੱਕੇ ਕਾਫੀ ਸਾਰੇ, ਅਤੇ ਉਹ ਵੀ ਤੁਹਾਡੇ ਕੰਨਾਂ ਥਾਣੀ ਅੱਖਾਂ ਥਾਣੀ ਲੰਘੇ ਹੋਣੇ।
ਤੇ ਸਮੀ 'ਚ ਬਹੁਤ ਵਧੀਆ ਟੈਲੈਂਟ ਹੈ। ਸੋ ਇਹਦੇ ਨਾਲ ਦੀਆਂ ਗੱਲਾਂ ਬਾਤਾਂ ਕਰਨੀਆਂ। ਸਮੀ ਹਾਂਜੀ ਕਿਵੇਂ? ਵਧੀਆ ਸਭ ਵਧੀਆ ਚੱਲੀ ਜਾਂਦਾ। ਕਿਹੜਾ ਸ਼ਹਿਰ ਹੈ ਪਹਿਲਾਂ ਦੱਸ ਦੇਣਾ, ਤੇ ਆਲਾ ਤਾਲੀਮ ਕਿੱਥੋਂ ਹਾਸਲ ਕੀਤੀ ਤੇ ਬੇਸਿਕ ਤਾਲੀਮ ਕਿੱਥੋਂ ਹਾਸਲ ਕੀਤੀ? ਭਾਜੀ ਤਾਲੀਮ ਦਾ ਜਿਹੜਾ ਤੁਸੀਂ ਪੁੱਛਿਆ ਨਾ ਆਲਾ ਕਰਕੇ, ਭਾਜੀ ਸ਼ਹਿਰ ਇੱਥੇ ਮੇਰਾ ਉਕਾੜਾ ਸ਼ਹਿਰ ਆ, ਤੇ ਉਕਾੜੇ ਨੂੰ ਲਾਗੇ ਲਾਗੇ ਸਾਰੇ ਸ਼ਹਿਰ ਪੈਂਦੇ 2-2 ਘੰਟਿਆਂ ਦੇ ਹੀ ਆ ਸਾਰੇ, ਲਾਹੌਰ ਵੀ, ਫੈਸਲਾਬਾਦ ਵੀ, ਨਨਕਾਣਾ ਸਾਹਿਬ ਵੀ, ਹੈ ਨਾ। ਤੇ ਤਾਲੀਮ ਦਾ ਮੈਂ ਕਹਿੰਦਾ ਰਹਿਣ ਹੀ ਦਈਏ। ਤਾਲੀਮ ਦਾ ਆਪਾਂ ਜ਼ਰੂਰੀ ਦੱਸਣਾ ਵੀ 2 ਕਲਾਸਾਂ ਪੜ੍ਹੀਆਂ। ਬਸ 2 ਹੀ? ਹਾਂਜੀ ਭਾਜੀ, ਦੂਜੀ ਜਮਾਤ ਤੱਕ ਬਸ ਮੁੜ ਕੇ? ਹਾਂਜੀ ਪਹਿਲਾਂ ਚਲ ਦੱਸ ਹੀ ਦਿੰਦਾ ਮੈਂ। ਪਹਿਲਾਂ ਭਾਜੀ ਹਾਲਾਤ ਚਲੋ ਉੱਦਾਂ ਦੇ ਸੀ ਘਰ ਦੇ ਨਾ, ਤੇ ਮੈਨੂੰ ਪਹਿਲਾਂ ਸਕੂਲ 'ਚ ਦਾਖਲ ਕਰਾਇਆ ਛੋਟੇ ਹੁੰਦਿਆਂ ਨੂੰ, 7-8 ਸਾਲਾਂ ਦਾ ਸੀ। ਤੇ ਪਹਿਲੀ ਕੱਚੀ 'ਚ ਸੀ, ਕੱਚੀ 'ਚ ਦਾਖਲ ਹੋਇਆ। ਕੱਚੀ 'ਚੋਂ ਜਦੋਂ ਪੱਕੀ 'ਚ ਹੋ ਗਿਆ ਸਾਲ ਬਾਅਦ, ਪੱਕੀ 'ਚ ਹਲੇ ਮੈਂ ਇੰਟਰ ਹੀ ਕੀਤਾ ਸੀ, ਮਤਲਬ ਪੱਕੀ 'ਚ ਹੋਇਆ ਹੀ ਸੀ, ਹਲੇ ਨਵੀਂ ਕਲਾਸ ਚੇਂਜ ਕੀਤੀ ਸੀ। ਕਹਿੰਦੇ ਤੈਨੂੰ ਕੰਮ 'ਤੇ ਲਵਾਉਣਾ ਵਾ, ਵੀ ਕੰਮ ਕਰ ਸਰਦਾ ਨਹੀਂ ਆ। ਤੇ ਮੈਂ ਕਿਹਾ ਠੀਕ ਹੈ ਜੀ, ਕੰਮ 'ਤੇ ਲਵਾਤਾ। ਉਹ ਮੇਰੀ ਪੱਕੀ ਵਾਲੀ ਕਲਾਸ ਸੀ ਨਾ ਪਹਿਲੀ 'ਚ ਹੋ ਗਈ ਸਾਲ ਬਾਅਦ। ਮੈਂ ਉਹਨਾਂ ਚਿਰ ਤੇਰੇ ਕਲਾਸ ਵੱਲੋਂ ਪੱਕੀ 'ਚ ਹੋ ਗਏ? ਪੱਕੀ 'ਚ ਮੈਂ ਹੋਇਆ ਸੀ ਨਾ, ਤੇ ਉਦੋਂ ਹਟਾ ਲਿਆ ਸੀ। ਉਹੀ ਪੱਕੀ ਸਾਲ ਬਾਅਦ ਪਹਿਲੀ 'ਚ ਹੋਣੀ ਸੀ, ਹੈ ਨਾ, ਵੀ ਉਹੀ ਕਲਾਸ ਉਹੀ ਸਰ। ਤੇ ਸਰ ਮੇਰੀਆਂ ਹਾਜ਼ਰੀਆਂ ਲਾਉਂਦਾ ਰਿਹਾ ਪਿੱਛੋਂ ਵੀ ਕੋਈ ਨਹੀਂ ਆ ਜਾਏਗਾ। ਮੈਂ ਵਧੀਆ ਸੀ ਪੜ੍ਹਾਈ 'ਚ, ਮੇਰਾ ਦਿਮਾਗ ਨਾ। ਤੇ ਉਹ ਸਾਲ ਕੁ ਬਾਅਦ ਮੈਨੂੰ ਕਿਸੇ ਸਿਆਣਾ ਬੰਦਾ ਟੱਕਰਿਆ, ਉਹਨੇ ਕਿਹਾ ਪੁੱਤਰ ਪੜ੍ਹ ਲਾ, ਤੂੰ ਕਿੱਥੇ ਚਾਵਾਂ ਵੇਚਣ ਡਿਆ? ਮੈਂ ਚਾਵਾਂ ਵਾਲੇ ਖੋਖੇ 'ਤੇ ਕੰਮ ਕਰਦਾ ਸੀ, ਚਾਵਾਂ ਦੇ ਕੇ ਆਉਂਦਾ ਸੀ। ਇਹ ਵੇਖ ਲਾ ਵੀ ਚਾਹ ਵੇਚਣ ਵਾਲਾ ਪ੍ਰਾਈਮ ਮਿਨਿਸਟਰ ਬਣਿਆ ਇੰਡੀਆ ਦਾ। ਤੂੰ ਵੱਡਾ ਸਿੰਗਰ ਬਣ ਸਕਦਾ ਇਹਦਾ ਮਤਲਬ। ਅੱਛਾ ਗੱਲ ਸ਼ੁਗਲ 'ਚ ਪਾ ਲਈ ਆਪਾਂ ਅੱਗੋਂ। ਹਾਂਜੀ, ਇਹ ਮੈਨੂੰ ਇਹ ਕਿਸੇ ਬੰਦੇ ਨੇ ਕਿਹਾ ਵੀ ਪੁੱਤਰ ਪੜ੍ਹ ਲਾ ਤੂੰ। ਉਹ ਗੱਲ ਮੇਰੇ ਦਿਮਾਗ 'ਚ ਫਿੱਟ ਹੋ ਗਈ। ਮੈਂ ਘਰ ਜਾ ਕੇ ਫਿੱਟ ਪਿਆ, ਮੈਂ ਤੇ ਪੜ੍ਹਨਾ। ਤੇ ਫਿਰ ਮੇਰੇ 'ਤੇ ਤਰਸ ਆਇਆ ਘਰ ਵਾਲਿਆਂ ਨੂੰ, ਉਹਨਾਂ ਨੇ ਲਵਾ ਦਿੱਤਾ। ਤੇ ਮੇਰੇ ਸਰ ਨੇ ਮਤਲਬ ਕੱਚੀ 'ਚ ਮੈਨੂੰ ਪੱਕੀ 'ਚ ਲੱਗਣਾ ਚਾਹੀਦਾ ਸੀ ਨਾ, ਕਿਉਂਕਿ ਪੱਕੀ 'ਚ ਹਟਿਆ ਸੀ। ਮੇਰੇ ਸਰ ਨੇ ਮੈਨੂੰ ਪਹਿਲੀ 'ਚ ਦਾਖਲ ਕਰ ਲਿਆ। ਕਹਿੰਦਾ ਵੀ ਪੁੱਤ ਤੂੰ ਸਹੀ ਪੜ੍ਹ ਲੈਣਾ, ਤੂੰ ਕੱਚੀ ਤੇਰੀ ਸਕਿਪ ਹੋ ਗਈ ਆ, ਲੇਕਿਨ ਤੈਨੂੰ ਓਨਾ ਕੁ ਆਉਂਦਾ ਵਾ, ਪੱਕੀ ਤੈਨੂੰ ਆਉਂਦੀ ਹੈ, ਤੂੰ ਪਹਿਲੀ 'ਚ ਹੀ ਆ ਜਾ। ਮਤਲਬ ਡਾਇਰੈਕਟ ਫਿਰ ਮੈਂ ਪਹਿਲੀ 'ਚ ਦਾਖਲ ਹੋ ਗਿਆ। ਪਹਿਲੀ 'ਚ ਜਦੋਂ ਦੂਸਰੀ ਝੱਲੇ ਮੈਂ ਸਾਲ ਬਾਅਦ ਐਂਟਰੀ ਕੀਤੀ ਆ, ਫਿਰ ਹਟਾ ਲਿਆ। ਫਿਰ ਮੈਂ ਕਿਹਾ ਹੁਣ ਨਹੀਂ ਮੁੜਦੇ, ਫਿਰ ਨਹੀਂ ਮੁੜਦੇ ਯਾਰ। ਫਿਰ ਨਹੀਂ ਗਿਆ ਮੈਂ ਭਾਜੀ, ਫਿਰ ਕੰਮ ਹੀ ਕੀਤਾ। ਉਸ ਤੋਂ ਬਾਅਦ 9 ਕੁ ਸਾਲਾਂ ਦਾ ਸੀ ਮੈਂ ਜਦੋਂ ਦਾ ਕੰਮ 'ਤੇ ਲੱਗਾ। ਪਹਿਲਾਂ ਹੋਟਲ 'ਤੇ? ਹਾਂਜੀ, ਪਹਿਲਾਂ ਚਾਹ ਵਾਲੇ ਖੋਖੇ 'ਤੇ ਲੱਗਾ ਰਿਹਾ, ਫਿਰ ਉਹਦੇ ਤੋਂ ਨਾਸ਼ਤੇ ਵਾਲੀ ਰੇਹੜੀ 'ਤੇ ਸ਼ਿਫਟ ਹੋਇਆ, ਉੱਥੇ ਲੱਗਾ ਰਿਹਾ। ਨਾਲ ਨਾਸ਼ਤੇ ਵਾਲੀ ਰੇਹੜੀ ਤੋਂ 3 ਵਜੇ ਫ੍ਰੀ ਹੋ ਜਾਈਦੇ ਸੀ। ਫਿਰ ਮੋਟਰਸਾਈਕਲਾਂ ਦਾ ਕੰਮ ਸਿੱਖਦਾ ਸੀ ਸ਼ਾਮ ਤੱਕ, ਰਾਤ ਤੱਕ। ਫਿਰ ਉਹ ਕੋਸ਼ਿਸ਼ ਕਰਦੇ ਨੇ ਵੀ ਕਿਹੜਾ ਕੰਮ ਕਰੀਏ, ਕਿਹੜਾ ਆਪਣੇ ਲਈ ਵਧੀਆ ਰਹੂਗਾ, ਵੀ ਜਿਹਦੇ ਤੋਂ ਥੋੜ੍ਹਾ ਜਿਹਾ ਹੋ ਜਾਈਏ। ਫਿਰ ਕੁੱਲ ਮਿਲਾ ਕੇ ਤੰਦੂਰ ਦਾ ਸਿੱਖਿਆ, ਨਾਨਾ ਵਾਲਾ। ਅੱਛਾ, ਰੋਟੀਆਂ ਨਾਨ ਲਾਉਣ ਲੱਗ? ਹਾਂਜੀ, ਕਿਉਂਕਿ ਮੈਂ ਨਾਸ਼ਤੇ ਵਾਲੇ ਕੋਲੋਂ ਨਾਨ ਲੈਣ ਜਾਂਦਾ ਸੀ ਨਾ, ਨਾਨਾ ਵਾਲੇ ਤੰਦੂਰ ਤੋਂ। ਉੱਥੇ ਜਾ ਕੇ ਮੈਂ ਪੰਗੇ ਲੈਣ ਲੱਗ ਜਾਣਾ ਪੇੜਿਆਂ ਨਾਲ, ਵੇਲਣੇ ਨਾਲ ਟਿੱਕੀਆਂ ਘੜਨ ਲੱਗ ਜਾਣਾ। ਅਤੇ ਉਹ ਤੰਦੂਰ ਵਾਲਾ ਕਹਿੰਦਾ ਵੀ ਤੈਨੂੰ ਆਉਂਦਾ ਵਾ ਅਤੇ ਤੂੰ ਮੇਰੇ ਕੋਲ ਆਇਆ, ਤੈਨੂੰ ਕੰਮ ਸਿਖਾ ਦਿੰਦਾ, ਹੈ ਨਾ। ਫਿਰ ਮੈਂ ਆਪਣੇ ਉਸਤਾਦ ਕੋਲ, ਨਾਸ਼ਤੇ ਵਾਲੇ ਕੋਲ ਪੁੱਛਿਆ ਵੀ ਮੈਂ ਉਹ ਸਿੱਖਣਾ, ਸਿੱਖ ਲਵਾਂ? ਕਹਿੰਦਾ ਸਿੱਖ ਲਾ। ਫਿਰ ਉੱਥੇ ਮੈਨੂੰ ਸਾਲ ਕੁ ਲੱਗਾ ਸੀ, ਅਤੇ ਮੈਂ ਪੂਰਾ ਟ੍ਰੇਨ ਹੋ ਗਿਆ ਸੀ ਉਸ ਕੰਮ, ਕਿਉਂਕਿ ਉਸ ਕੰਮ 'ਚ ਦਿਹਾੜੀ ਦੂੜੀ ਵਧੀਆ ਸੀ। ਅੱਛਾ, ਵੀ ਤੂੰ ਨਾਨ ਲਾਉਣ ਵਾਲਾ ਕਾਰੀਗਰ ਬਣ ਗਿਆ? ਹਾਂਜੀ। ਉਹ ਰੀਲ ਵੀ ਬੜੀ ਵਾਇਰਲ ਹੋਈ ਸੀ ਨਾ, ਮੈਂ ਲਾਈ ਸੀ ਤੇਰੀ। ਹਾਂਜੀ, ਰੋਟੀ ਖਾਧੀ ਆ ਕਿ ਨਹੀਂ, ਨਾਨ ਲਾਉਂਦੇ ਹਾਂਜੀ, ਮਸਲਾ ਸਾਰਾ ਉਹ ਬੜੀ ਵਾਇਰਲ ਹੋਈ ਹੈ। ਹਾਂ, ਬੜੀ ਵਾਇਰਲ ਹੋਈ। ਫਿਰ ਸੁਣਾ ਦੇ ਇੱਕ ਵਾਰੀ। ਇਹ ਭੁੱਖ ਵੀ ਕੈਸੀ ਚੀਜ਼ ਰੱਬਾ, ਬੰਦੇ ਨੂੰ ਪੜਨੇ ਪਾ ਦਿੰਦੀ। ਇਹ ਆ ਜਾਵੇ ਜੇ ਆਈ ਤੇ ਰਾਜੇ ਤੋਂ ਭੀਖ ਮੰਗਾ ਦਿੰਦੀ। ਇਹ ਦੁਨੀਆ ਭੱਜੀ ਫਿਰਦੀ ਆ, ਜ਼ਿੰਦਗੀ 'ਚ ਬੜੀਆਂ ਥੋੜਾਂ ਨੇ। ਬੰਦਾ ਤਾਂ ਮੁੱਕਦਾ ਮੁੱਕ ਜਾਂਦਾ, ਪਰ ਮੁੱਕੀਆਂ ਨਾ ਕਦੇ ਲੋੜਾਂ ਨੇ। ਮਜਬੂਰੀ ਐਸੀ ਚੀਜ਼ ਰੱਬਾ, ਬੰਦਾ ਰੋਲ ਦਿੰਦੀ ਆ ਚੋਟੀ ਦਾ। ਜੇ ਢਿੱਡ ਨਾ ਹੋਵੇ ਤੇ ਕੋਈ ਨਾ ਰੋਵੇ, ਇਹ ਮਸਲਾ ਸਾਰਾ ਰੋਟੀ ਦਾ। ਰੋਟੀ ਦਾ ਹੀ ਮਸਲਾ ਹੈ। ਇਹ ਮੈਨੂੰ ਲੱਗਦਾ ਉਹਨੇ ਤੇਰੇ ਤੇ ਲੈ ਦਿੱਤਾ ਬਾਅਦ 'ਚ ਫਿਰ। ਹਾਂਜੀ, ਤੇਰੀ ਰੂਹ ਦਾ ਸੁਣ ਲਈ ਕਿਤੇ ਨੇ? ਹਾਂਜੀ। ਅੱਛਾ, ਤੇ ਫਿਰ ਪੜ੍ਹਨਾ ਮੈਂ ਕਿਵੇਂ ਸਿੱਖਿਆ ਭਾਜੀ? ਮਤਲਬ ਜਿੰਨਾ ਕਿ ਮੈਨੂੰ ਹੁਣ ਆਉਂਦਾ ਵਾ ਪੜ੍ਹਨਾ ਲਿਖਣਾ, ਹੁਣ ਅੱਲਾ ਦਾ ਸ਼ੁਕਰ ਆ ਮੈਨੂੰ ਪੜ੍ਹਿਆ ਵਰਗਾ ਹੀ ਆ ਮੈਂ, ਪੜ੍ਹਨਾ ਪੁੜ੍ਹਨਾ ਹੁੰਦਾ ਸਾਰਾ ਕੁਝ। ਉਹ ਖੋਖੇ ਦਾ ਨਾ ਭਾਜੀ ਅਖਬਾਰ ਆਉਂਦੀ ਹੁੰਦੀ ਸੀ, ਆਵਾਜ਼ ਅਖਬਾਰ ਦਾ ਨਾਮ ਸੀ। ਅਤੇ ਅਲੀਫ ਬੇ ਮੈਂ ਸਿੱਖ ਲਈ ਸੀ ਕੱਚੀ 'ਚ, ਹੈ ਨਾ। ਅਤੇ ਉਹ ਮੈਂ ਫਿਰ ਚਾਹ ਦੇ ਕੇ ਆਇਆ ਕਰਨਾ,
ਦਵਾ ਦਵਾ ਸਪੀਡ ਨਾਲ, ਤੇ ਆ ਕੇ ਅਖਬਾਰ ਫੜ ਲਿਆ ਕਰਨੀ, ਅਖਬਾਰ ਦੇ ਜੋੜ ਤੋੜ ਕਰਿਆ ਕਰਨੇ, ਅਲੀਫ ਦੇ ਨਾਲ ਬੇਰ ਲਾ ਕੇ ਇੱਦਾਂ ਨਾ ਜੋੜ ਤੋੜ ਕਰਕੇ ਮੈਨੂੰ ਪੜ੍ਹਨਾ ਆ ਗਿਆ ਓਨਾ ਕੁ ਥੋੜ੍ਹਾ ਜਿਹਾ। ਪਰ ਉੱਥੋਂ ਹੌਲੀ ਹੌਲੀ ਉਹ ਪੜ੍ਹਨਾ ਸਹੀ ਤਰ੍ਹਾਂ ਮੈਨੂੰ ਆ ਗਿਆ ਕੁਝ ਸਮੇਂ 'ਚ। ਫਿਰ ਉਹਦੇ ਤੋਂ ਫਿਰ ਅੱਗੇ ਸਾਰਾ ਕੁਝ ਸਿੱਖਿਆ ਅਲੀਫ ਬੇ ਤੋਂ ਬਾਅਦ, ਉਹਦੇ ਨਾਲ ਕੰਪੇਅਰ ਕਰਕੇ ਚੀਜ਼ਾਂ ਨੂੰ। ਮੈਂ ਦੱਸਾਂ ਸਾਰਿਆਂ ਨੂੰ ਜਿਹੜੇ ਵੇਖਣ ਦੇ ਅੱਜ ਦੀ ਪੋਡਕਾਸਟ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਤੇ ਮੈਂ ਗੁਰਮੁਖੀ ਨਹੀਂ ਸਿੱਖੀ ਹਲੇ ਤੱਕ। 10 ਸਾਲ ਹੋ ਗਏ ਮੈਂ ਵੀ ਹੁਣ ਸਿੱਖਦਾ ਪਰ ਸਮਝ ਸਿੱਖ ਲਈ। ਹਾਂਜੀ ਕਿੰਨੇ ਦਿਨਾਂ 'ਚ ਸਿੱਖ ਲਈ? ਮੈਂ ਉਹੀ ਤੁਹਾਡੇ ਸਾਹਮਣੇ 3 ਮਹੀਨੇ ਲਾਏ ਸੀ। 3 ਮਹੀਨੇ 'ਚ ਸਿੱਖ ਗਿਆ। ਤੇ ਅਸੀਂ ਦੋਵਾਂ ਨੇ ਕੀਤੀ ਸੀ ਸ਼ੁਰੂ। ਮੈਂ 2 ਕਲਾਸਾਂ ਲੈ ਕਲਾਸ ਲਈ ਭਾਈ ਨੇ 2 ਕਲਾਸਾਂ ਲਈਆਂ। ਫਿਰ ਭਾਈ ਨੂੰ ਫੋਨ ਬੜੇ ਆਉਂਦੇ ਸੀ ਭਾਈ ਕੋ ਕਲਾਸ ਵਾਲੇ, ਜਦੋਂ ਕਲਾਸ ਦਾ ਟਾਈਮ ਹੁੰਦਾ ਸੀ ਭਾਈ ਕੋ ਟਾਈਮ ਨਹੀਂ ਸੀ ਹੁੰਦਾ, ਫਿਰ ਇਸ ਕਰਕੇ ਭਾਈ ਨੇ ਨਹੀਂ ਸਿੱਖੀ। ਫਿਰ ਮੈਂ ਸਿੱਖ ਗਿਆ। ਚਲੋ ਹੁਣ ਮੈਨੂੰ ਇੰਨਾ ਕੁ ਆਪਣੇ ਤੇ ਮਾਣ ਆ। ਮੈਂ ਕੋਈ ਕਹਿੰਦਾ ਨਾ ਕਿੰਨਾ ਪੜ੍ਹਿਆ, ਮੈਂ ਕਹਿੰਦਾ ਮੈਂ ਕੋਰਸ ਕੀਤਾ ਹੀ ਗੁਰਮੁਖੀ ਦਾ। ਮੈਂ ਉਹ ਆਪਣਾ ਕੱਢ ਕੇ ਦਿਖਾ ਦੇਣਾ ਜਿਹੜਾ ਮੈਨੂੰ ਸਰਟੀਫਿਕੇਟ ਮਿਲਿਆ। ਅੱਛਾ, ਗਾਉਣ ਦਾ ਸ਼ੌਕ ਸ਼ੁਰੂ ਤੋਂ ਹੀ? ਗਾਉਣ ਦਾ ਸ਼ੌਕ ਤੇ ਭਾਈ ਮੈਨੂੰ 2016 'ਚ ਪਿਆ ਸੀ। 14 'ਚ ਥੋੜ੍ਹਾ ਕਰੇਜ਼ ਸੀ, ਫਿਰ 2 ਸਾਲਾਂ ਬਾਅਦ 16 'ਚ ਗਾਉਣ ਦਾ ਸ਼ੌਕ ਭਾਈ ਇੱਦਾਂ ਵਾ। ਮੈਂ ਕੱਲ੍ਹ ਵੀ ਇੱਕ ਬੰਦੇ ਨਾਲ ਗੱਲ ਕਰਦਾ ਸੀ, ਬਲਕਿ ਏਕਮ ਨਾਲ ਹੀ ਮੈਂ ਪਰਸੋਂ ਗੱਲ ਕਰਦਾ ਸੀ। ਏਕਮ ਹੀ ਪੁੱਛਦਾ ਸੀ ਵੀ ਏਕਮ ਸੁਧਾਰ। ਹਾਂ, ਏਕਮ ਸੁਧਾਰ ਜਿਹੜਾ ਬਾਈ ਆਇਆ ਸੀ ਆਪਣੇ ਕੋਲ, ਉਹ ਕਹਿੰਦਾ ਸੀ ਵੀ ਤੈਨੂੰ ਕਿਵੇਂ ਸ਼ੌਕ ਪਿਆ ਗਾਉਣ ਦਾ। ਮੈਂ ਨਾ ਸ਼ੁਰੂ ਤੋਂ ਭਾਈ ਤੁਹਾਨੂੰ ਸਹੀ ਦੱਸਾਂ ਵੀ ਲੋਕੀ ਇੱਧਰ ਵਾਲੇ ਬੁਰਾ ਵੀ ਨਾ ਮਹਿਸੂਸ ਕਰਨ, ਮੈਂ ਇੱਧਰ ਵਾਲੇ ਸਿੰਗਰ ਬਹੁਤ ਘੱਟ ਸੁਣੇ ਆ ਆਪਣੇ ਨਾ, ਮਤਲਬ ਜਿੱਦਾਂ ਆਰਫ ਲੋਹਾਰ ਸਾਹਿਬ ਜਾਂ ਪੁਰਾਣੇ ਜਿੰਨੇ ਵੀ ਸਿੰਗਰ ਆ ਬਹੁਤ ਘੱਟ ਸੁਣੇ। ਮੈਨੂੰ ਮਤਲਬ ਕਰੇਜ਼ ਨਹੀਂ ਸੀ ਹੈਗਾ ਸਿੰਗਿੰਗ ਦਾ ਭੋਰਾ ਵੀ। ਜਦੋਂ ਗਾਣੇ ਆਏ ਨਾ 2014 ਤੋਂ ਬਾਅਦ, ਉੱਧਰ ਦੇ ਨਵੇਂ ਮੁੰਡਿਆਂ ਦੇ, ਗੁਰਦਾਸ ਮਾਨ ਜੀ ਦੇ ਪੁਰਾਣੇ ਵੀ ਨਹੀਂ, ਮਤਲਬ ਬੱਬੂ ਮਾਨ ਜੀ ਦੇ ਵੀ ਨਹੀਂ, ਠੀਕ ਆ। ਜਦੋਂ ਨਵੇਂ ਮੁੰਡਿਆਂ ਦੇ ਆਉਣੇ ਸ਼ੁਰੂ ਹੋਏ, ਮਨਕੀਰਤ ਔਲਖ ਦੇ ਗੱਲਾਂ ਮਿੱਠੀਆਂ ਦੀ ਪੱਟੀ ਹੋਈਆਂ, ਜਾਂ ਦੂਸਰੇ ਹੁੰਦੇ ਨੇ ਜਗਾੜੀ ਬੜੇ ਜੱਟ ਕੁੜੀਓ ਬੜਾ ਚੱਲਿਆ ਸੀ। ਉਹ ਜਦੋਂ ਗਾਣੇ ਆਏ ਨਾ ਤੇ ਮੈਨੂੰ ਸੁਣ ਕੇ ਇੱਕੋ ਵਾਰੀ ਇੱਦਾਂ ਲੱਗਾ ਵੀ ਯਾਰ ਇਹ ਤੇ ਮੈਂ ਹੀ ਮਤਲਬ ਗਾਉਣ ਡਿਆ ਵੀ ਆਪਣੇ ਵਰਗੀ ਆ ਬੋਲੀ। ਜਿਵੇਂ ਹੁਣ ਇੱਥੇ ਵਾਲੇ ਕਹਿੰਦੇ ਤੁਸੀਂ ਸਿੱਖਾਂ ਵਾਲੀ ਬੋਲੀ ਬੋਲਦੇ ਜੇ। ਤੇ ਉਹ ਮੈਨੂੰ ਸੁਣ ਕੇ ਇੱਦਾਂ ਲੱਗਾ ਵੀ ਯਾਰ ਤੇ ਇਹ ਤੇ ਆਪਣੇ ਵਾਲੀ ਬੋਲੀ ਹੈ, ਤੇ ਸਿੱਧੀਆਂ ਸਿੱਧੀਆਂ ਗੱਲਾਂ। ਉਹ ਮੈਂ ਸੁਣਨ ਲੱਗ ਪਿਆ ਹੌਲੀ ਹੌਲੀ। ਉਹ ਗਾਣੇ ਸੁਣ ਕੇ ਮੈਂ ਉਹ ਗਾਇਆ ਕਰਨੇ ਫਿਰ ਵਾਹਵਾ। ਉਹ ਸੁਣ ਕੇ ਨਾ ਗਾਈ ਰੱਖਿਆ ਕਰਨੇ, ਉਹ ਮੂੰਹ 'ਤੇ ਚੜ੍ਹ ਜਾਣੇ ਨਾ ਛੇਤੀ, ਉਹ ਗੱਲਾਂ ਦੀ ਛੇਤੀ ਸਮਝ ਆ ਜਾਣੀ, ਤੇ ਉਹ ਗਾਈ ਜਾਇਆ ਕਰਨੇ। ਫਿਰ ਇੱਕ ਬੰਦਾ ਐਸਾ ਆਇਆ ਮੇਰੀ ਜ਼ਿੰਦਗੀ 'ਚ, ਮੈਂ ਨਾਂ ਲਾਉਣ ਡਿਆ ਸੀ, ਫੁੱਲ ਭਾਰ ਨਾਲ ਗਾਣੇ ਗਾਉਣ ਡਿਆ ਸੀ ਆਪਣੀ ਮਸਤੀ 'ਚ। ਅੱਛਾ ਹੁੰਦਾ ਨਾ ਭਾਜੀ ਵੀ ਹੁਣ ਜਿਹੜੇ ਮੁੰਡੇ ਅੱਜ ਕੱਲ੍ਹ ਗਾਉਂਦੇ ਆ ਇੱਥੋਂ ਦੇ ਜਾਂ ਕਿਹੜੇ, ਉਹਨਾਂ ਨੂੰ ਕਿਸੇ ਸਾਹਮਣੇ ਗਾਉਣ ਲੱਗਿਆ ਝਾਕਾ ਹੁੰਦਾ ਥੋੜ੍ਹਾ, ਇੱਦਾਂ ਲਾਈਵ ਗਾਉਣ ਲੱਗਿਆ। ਮੇਰਾ ਸਟਾਰਟ ਹੀ ਇੱਦਾਂ ਹੋਇਆ ਸੀ, ਮਤਲਬ ਮੈਂ ਨਾਂ ਲਾ ਰਿਹਾ ਤੇ ਗਾ ਰਿਹਾ, ਮੈਨੂੰ ਨਹੀਂ ਫਰਕ ਪੈਂਦਾ ਕੋਈ ਗਾਹਕ ਖੜਾ, ਬੀਬੀਆਂ ਆ ਕੇ ਲੈ ਰਹੀਆਂ ਰੋਟੀਆਂ ਜਾਂ ਕੋਈ ਆ ਕੇ ਲੈ ਰਿਹਾ, ਮੈਂ ਬਸ ਗਾਈ ਜਾਂਦਾ। ਮੇਰਾ ਮੈਨੇਜਰ ਵੀ ਕਹਿ ਰਿਹਾ ਵੀ ਗਾਈ ਜਾ ਰਿਹਾ ਤੂੰ, ਮਤਲਬ ਗਾਉਂਦਾ ਹੀ ਰਹਿਣਾ, ਗਾਈ ਜਾ ਰਿਹਾ ਤੇ ਨਾਲ ਲਾਈ ਜਾ ਰਿਹਾ, ਬਸ ਗਾਈ ਜਾ ਰਿਹਾ। ਮੈਨੂੰ ਨਹੀਂ ਪਰਵਾਹ ਕੋਈ ਲਾਗੇ ਫਿਰਦਾ ਪਿਆ ਜਾਂ ਕੋਈ ਕਹੂਗਾ ਮੁੰਡਾ ਗਾਉਣ ਡਿਆ। ਮੈਂ ਸ਼ੁਰੂ ਤੋਂ ਹੀ ਮੇਰਾ ਝਾਕਾ ਖੁੱਲ੍ਹਾ ਗਾਉਣ 'ਚ। ਅਤੇ ਉਹ ਬੰਦਾ ਮੈਨੂੰ ਕਹਿੰਦਾ ਵੀ ਤੂੰ ਤਾਂ ਵਧੀਆ ਗਾਉਣਾ, ਤੂੰ ਆਪਣਾ ਗਾਣਾ ਲਿਖ, ਜਿਵੇਂ ਤੂੰ ਲੋਕਾਂ ਦੇ ਸੁਣਦਾ ਵਾ ਨੈੱਟ 'ਤੇ ਇੱਦਾਂ ਤੇਰੇ ਸੁਣਿਆ ਕਰਨਗੇ। ਬਸ ਉਹ ਗੱਲ ਹੀ ਲੈ ਉਹ ਸੂਈ ਸੀ ਨਾ ਜਿਹੜੀ, ਉਹ ਮੁੜ ਕੇ ਮੈਨੂੰ ਲੱਭਾ ਨਹੀਂ। ਕਹਿੰਦਾ ਉਹਨੇ ਮੈਨੂੰ ਇੱਦਾਂ ਕਿਹਾ ਸੀ ਵੀ ਕਹਿੰਦਾ ਤੂੰ ਲਿਖ ਆਪਣਾ ਗਾਣਾ ਅਤੇ ਆਪਾਂ ਤੇਰਾ ਰਿਕਾਰਡ ਕਰਾਵਾਂਗੇ, ਤੇਰਾ ਨੈੱਟ 'ਤੇ ਚਲਾਵਾਂਗੇ, ਮੈਂ ਕਰਾਵਾਂਗਾ। ਮੈਂ ਕਿਹਾ ਠੀਕ ਆ। ਉਹ ਮੈਂ ਲਿਖ ਤੇ ਮੈਂ 2 ਦਿਨਾਂ 'ਚ ਹੀ ਲਿਆ ਸੀ, ਠੀਕ ਆ। ਲੇਕਿਨ ਉਹ ਬੰਦਾ ਹਫ਼ਤਾ ਕੁ ਆਉਂਦਾ ਰਿਹਾ, ਉਹਨੂੰ ਮੈਂ ਪੁੱਛਦਾ ਰਿਹਾ ਵੀ ਕਰੀਏ। ਫਿਰ ਉਹ ਗਾਇਬ ਹੋ ਗਿਆ ਅਤੇ ਮੈਨੂੰ ਮੇਰੀ ਸੂਈ ਫਸ ਗਈ। ਮੈਂ ਕਿਹਾ ਹੁਣ ਨੈੱਟ 'ਤੇ ਆਉਣਾ ਵਾ, ਗਾਣਾ ਗਾਉਣਾ ਨੈੱਟ 'ਤੇ ਆਉਣਾ, ਕਿਉਂਕਿ ਮੈਨੂੰ ਵੀ ਇੱਦਾਂ ਲੱਗ ਰਿਹਾ ਸੀ ਮੈਂ ਸਹੀ ਗਾ ਰਿਹਾ। ਵੀ ਜਦੋਂ ਨੈੱਟ 'ਤੇ ਤੇਰਾ ਗਾਣਾ ਆਉਣਾ ਸੀ, ਉਹ ਗਾਣਾ ਕਿਵੇਂ ਲਿਆਂਦਾ ਨੈੱਟ 'ਤੇ? ਉਹਦੇ ਭਾਈ ਹੁਣ ਹਾਸਾ ਹੀ ਆਉਂਦਾ ਭਾਈ, ਪਿਛਲਾ ਸਾਰਾ ਕੁਝ ਦੇਖ ਕੇ। ਲੇਕਿਨ ਉਹਨਾਂ ਚੀਜ਼ਾਂ 'ਚੋਂ ਹੀ ਸਿੱਖਿਆ ਸਾਰਾ ਕੁਛ ਮੈਂ, ਜਿਹੜਾ ਉਹ ਖੱਜਲ ਹੋਇਆ ਮੈਂ 1-2 ਸਾਲ ਉਸੇ ਕਰਕੇ ਹੀ ਮੈਂ ਇੰਨਾ ਮਤਲਬ ਹੁਣ ਮੈਂ ਵਧੀਆ ਕਰ ਲੈਂਦਾ ਸਾਰਾ ਕੁਝ। ਉਹ ਗਾਣਾ ਬੜਾ ਔਖਾ ਆਇਆ ਭਾਈ। ਕਿਵੇਂ ਖੱਜਲ ਹੋਇਆ, ਕੀ ਕੀਤਾ ਪਹਿਲੇ ਗਾਣੇ ਲਈ? ਭਾਈ ਪਹਿਲਾ ਗਾਣਾ ਇੱਦਾਂ ਸੀ ਵੀ ਪਹਿਲਾਂ ਤਾਂ ਮੈਂ ਉਹ ਜਦੋਂ ਬੰਦਾ ਨਾ ਵੀ ਮਤਲਬ ਆਉਣਾ ਛੱਡ ਗਿਆ, ਫਿਰ ਮੇਰੇ ਸੂਈ ਸੀ ਦਿਮਾਗ 'ਚ ਵੀ ਇਹ ਗਾਣਾ ਹੁਣ ਆਪਾਂ ਗਾਣਾ ਕਰਨਾ, ਨੈੱਟ 'ਤੇ ਆਉਣਾ ਹੀ ਆਉਣਾ, ਸਿੰਗਿੰਗ ਕਰਨੀ। ਮੈਂ ਕੰਮ ਤੋਂ ਛੁੱਟੀ ਕਰਿਆ ਕਰਨੀ। ਹੁਣ ਗੱਲ ਹਾਸੇ ਵਾਲੀ, ਤੁਸੀਂ ਕਹਿਣਾ ਝੱਲਾ ਜਿਹਾ ਵਾ, ਕੰਮ ਤੋਂ ਛੁੱਟੀ ਹੋਣੀ ਨਾ, ਮੈਂ ਐਵੇਂ ਨਿਕਲ ਜਾਣਾ ਭਾਈ। ਲਾਹੌਰ ਮੈਂ ਨਵਾਂ ਆਇਆ ਸੀ, ਕੁਛ ਪਤਾ ਨਹੀਂ ਸੀ ਹੈ, ਐਂ ਗਲੀ ਨੂੰ ਨਿਕਲ ਜਾਣਾ ਅਤੇ ਲੋਕਾਂ ਕੋਲ ਪੁੱਛਦੇ ਫਿਰਨਾ ਵੀ ਕੋਕ ਸਟੂਡੀਓ ਕਿੱਥੇ ਆ। ਮੇਰੇ ਦਿਮਾਗ 'ਚ ਉਦੋਂ ਇੱਕ ਹੀ ਗੱਲ ਹੁੰਦੀ ਸੀ ਵੀ ਇੱਦਾਂ ਘਰਾਂ 'ਚ ਸਟੂਡੀਓ ਨਹੀਂ ਹੁੰਦੇ, ਇੱਕ ਹੀ ਸਟੂਡੀਓ ਆ, ਕੋਕ ਸਟੂਡੀਓ। ਉੱਥੋਂ ਗਾਣੇ ਰਿਕਾਰਡ ਹੁੰਦੇ ਆ। ਕੋਕ ਸਟੂਡੀਓ ਇੰਡੀਆ 'ਚ ਵੀ ਹੈਗਾ, ਬਾਹਰ ਦੇ ਮੁਲਕਾਂ 'ਚ ਵੀ, ਸਾਡੇ ਪਾਕਿਸਤਾਨ 'ਚ ਵੀ ਹੈਗਾ ਵਾ, ਵੀ ਇੱਦਾਂ ਦਾ ਸੀ ਦੇਣ 'ਚ ਕੋਕ ਸਟੂਡੀਓ ਦਾ। ਅਤੇ ਉਹ ਪੁੱਛਿਆ ਕਰਨਾ ਵੀ ਕੋਕ ਸਟੂਡੀਓ ਕਿੱਥੇ ਆ।
ਲੋਕਾਂ ਨੇ ਕਹਿਣਾ ਕਿਹੜਾ ਕਿੱਥੇ ਲੱਗਾ ਫਿਰਦਾ ਪੁੱਤਰ ਤੂੰ ਕੋਕ ਸਟੂਡੀਓ, ਇੱਥੇ ਨਹੀਂ ਹੈਗਾ, ਕਰਾਚੀ ਆ। ਫਿਰ ਪਤਾ ਲੱਗਿਆ ਵੀ ਕਰਾਚੀ ਆ। ਫਿਰ ਮੈਂ ਪਲਾਨ ਬਣਾ ਲਿਆ ਵੀ ਕਰਾਚੀ ਜਾਵਾਂਗਾ ਲੱਭਣ ਕੋਕ ਸਟੂਡੀਓ। ਫਿਰ 14 ਅਗਸਤ ਦਾ ਦਿਨ ਸੀ ਅਤੇ ਮੈਂ ਆਪਣੇ ਹੀ ਸ਼ਹਿਰ ਉਕਾੜੇ ਗਿਆ ਹੋਇਆ ਸੀ, ਮਤਲਬ ਛੁੱਟੀ 'ਤੇ ਗਿਆ ਸੀ ਉੱਥੋਂ ਨਾ। ਅਤੇ ਮੈਂ ਫੋਟੋ ਕਰਵਾ ਕੇ ਨਹੀਂ ਫਲੈਕਸਾਂ ਲਾਈ ਦੀਆਂ ਸੀ 14 ਅਗਸਤ ਦੀ ਮੁਬਾਰਕਬਾਦ ਹੋਵੇ ਅਤੇ ਇੱਦਾਂ, ਉਹ ਮੈਂ ਕਰਵਾਉਣ ਗਿਆ ਅਤੇ ਉਹਦੇ ਕੋਲ ਮੈਂ ਪੁੱਛ ਲਿਆ, ਮੈਂ ਕਿਹਾ ਯਾਰ ਜਿੱਦਾਂ ਆਹ ਤੁਹਾਡਾ ਫੋਟੋ ਵਾਲਾ ਸਟੂਡੀਓ ਆ, ਇੱਦਾਂ ਕੋਈ ਗਾਣੇ ਵਾਲਾ ਵੀ ਸਟੂਡੀਓ ਹੈਗਾ ਭਲਾ ਆਪਣੇ ਕਾੜੇ 'ਚ? ਉਹ ਵੀ ਸਟੂਡੀਓ ਨਾਮ ਪੜ੍ਹ ਕੇ ਲੱਗਾ? ਆਹੋ। ਅਤੇ ਉਹ ਕਹਿੰਦਾ ਹਾਂ, ਕਹਿੰਦਾ ਇੱਕ ਹੈਗਾ ਵਾ। ਉਹਨੇ ਮੈਨੂੰ ਬੰਦਾ ਦੱਸਿਆ ਅਤੇ ਮੈਂ ਤਾਂ ਦੂਜਾ ਦਿਨ ਨਹੀਂ ਪਾਇਆ, ਮੈਂ ਪਹੁੰਚ ਗਿਆ ਉਹਦੇ ਕੋਲ। ਮੈਂ ਗਾਣਾ ਕਰਨਾ। ਉਹਨੇ ਕਿਹਾ, ਉਹ ਬੰਦਾ ਸੀ ਵੀਡੀਓ ਵਾਲਾ ਜਿਹਦੇ ਕੋਲ ਉਹਨੇ ਭੇਜਿਆ, ਉਹਨੇ ਫਿਰ ਮੈਨੂੰ ਆਡੀਓ ਵਾਲਾ ਉੱਥੇ ਹੀ ਲਾਗੇ ਹੀ ਸਟੂਡੀਓ ਸੀ ਉੱਥੇ ਭੇਜਿਆ। ਬਸ ਫਿਰ ਉੱਥੇ ਹੀ ਜਿਹੜਾ ਖੱਜਲ ਹੋਇਆ ਨਾ ਮੈਂ ਬੜਾ ਉੱਥੇ ਖੱਜਲ ਹੋਇਆ ਭਾਈ। ਕਿੰਨੇ ਪੈਸੇ ਲੱਗੇ? ਪੈਸੇ ਤਾਂ ਸਮਝੋ ਵੀ ਮੰਗਿਆ ਉਹਨਾਂ ਨੇ 30,000 ਸੀ ਗਾਣੇ ਦਾ ਉਦੋਂ ਨਾ। ਅਤੇ ਪੈਸੇ ਵਾਹਵਾ ਹੀ ਲੱਗ ਗਏ ਭਾਈ। ਲੱਗਾ ਕੀ ਉੱਤੇ? ਹੈਂ? ਲੱਗਾ ਕੀ? ਲੱਗਾ ਸਮਝ ਲਓ ਵੀ 2 ਲੱਖ ਰੁਪਈਆ ਤਾਂ ਚਲੋ ਗਾਣੇ 'ਤੇ ਲੱਗ ਗਿਆ ਹੋਣਾ ਹੈ ਨਾ। ਅਤੇ ਉੱਦਾਂ ਮਤਲਬ 2-3 ਲੱਖ ਰੁਪਈਆ ਉੱਦਾਂ ਲੱਗ ਗਿਆ, ਮਤਲਬ ਵੀ 2.5 ਮਰਲੇ ਜ਼ਮੀਨ ਸੀ ਉਹ ਵੇਚੀ ਸੀ ਭਾਜੀ। 2.5 ਮਰਲੇ ਦਾ ਮਕਾਨ ਦਾ ਸਿਰ ਲੈ ਗਏ। ਉਹ ਦੱਸਾਂ ਕੀ ਸੀ ਭਾਜੀ, ਉਹਨਾਂ ਨੇ ਮੈਨੂੰ ਨਾ ਮਹੀਨਾ ਡੇਢ ਗੇੜੇ ਹੀ ਲਵਾਈ ਗਏ ਸਟੂਡੀਓ ਦੇ, ਮਤਲਬ ਕੱਲ੍ਹ ਆ ਜੀ ਕਰਦੇ ਹਾਂ, ਕੱਲ੍ਹ ਆ ਜੀ ਕਰਦੇ ਹਾਂ। ਅਤੇ ਉਹ ਮੈਂ ਜਾਇਆ ਕਰਨਾ, ਉਹਨਾਂ ਨੇ ਕਹਿ ਦਿਆ ਕਰਨਾ ਫਲਾਣੀ ਸ਼ੈ ਫੜੀ ਲਿਆਈ ਹੈ ਨਾ, ਉਹ ਲੈ ਜਾਇਆ ਕਰਨੀ। ਪਹਿਲਾਂ ਮੈਂ ਮੋਟਰਸਾਈਕਲ 'ਤੇ ਜਾਂਦਾ ਸੀ, ਠੀਕ ਆ, ਫਿਰ ਮੋਟਰਸਾਈਕਲ ਵੀ ਵਿਕ ਗਈ। ਇੱਕ ਮੇਰੇ ਕੋਲ ਰਕਸ਼ਾ ਹੁੰਦਾ ਸੀ, ਵੈਸੇ ਹੀ ਸ਼ੌਂਕ ਨੂੰ ਰੱਖਿਆ ਸੀ ਵੀ ਆਟੋ ਫੈਮਿਲੀ ਵਾਸਤੇ ਵੀ ਕਿਤੇ ਜਾਣ ਆਉਣ ਨੂੰ, ਉਹ ਵੇਚਤਾ। ਮੇਰੇ ਕੋਲ 3 ਮੋਟਰਸਾਈਕਲਾਂ ਹੁੰਦੀਆਂ ਸੀ ਭਾਈ। ਇੱਕ 2011 'ਚ ਲਈ ਸੀ ਚੈਨਾ ਦੀ ਮੋਟਰਸਾਈਕਲ ਨਾ, ਜਿਹੜੀ ਛੋਟੀ ਹੁੰਦੀ ਆਪਣੀ 75 cc, ਉਹ ਸੀ। ਫਿਰ ਮੈਨੂੰ ਮੋਟਰਸਾਈਕਲਾਂ ਦਾ ਸ਼ੌਂਕ ਸੀ, ਫਿਰ ਮੈਂ 125 ਲਿਆ। ਫਿਰ ਮੈਂ ਡੀਲੈਕਸ ਲਿਆ, ਉਹ ਇੱਦਾਂ ਦਾ ਟੈਂਕੀ ਵਾਲਾ ਉੱਚਾ ਜਿਹਾ ਜਿਹੜਾ ਹੁੰਦਾ। 3 ਮੋਟਰਸਾਈਕਲਾਂ ਸੀ ਮੇਰੇ ਕੋਲ, ਤਿੰਨੇ ਹੀ ਫੂਕੀਆਂ। ਇੱਕ ਹੈਗੀ ਮਤਲਬ 2 ਫੂਕੀਆਂ ਉਹਨਾਂ 'ਚੋਂ, ਇੱਕ ਰਕਸ਼ਾ ਫੂਕਿਆ ਅਤੇ 2.5 ਮਰਲੇ ਦਾ ਪਲਾਟ ਵੇਚਿਆ। ਮਤਲਬ ਗਾਣੇ 'ਤੇ ਭਾਵੇਂ ਪੈਸੇ ਮੇਰੇ ਉਦੋਂ 2 ਲੱਖ ਰੁਪਈਆ ਲੱਗਾ, ਲੇਕਿਨ ਉੱਦਾਂ ਮੇਰੇ ਪੈਸੇ ਬੜੇ ਲੱਗ ਗਏ। ਮਤਲਬ ਰੋਜ਼ ਜਾਇਆ ਕਰਨਾ ਸਟੂਡੀਓ, ਖਰਚਾ ਹੋ ਜਾਇਆ ਕਰਨਾ, ਫਿਰ ਇੱਧਰ ਉੱਧਰ ਨਿਆਣਾ ਪਾਨ ਲਿਆ, ਕੋਈ ਸਿਗਰਟ ਲਿਆ। ਹਾਂ 2-3 ਮਹੀਨੇ ਭਾਈ ਇੱਦਾਂ ਹੀ, ਉਹ ਬੜਾ ਉਦੋਂ ਰਿਕਾਰਡ ਹੋਇਆ। ਹਾਂ ਫਿਰ ਮੈਨੂੰ ਜਦੋਂ ਹੋ ਗਿਆ, ਉਹਦੀ ਵੀਡੀਓ ਬਣ ਗਈ। ਵੀਡੀਓ 'ਤੇ ਉਹ ਇਸ ਹਿਸਾਬ ਲਾ ਲਓ ਵੀ 2-2.5 ਮਹੀਨੇ ਜੇ ਗਾਣੇ 'ਤੇ ਲੱਗੇ ਅਤੇ ਓਨਾ ਹੀ ਟਾਈਮ ਵੀਡੀਓ ਹੋਣ 'ਤੇ ਲੱਗਾ। ਅੱਛਾ। ਅਤੇ ਹੁਣ ਤਾਂ ਆਪਾਂ 2 ਘੰਟੇ ਬਣਾ ਕੇ ਆ ਜਾਂਦੇ ਹਾਂ ਸਾਰਾ ਕੁਝ। ਵੀ ਉਦੋਂ ਦੇ ਹਿਸਾਬ ਨਾਲ ਜੇ ਹੁਣ ਸੋਚਾਂ ਤਾਂ ਬੜੀ ਹੈਰਾਨਗੀ ਹੁੰਦੀ ਵੀ ਯਾਰ ਉਦੋਂ ਪਤਾ ਜੀ ਨਹੀਂ ਸੀ ਭਾਈ ਕਿਸੇ ਸ਼ੈ ਦਾ ਵੀ ਕਿਵੇਂ ਹੁੰਦੀਆਂ ਚੀਜ਼ਾਂ, ਕੁਛ ਨਹੀਂ ਸੀ ਪਤਾ। ਇੱਕਦਮ ਦਿਮਾਗੋਂ ਵਿਹਲਾ ਸੀ ਮੈਂ, ਅਤੇ ਬਸ ਕਰੇਜ਼ ਸੀ ਵੀ ਕਰਨਾ। ਉਹ ਜਦੋਂ ਭਾਈ ਗਾਣਾ ਹੋ ਗਿਆ, ਨੈੱਟ 'ਤੇ ਆ ਗਿਆ, ਉਹ ਇਹ ਵੀ ਨਹੀਂ ਸੀ ਪਤਾ ਹੁੰਦਾ ਵੀ YouTube 'ਤੇ ਕਿਵੇਂ ਚਾੜਨਾ। ਅਤੇ ਉਹਨੇ ਜਿਹਨੇ ਵੀਡੀਓ ਕੀਤੀ ਸੀ ਉਹਨੇ ਹੀ ਚਾੜਿਆ YouTube 'ਤੇ, ਅਤੇ ਉਹ ਗਾਣਾ ਆ ਗਿਆ। ਪਹਿਲਾਂ ਤਾਂ 2-4 ਦਿਨ ਮੈਂ ਬੜਾ ਖੁਸ਼ ਵੀ ਗਾਣਾ ਆ ਗਿਆ। ਫਿਰ ਮੈਂ ਕਿਹਾ ਨਹੀਂ ਔਖਾ ਕੰਮ ਆ, ਇਹ ਨਹੀਂ ਹੋਣਾ ਗਾ ਵੀ ਹੋਰ ਨਹੀਂ ਹੋਣਾ। ਅਤੇ ਉਹ ਗਾਣਾ ਜਦੋਂ 5-7 ਦਿਨ 10 ਦਿਨ ਲੰਘੇ ਅਤੇ ਉਹ ਲੋਕ ਮੈਨੂੰ ਨਾ ਸ਼ਾਬਾਸ਼ ਦੇਣ ਲੱਗ ਗਏ ਵੀ ਵਧੀਆ ਗਾਣਾ ਗਾਇਆ ਤੂੰ। ਗਾਣਾ ਤਾਂ ਹੁਣ ਦੇ ਹਿਸਾਬ ਨਾਲ ਵੇਖਾਂ ਤਾਂ ਬੜਾ ਨਿਕੰਮਾ ਸੀ, ਅਤੇ ਲੋਕ ਮੈਨੂੰ ਕਹਿਣ ਲੱਗ ਗਏ ਵੀ ਵਧੀਆ ਗਾਇਆ ਤੂੰ, ਵਧੀਆ ਗਾਇਆ। ਉਹ ਮੈਨੂੰ ਚੀਜ਼ਾਂ ਮੋਟੀਵੇਟ ਕਰਨ ਲੱਗ ਗਈਆਂ ਵੀ ਕਰਾਂ ਯਾਰ ਇਹਨੂੰ ਹੋਰ ਅੱਗੇ ਕਰਾਂ। ਫਿਰ ਮੈਨੂੰ ਉਸ ਗਾਣੇ ਦਾ ਕਰਕੇ ਕਾਫੀ ਚੀਜ਼ਾਂ ਦਾ ਪਤਾ ਲੱਗ ਗਿਆ ਸੀ ਵੀ ਕਿਵੇਂ ਕੰਮ ਹੁੰਦੇ ਆ, ਵੀ ਇੰਨਾ ਔਖਾ ਨਹੀਂ ਆ ਕੰਮ। ਫਿਰ ਮੈਂ ਦੂਸਰਾ ਬਣਾਇਆ, ਫਿਰ ਮੈਂ ਤੀਸਰਾ ਬਣਾਇਆ, ਇੱਦਾਂ ਹੀ ਵੀ ਉਹ ਪਹਿਲੇ ਵਾਲੇ ਨਾਲੋਂ ਘੱਟ ਪੈਸੇ ਲੱਗੇ ਕਿਉਂਕਿ ਚੀਜ਼ਾਂ ਦਾ ਪਤਾ ਲੱਗ ਗਿਆ। ਅਤੇ ਫਿਰ ਚੌਥਾ ਕਿ 5ਵਾਂ ਗਾਣਾ ਸੀ ਮੇਰਾ ਜਦੋਂ ਤੁਹਾਨੂੰ ਮਿਲਿਆ ਮੈਂ। ਕਿਹੜਾ ਗਾਣਾ ਸੀ? ਮੈਂ ਉਹ ਸਾਬਰ ਸਿੱਧੂ ਨਾਲ ਕੀਤਾ ਸੀ ਜਿਹੜਾ ਕਿਸਾਨੀ ਵਾਲਾ, ਜਿਹੜਾ ਆਪਾਂ ਤੁਹਾਡੇ ਚੈਨਲ 'ਤੇ ਪਹਿਲੀ ਵਾਰੀ ਅਪਲੋਡ ਕੀਤਾ। ਉਹ ਵਾਇਰਲ ਉਹ ਥੋੜ੍ਹਾ ਜਿਹਾ ਹੋਇਆ ਸੀ। ਹਾਂਜੀ ਉਹ ਜ਼ਿਆਦਾ ਹੋਇਆ ਸੀ ਉਦੋਂ। ਮੈਨੂੰ ਉਸ ਗਾਣੇ ਤੋਂ ਮੈਨੂੰ ਲੱਗਿਆ ਸੀ ਵੀ ਯਾਰ ਵਾਹ। ਇੱਕ ਉਸ ਤੋਂ ਪਹਿਲੇ ਮੈਂ ਕੀਤਾ ਸੀ ਜਾਰੀਆਂ ਗਾਣਾ, ਉਹ ਮੇਰੇ ਕਾੜੇ 'ਚ ਵਾਹਵਾ ਹੋਇਆ ਸੀ, ਮੁੰਡਿਆਂ ਨੇ ਸੁਣਿਆ ਸੀ, ਮਤਲਬ 30,000 ਲੋਕਾਂ ਨੇ ਸੁਣਿਆ ਸੀ। ਮੇਰੇ ਵਾਸਤੇ ਬਹੁਤ ਸੀ। ਲੇਕਿਨ ਉਸ ਤੋਂ ਬਾਅਦ ਸਟੂਡੀਓ ਵਾਲਿਆਂ ਨੂੰ ਲੱਗਦਾ ਸੀ ਵੀ ਤੇਰੀ ਆਵਾਜ਼ ਵਧੀਆ ਵਾ, ਮੈਂ ਹੋਰ ਵਧੀਆ ਕਰਨ ਲੱਗ ਗਿਆ ਸੀ ਕੰਮ ਨਾ ਪਹਿਲੇ ਵਾਲੇ ਨਾਲੋਂ। ਮੈਨੂੰ ਪਤਾ ਮੈਂ ਵੀ 2 ਲੱਖ ਲੈ ਲੈਂਦਾ, ਮੈਂ ਤੁਹਾਡਾ ਫ੍ਰੀ ਕਰਦਾ ਹੈਗਾ। ਅੱਛਾ। ਅਤੇ ਉਹ ਜਿਹੜਾ ਕੀਤਾ ਸੀ ਆਪਾਂ ਕਿਸਾਨੀ ਵਾਲਾ, ਉਹਦੇ ਤੋਂ ਜਦੋਂ ਤੁਸੀਂ ਉਹ ਦਿੱਤਾ ਪਤਾ ਨਹੀਂ ਨੰਬਰ ਦਿੱਤਾ, ਉਹ ਮੈਨੂੰ ਸਾਰੀ ਰਾਤ ਉੱਧਰ ਨੂੰ ਫੋਨ ਆਏ ਜਦੋਂ ਆਪਾਂ ਕਿਸਾਨੀ ਵਾਲਾ ਕੀਤਾ ਸੀ। ਉਦੋਂ ਮੈਨੂੰ ਇੱਦਾਂ ਲੱਗਣ ਲੱਗ ਗਿਆ ਵੀ ਯਾਰ ਕਰਨਾ ਜਦੋਂ ਕੀਤਾ ਮੈਂ ਹੀਰੋ ਬਣ ਗਿਆ। ਹਾਂ ਉਹ ਸਿੰਗਰ ਬਣ ਗਿਆ। ਹਾਂ ਮੈਂ ਸਾਰੀ ਰਾਤ ਸੁੱਤਾ ਨਹੀਂ ਸੀ ਉਦੋਂ ਭਾਈ, ਜਦੋਂ ਕਿਸਾਨੀ ਵਾਲਾ ਗਾਣਾ ਆਪਾਂ ਕੀਤਾ ਨਾ। ਅਤੇ ਉਹ ਗਾਣਾ ਤੁਸੀਂ ਛੱਡਿਆ ਸ਼ਾਮ ਨੂੰ, ਜਦੋਂ ਆਪਣੀ ਗੱਲ ਹੁੰਦੀ ਸੀ ਭਾਜੀ ਛੱਡ ਦਿਓ ਗਾਣਾ,
ਤੁਸੀਂ ਸ਼ਾਮ ਨੂੰ ਗਾਣਾ ਛੱਡਿਆ ਵਾ ਤੇ ਮੈਨੂੰ ਫੋਨ ਆਉਣੇ ਸ਼ੁਰੂ ਹੋ ਗਏ, ਕਦੀ ਅਮਰੀਕਾ 'ਚ ਆ ਰਿਹਾ, ਕਦੀ ਕੈਨੇਡਾ 'ਚ ਆ ਰਿਹਾ, ਉੱਡ ਰਿਹਾ ਫਿਰ ਸਮਝ ਭਾਈ। ਉਤੋਂ ਮੇਰਾ ਮਤਲਬ ਵਰਸ ਬੜਾ ਵਧੀਆ ਸੀ ਉਹਦੇ 'ਚ ਨਾ, ਗਾਣੇ 'ਚ। ਕੀ ਸੀ ਤੁਹਾਡਾ ਵਰਸ? ਗਾਣਾ ਹੁਣ ਕਿਵੇਂ ਸੀ, ਜੱਟ ਪੁੱਤਰਿਆ ਮਾੜੇ, ਹੋ ਭੁੱਖੇ ਪੀਣ ਸਪਰੇ ਹਾਂ ਜੱਟ ਫਾਲ ਹੀ ਨਹੀਂ ਹੁੰਦੇ, ਲਾ ਲੋਕਾਂ ਲਿਆ ਹੁੰਦੇ ਲੋਕ ਲਾਲ ਹੀ ਨਹੀਂ ਹੁੰਦੇ, ਲੱਗਦਾ ਆ ਤੂੰ ਹਲੇ ਉਦਮ ਨਹੀਂ ਪੜਿਆ, ਹਕਲੀ ਸੂਲੀ ਸਿੰਘ ਭਗਤ ਸੀ ਚੜਿਆ, ਇੱਕ ਵਾਂਗ 1.25 ਲੱਖ ਤੇ ਤੂੰ ਹੁਣੇ ਨਹੀਂ ਓ ਡੱਕ, ਇੱਕ ਵਾਂਗ 1.25 ਲੱਖ ਤੇ ਤੂੰ ਹੁਣੇ ਨਹੀਂ ਓ ਡੱਕ, ਪਿੱਛੇ ਹਟਨੇ ਦੇ ਵਰਕੇ ਹੀ ਪਾੜੇ ਹਏ, ਹੋ ਜੱਟ ਪੁੱਤਰੇ ਆ ਮਾੜੇ, ਕੰਨ ਖੋਲ ਸੁਣ ਦਿੱਲੀ ਸਰਕਾਰੇ, ਜੱਟ ਪੁੱਤਰੇ ਆ ਮਾੜੇ। ਇਸੇ ਗਾਣੇ ਕਰਕੇ ਤੈਨੂੰ ਇੰਡੀਆ ਨਹੀਂ ਜਾਣ ਦੇਣਾ ਉਹਨਾਂ ਨੂੰ। ਏਦਾਂ ਹੁਣ ਪੋਡਕਾਸਟ ਵਿੱਚ ਨਾ ਕਹੋ ਭਾਈ, ਤੁਹਾਡੀ ਮਿਹਨਤ ਕਿਤੇ ਸੁਣ ਲੈਣ। ਤੇ ਕੀ ਕਹਿੰਦੇ ਹੁੰਦੇ ਵੀ ਸੜਿਆ ਮੁਰਦਾ ਫਿਰ ਬਾਹਰ। ਹਾਂਜੀ, ਤੇ ਉਹ ਗਾਣੇ ਤੋਂ ਬੜੀ ਇੱਜ਼ਤ ਮਿਲੀ ਤੁਹਾਡੇ ਕਰਕੇ ਭਾਜੀ। ਸਾਡੇ ਕਰਕੇ ਤੂੰ ਗਾਇਆ ਵਧੀਆ ਹੈ। ਤੇ ਫਿਰ ਚਲੋ ਆਪਾਂ ਤੁਹਾਡੇ ਕੋਲ ਆਏ ਤੇ ਤੁਹਾਡੇ ਨਾਲ ਫਿਰ ਜੁੜ ਗਏ, ਇਹ ਤੁਹਾਨੂੰ ਅੱਗੇ ਦੀ ਸਟੋਰੀ ਦਾ ਪਤਾ ਹੀ ਹੈ। ਨਹੀਂ ਤੇ ਫਿਰ ਪੋਡਕਾਸਟ ਆਪਾਂ ਕਾਹਦੇ ਲਈ ਕਰਨੇ ਜੀ, ਮੈਨੂੰ ਪਤਾ, ਮੈਨੂੰ ਤਾਂ ਪਤਾ ਦੱਸਣੀ ਤੇ ਲੋਕਾਂ ਨੂੰ। ਤੁਸੀਂ ਫਿਰ ਉਹ ਗੱਲਾਂ ਪੁੱਛ ਲਓ, ਹਾਂ ਤੁਹਾਨੂੰ ਤੇ ਪਤਾ, ਤੁਸੀਂ ਉਹ ਗੱਲਾਂ ਪੁੱਛ ਲਓ ਭਾਜੀ ਮੇਰੇ ਕੋਲੋਂ ਜਿਹੜੀਆਂ ਤੁਹਾਨੂੰ ਵੀ ਨਹੀਂ ਪਤਾ। ਅੱਛਾ, ਵੀ ਤੁਹਾਡੇ ਤੋਂ ਪਰਸਨਲ। ਚਲੋ ਉਹ ਸੁਣਾ, ਦੱਸ ਦੇ ਕੁਛ। ਉਹ ਕੀ ਦੱਸਾਂ ਭਾਈ, ਆਹੋ ਜਿਹੜੀਆਂ ਮੈਨੂੰ ਨਹੀਂ ਪਤਾ, ਹੁਣ ਤੈਨੂੰ ਉਹ ਤੁਸੀਂ ਪੁੱਛਣੀਆਂ ਨਾ ਚੀਜ਼ਾਂ ਤੁਹਾਡੇ ਜਦੋਂ ਦਿਮਾਗ ਚ ਆਊਗਾ। ਮੈਨੂੰ ਪਤਾ ਨਹੀਂ, ਤੈਨੂੰ ਪੁੱਛਾਂਗੇ ਮੈਂ ਉਹ ਤੂੰ ਦੱਸਣੀਆਂ। ਨਹੀਂ, ਕਿਸੇ ਵੀ ਚੀਜ਼ ਬਾਰੇ ਲੈ ਵੀ ਸਮੇਂ ਪਰਸਨਲ ਗੱਲਾਂ ਹੋਣਗੀਆਂ, ਤੈਨੂੰ ਮੈਨੂੰ ਨਹੀਂ ਪਤਾ ਤੇ ਤੈਨੂੰ ਮੈਂ ਪੁੱਛ ਨਹੀਂ ਸਕਦਾ। ਪੁੱਛਦਾ ਤੇ ਮੈਨੂੰ ਪਤਾ, ਉਹ ਗਿੱਲ ਰੌਂਤੇ ਦੀ ਕਿਤਾਬ ਹੈ ਨਾ, ਮੈਂ ਲਾਹੌਰ ਤੋਂ ਬੋਲ, ਉਹਨਾਂ ਗੱਲਾਂ ਦਾ ਮੈਨੂੰ ਪਤਾ ਵੀ ਤੂੰ ਉਹ ਜੇ ਮੇਰੇ ਤੋਂ ਲੁਕਾਈਆਂ ਤੇ ਗਿੱਲ ਨੇ ਕਿਤਾਬ 'ਚ ਲਿਖ ਦਿੱਤੀਆਂ ਹੈ। ਤੇ ਉਹ ਇਵੇਂ ਦੀ ਕੋਈ ਗੱਲ ਹੈਗੀ, ਦੱਸ ਦੇ। ਨਹੀਂ, ਐਵੇਂ ਦੀ ਗੱਲ ਹੋਈ ਜਿਹੜੀ ਤੁਹਾਨੂੰ ਉਦੋਂ ਪਤਾ ਲੱਗ ਗਈ ਸੀ। ਉਹ ਗੱਲ ਕੀ ਪਤਾ ਲੱਗ ਗਈ ਸੀ, ਮੈਂ ਵੀ ਦੱਸਦਾ। ਫਿਰ ਦੱਸ ਦੋ। ਇਹ ਤੂੰ ਦੱਸ ਕੀ ਸੀ ਗੱਲ। ਉਹ ਏਦਾਂ ਸੀ ਵੀ ਮੈਂ ਨਾ ਪਹਿਲਾਂ ਦਾਰੂ ਦੂਰੂ ਪੀ ਲੈਂਦਾ ਸੀ, ਤੇ ਆਪਾਂ ਉਹਨਾਂ ਨੂੰ ਦੱਸਣੀ ਹੈ ਨਾ, ਤੁਹਾਡੇ ਵੱਲ ਨਹੀਂ ਵੇਖਣਾ। ਮੈਂ ਦਾਰੂ ਦੂਰੂ ਮੈਂ ਪੀ ਲੈਂਦਾ ਸੀ ਸ਼ੁਰੂ ਤੋਂ, ਲੇਕਿਨ ਭਾਜੀ ਨੂੰ ਨਹੀਂ ਸੀ ਪਤਾ ਇਹ ਭਾਜੀ ਵਾਸਤੇ ਮੈਂ ਸੂਫੀ ਬੰਦਾ ਸੀ। ਤੇ ਫਿਰ ਜਿਹੜਾ ਉਹ ਜਦੋਂ ਗਿੱਲ ਰੌਂਤਾ ਆਇਆ, ਅਸੀਂ ਇੱਕ ਪਾਰਟੀ ਤੇ ਚਲੇ ਗਏ, ਅਮਰੀਕਾ ਦੀ ਪਾਰਟੀ ਸੀ, ਉਹਨਾਂ ਨੇ ਸਾਨੂੰ ਬੁਲਾਇਆ ਸੀ ਇੱਥੇ ਗੁਰੂਬਾਗ 'ਚ, ਉਹਨਾਂ ਨੇ ਕੀਤਾ ਸੀ DH। ਉਹਨਾਂ ਨੇ ਸਾਨੂੰ ਮਹਿਮਾਨੇ ਖਸੂਸੀ ਬੁਲਾਇਆ, ਅਸੀਂ ਚਲੇ ਗਏ ਉੱਥੇ। ਭਾਈ ਸਾਰੇ ਇੰਗਲਿਸ਼ ਟਾਈਪ ਲੋਕ ਸੀ, ਤੇ ਮੈਂ ਤਾਂ ਪਹਿਲੀ ਵਾਰੀ ਉਹ ਮਹਿਫਿਲ ਵੇਖੀ ਸੀ ਉੱਦਾਂ ਦੀ। ਉਹ ਭਾਈ ਦਾਰੂ ਚੱਲਣ ਡਈ, ਉਹ ਏਡੇ ਏਡੇ ਗਲਾਸ ਸੀ, ਵਿੱਚ ਢੇਲੀਆਂ ਬਰਫ਼ ਦੀਆਂ ਪਾਈਆਂ ਸੀ, ਤੇ ਉਹ ਭਰ ਕੇ ਬੰਦਾ ਅੰਦਰੋਂ ਲਿਆਵੇ ਭਰ ਕੇ, ਤੇ ਲਿਆ ਕੇ ਬੀਬੀਆਂ ਵੀ ਵਿੱਚ ਬੈਠੀਆਂ ਪੀਣ ਡਈਆਂ, ਬੰਦੇ ਵੀ। ਮੈਂ ਤਾਂ ਵੇਖ ਕੇ ਹੈਰਾਨ ਹੋ ਗਿਆ। ਮੈਂ ਤੇ ਗਿੱਲ ਰੌਂਤਾ ਵੀ ਜਾ ਕੇ ਬਹਿ ਗਏ ਉੱਥੇ, ਤੇ ਉਹਨਾਂ ਨੇ ਭਾਈ ਸੁਲਾਹ ਮਾਰੀ। ਜਿਹੜਾ ਬੰਦਾ ਲਿਆ ਕੇ ਦੇਣ ਡਿਆ ਸੀ ਨਾ, ਉਹ ਹੁਣ ਉਹਨੇ ਗਲਾਸ ਚੱਕਿਆ ਹੋਇਆ ਆਪਣਾ, ਤੇ ਰੌਂਤੇ ਨੂੰ ਉਹਨੇ ਕੀਤਾ ਇਦਾਂ ਕਰਕੇ। ਰੌਂਤਾ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਪੀਣਾ, ਤੇ ਉਹਨੇ ਜਦੋਂ ਮੈਨੂੰ ਕੀਤਾ ਤੇ ਮੈਂ ਰੌਂਤੇ ਵਾਲੇ ਵੇਖਿਆ। ਰੌਂਤਾ ਕਹਿੰਦਾ ਹਾਂ ਪੀਣਾ ਮੈਂ ਤੂੰ? ਮੈਂ ਕਿਹਾ ਯਾਰ ਪੀ ਲਵਾਂਗਾ ਜੇ ਭਾਰਨਾ ਸਾਨੂੰ ਨਹੀਂ ਦੱਸੇਗਾ, ਕਿਉਂਕਿ ਮੇਰਾ ਵੀ ਦਿਲ ਫੜਕਣ ਡਿਆ ਸੀ ਉਦੋਂ ਵੀ ਸਾਰੇ ਏਦਾਂ ਮਜ਼ੇ ਨਾਲ ਪੀਣ ਡਏ। ਅੱਛਾ ਫਿਰ ਹੋਰ ਗੱਲ, ਉਹ ਬੜੀ ਫਨੀ ਗੱਲ ਆ ਭਾਜੀ। ਉਹ ਭਾਈ ਰੌਂਤੇ ਨੇ ਕਿਹਾ ਪੀ ਪੀ, ਆਪਾਂ ਕਿਉਂ ਦੱਸਣਾ ਭਾਰਨਾ ਨੂੰ। ਹੁਣ ਉਦੋਂ ਮੈਨੂੰ ਨਹੀਂ ਸੀ ਪਤਾ ਵੀ ਰੌਂਤਾ ਕਿਤਾਬ ਲਿਖਣ ਡਿਆ, ਮੈਨੂੰ ਬਾਅਦ ਚ ਪਤਾ ਲੱਗਿਆ ਵੀ ਲਿਖਣ ਡਿਆ। ਉਦੋਂ ਤੱਕ ਉਹਨੇ ਮੈਨੂੰ ਨਹੀਂ ਸੀ ਦੱਸਿਆ ਵੀ ਲਿਖਣ ਡਿਆ ਮੈਂ, ਲੇਕਿਨ ਉਹ ਲੱਗਾ ਰਹਿੰਦਾ ਸੀ ਹਰ ਟਾਈਮ, ਭਾਵੇਂ ਗੱਲਾਂ ਜੋ ਵੀ ਹੋਵੇ। ਤੇ ਉਹ ਭਾਈ ਬੰਦਾ, ਮੈਂ ਕਿਹਾ ਹਾਂਜੀ ਹਾਂਜੀ ਲੈ ਆਓ। ਉਹਦੇ ਭਾਈ ਪੀਣ ਡਏ ਸੀ, ਹੁਣ ਏਦਾਂ ਉਹਨਾਂ ਨੇ ਰੱਖ ਦੇਣੀ ਕਰਕੇ ਰੱਖ ਦੇਣੀ, ਤੇ ਮਜ਼ਾ ਲੈ ਰਹੇ। ਸਿੰਗਰ ਕੋਲ ਆਇਆ ਸੀ, ਗਾਣੇ ਗੁਣੇ ਸੁਣਦੇ ਪਏ ਸੀ ਉਹਦੇ ਕੋਲ, ਤੇ ਮੈਨੂੰ ਉਹਨੇ ਗਲਾਸ ਲਿਆ ਕੇ ਦਿੱਤਾ। ਏਦਾਂ ਉਹਨੇ ਗਲਾਸ ਫੜਾਇਆ ਤੇ ਜਾ ਕੇ ਬਹਿ ਕੇ ਉਹਨੇ ਆਪਣਾ ਗਲਾਸ ਚੱਕਿਆ ਤੇ ਮੇਰਾ ਵਿਹਲਾ। ਮੈਂ ਉਹਨੂੰ ਕਿਹਾ ਉਹ ਭਾਈ ਉਹ ਪੀਣੀ ਪੂਣੀ ਨਹੀਂ ਜਾਂਦੀ ਸੀ, ਤੇ ਬਸ ਸੱਟ ਗਿਆ ਮੈਂ। ਉਹ ਫੇਰ ਭਾਈ ਗਿਆ, ਫੇਰ ਲਿਆ, ਮੈਨੂੰ ਬੜਾ ਵਧੀਆ ਲੱਗਿਆ। ਮੈਂ ਕਿਹਾ ਤੂੰ ਕਟੱਗਿਆ ਸਾਰੀ, ਉਹ ਇੱਕ ਇੱਕ ਘੁੱਟ ਕਰਕੇ ਪੀਂਦੇ, ਤੇ ਮੈਂ ਤੇ ਮਾਣ ਜਿਹਾ ਮਹਿਸੂਸ ਕਰਦਾ। ਤੂੰ ਤਾਂ ਚੌਧਰੀ ਬਣਿਆ। ਆਹੋ, ਉਹ ਭਾਈ ਦੂਸਰਾ ਗਲਾਸ ਫੜਾਇਆ, ਜਾ ਕੇ ਬੈਠਾ, ਉਹਨੇ ਆਪਣਾ ਗਲਾਸ ਚੱਕ ਕੇ ਘੁੱਟ ਲਾਇਆ, ਇੱਧਰ ਉੱਧਰ ਵੇਖ ਕੇ ਜਦੋਂ ਮੇਰਾ ਧਿਆਨ ਹੋਇਆ, ਮੈਂ ਕਿਹਾ ਰੌਂਤੇ ਵੀ ਸ਼ਰਮ ਆ ਗਈ, ਕਹਿੰਦਾ ਬਸ ਕਰ। ਉਹ ਗੱਲ ਫਿਰ ਰੌਂਤੇ ਭਾਈ ਨੇ ਜਿਹੜਾ ਨਾ ਕਿਤਾਬ 'ਚ ਲਿਖਤੀ ਭਾਈ ਡਾਇਰੈਕਟ ਸਾਰੀ ਜੋ ਹੋਇਆ ਉਹਨੇ ਛਾਪਤਾ। ਫਿਰ ਉਹ ਗੱਲ ਕਿਤਾਬ ਦਾ ਇੱਕ ਮੁੱਦਾ ਬਣ ਗਈ। ਹਾਂ ਭਾਈ, ਮੁੱਦਾ ਬਣ ਗਈ। ਉਹ ਮੈਂ ਲਾਹੌਰ ਤੋਂ ਬੋਲਦਾ ਵੀ ਗਿੱਲ ਨੇ
ਜੋ ਕੁਛ ਇੱਥੇ ਹੋਇਆ ਪਾਕਿਸਤਾਨ ਨੂੰ ਸਾਰਾ ਕੁਝ ਏਟੂ ਵਾਹ ਭਾਈ ਕਮਾਲ। ਪਹਿਲੀ ਵਾਰੀ ਕੁਛ ਇਦਾਂ ਦਾ ਹੈ ਵੀ ਜੋ ਉਹਨੇ ਸਭ ਕੁਝ ਲਿਖਿਆ, ਉਹਨੇ ਸੱਚ ਲਿਖਿਆ, ਜੋ ਉਹਨੂੰ ਲੱਗਿਆ ਨਾ, ਉਹਨੇ ਕੋਈ ਪਰਦਾ ਨਹੀਂ ਰੱਖਿਆ ਕਿਸੇ ਚੀਜ਼ ਤੋਂ, ਕੋਈ ਉਹਨੇ ਨੈਗੇਟਿਵਿਟੀ ਲਗਾਉਣ ਦੀ ਨਹੀਂ ਕੋਸ਼ਿਸ਼ ਕੀਤੀ, ਕੋਈ ਉਹਨੇ ਅੱਛਾਈ ਲਗਾਉਣ ਦੀ ਨਹੀਂ ਕੋਸ਼ਿਸ਼ ਕੀਤੀ। ਜੋ ਹੋਇਆ ਨਾ ਰੀਅਲ ਚ ਉਹਨੇ ਸਾਰਾ ਕੁਝ ਲਿਖਿਆ। ਤੁਸੀਂ ਕਿਤਾਬ ਪੜ੍ਹ ਸਕਦੇ ਹੋ। ਹੈਲੋ, ਮੈਂ ਲਾਹੌਰ ਤੋਂ ਬੋਲਦਾ। ਅੱਛਾ, ਉਦੋਂ ਫਿਰ ਮੈਨੂੰ ਪਤਾ ਲੱਗਿਆ, ਮੈਂ ਫਿਰ ਸਮੀ ਨੂੰ ਪੁੱਛਿਆ, ਮੈਂ ਹਾਂ ਬਈ ਕਰ ਲਈ ਦਾ ਹਿਸਾਬ ਕਿਤਾਬ। ਅੱਛਾ ਸਮੀ, ਇਹ ਦੱਸੇ ਤੇ ਗੱਲਾਂ ਚਲੋ ਸ਼ੁਗਰ ਮੇਲੇ ਦੀਆਂ ਨਾਲ ਹੁੰਦੀਆਂ ਰਹਿਣਗੀਆਂ, ਕਰਦੇ ਰਹਾਂਗੇ। ਤੇ ਕਦੀ ਇਸ ਤਰ੍ਹਾਂ ਦੀ ਐਮਬੈਰਸਮੈਂਟ ਵੀ ਫੀਲ ਹੋਈ? ਐਮਬੈਰਸਮੈਂਟ ਦਾ ਵੀ ਪਤਾ ਲੱਗ ਗਿਆ ਹੋਊ, ਕਦੀ ਸ਼ਰਮਿੰਦਗੀ ਹੋਈ ਹੋਵੇ ਕਿ ਕਿਤੇ ਗਾਉਂਦਾ ਮੈਂ ਤੇ ਬਹੁਤ ਮਾੜਾ ਗਾਤਾ ਹੈ? ਮਾੜਾ ਗਾਤਾ ਹੈ ਭਾਈ। ਕੌਨਫੀਡੈਂਸ ਸ਼ੁਰੂ ਤੋਂ ਹੀ ਆਪਾਂ ਆਪਣਾ ਹਾਈ ਰੱਖਿਆ ਵੀ ਜੇ ਗਾਉਣਾ ਵਾ ਗਾ ਦੇਣਾ ਵਾ, ਕਿਉਂਕਿ ਸੁਣਨ ਵਾਲੇ ਮਾੜਾ ਉਹਨੂੰ ਹੀ ਪਤਾ ਲੱਗਣਾ ਵਾ ਜਿਹਨੂੰ ਗਾਉਣਾ ਹੁੰਦਾ ਵਾ ਜਾਂ ਜਿਹਨੂੰ ਇਸ ਚੀਜ਼ ਦੀ ਨੌਲੇਜ ਆ, ਹਨਾ। ਜਿਹੜੇ ਨਵੇਂ ਬੰਦੇ ਆ ਉਹ ਤੇ ਅੱਜ ਕੱਲ ਜਿਵੇਂ ਕਿਵੇਂ ਦੇ ਗਾਣੇ ਆਈ ਜਾਂਦੇ, ਸਾਰੇ ਬਸ ਸੁਣੀ ਜਾਂਦੇ, ਉਹ ਇੰਜੋਏ ਕਰਦੇ, ਬਸ ਉਹਨਾਂ ਨੂੰ ਨਹੀਂ ਪਤਾ ਚੀਜ਼ਾਂ ਦਾ। ਤੇ ਉਹਨਾਂ ਕੁ ਅਲਹਮਦੁਲਿਲਾ ਮੈਨੂੰ ਪਤਾ ਵਾ ਵੀ ਮੇਰੇ 'ਚ ਹੈ ਵਾ ਕਿ ਮਤਲਬ ਆਮ ਬੰਦੇ ਨੂੰ ਇੰਨੀ ਛੇਤੀ ਮਾੜਾ ਨਹੀਂ ਲੱਗ ਸਕਦਾ। ਜਿਹੜਾ ਬਹੁਤਾ ਬੰਦਾ ਬਰੀਕੀ ਵਾਲਾ ਨਾ, ਜੇ ਮੇਰੇ ਕੋਲ ਕੋਈ ਗਲਤੀ ਹੋਊਗੀ ਵੀ ਤੇ ਉਹਨੂੰ ਪਤਾ ਲੱਗੂਗੀ, ਐਵੇਂ ਨਹੀਂ ਕਿਸੇ ਨੂੰ ਪਤਾ। ਹਾਂ ਨਹੀਂ, ਉਹ ਇੱਕ ਥਾਂ ਖਾੜਾ ਲਾਇਆ ਸੀ, ਉਹ ਮੁਸਕਾਨ ਨਸ਼ਾਈ ਦੇ ਨਾਲ। ਹਾਂਜੀ, ਤੇ ਉੱਥੇ ਸਮੀ ਨੇ ਗਾਇਆ ਇਹ ਖਾੜਾ ਦੇ ਨਾਮ ਹੈ ਨਾ, ਮੈਂ ਨਾ ਕਮਾਲ ਇਵੇਂ ਦੀ ਹੋਵੇ ਨਾ ਆਰਟਿਸਟ ਨਾਲ, ਜਿਵੇਂ ਮੁਸਕਾਨ ਹੈ। ਉਹਦਾ ਮੈਨੂੰ ਪਹਿਲਾਂ ਲੱਗਦਾ ਸੀ ਵੀ ਨਹੀਂ ਕੀ ਹੋਣਾ ਉਹਦੇ, ਪਰ ਮੁਸਕਾਨ ਨਸ਼ਾਈ ਉਹਨੇ ਬਹੁਤ ਤਗੜਾ ਖਾੜਾ ਲਾਇਆ ਉਹਦੇ ਬੰਨਿਆ, ਬਹੁਤ ਸਮੀ ਨੇ ਪੂਰੇ ਰੰਗ ਬੰਨੇ। ਹਾਂਜੀ, ਰੰਗ ਬੰਨੇ। ਇੱਕ ਕੋਲੈਬੋਰੇਸ਼ਨ ਦੀ ਗੱਲ ਵੀ ਆਪਾਂ ਕਰਾਂਗੇ ਵੀ ਇਹਦੇ ਨਾਲ ਕਰਨੀ ਕਿ ਨਹੀਂ ਕਰਨੀ, ਵੀ ਜਦੋਂ ਖਾੜਾ ਲਾਇਆ ਤੇ ਤੇਰੀ ਆਵਾਜ਼ ਕਿਉਂ ਡੋਲਣ ਲੱਗ ਪਈ? ਉਹ ਭਾਈ ਮੈਂ ਦੱਸਦਾ, ਉਦਾਂ ਤੇ ਮੈਂ ਚਲੋ ਵੀ ਜਿੱਥੇ ਮੈਨੂੰ ਕੋਈ ਕਹਿ ਦੇ ਮੈਂ ਸ਼ੁਰੂ ਹੋ ਜਾਂਦਾ ਗਾਉਣ। ਉਦਣ ਹੁਣ ਤੁਹਾਨੂੰ ਮੈਂ ਪੂਰੀ ਸਵੇਰ ਤੋਂ ਲਾ ਕੇ ਤੁਸੀਂ ਸ਼ਾਮ ਤੱਕ ਦੇਖੋਗੇ ਨਾ, ਫਿਰ ਤੁਹਾਨੂੰ ਪਤਾ ਲੱਗੇਗਾ ਵੀ ਕਿਉਂ ਸੀ ਉਹ। ਸਵੇਰ ਤੋਂ ਅਸੀਂ ਉੱਠੇ, ਸਾਡੇ ਕੋਲ ਆਏ ਸੀ ਮਹਿਮਾਨ 30-32 ਜਣੇ, ਸਰਦਾਰ ਵੀਰ ਫੈਮਲੀਆਂ, ਹਨਾ। ਉਹਨਾਂ ਨੂੰ ਬੱਸ 'ਚ ਅਸੀਂ ਲੈ ਕੇ ਗਏ ਕਰਤਾਰਪੁਰ ਸਾਹਿਬ। ਸਵੇਰੇ ਨਾਸ਼ਤਾ ਕਰਕੇ ਤੁਰੇ, ਉੱਥੇ ਗਏ, ਸ਼ਾਮ ਨੂੰ ਰਾਤ ਨੂੰ ਅਸੀਂ ਵਾਪਸ ਮੁੜੇ ਤੇ ਸਿੱਧਾ ਉੱਥੇ ਆਏ ਤੇ ਖਾਧਾ ਕੁਛ ਨਹੀਂ ਭਾਈ। ਠੀਕ ਹੈ, ਮਤਲਬ ਭੁੱਖਣਾ ਅੰਦਰ। ਮੈਂ ਸਹੀ ਗੱਲ ਮੈਂ ਦੱਸਦਾ ਸਹੀ ਗੱਲ। ਨਹੀਂ ਉਹ ਗੱਲ ਨਹੀਂ, ਉਹ ਤਾਂ ਫਿਰ ਸਿਚੁਏਸ਼ਨ ਉਦਾਂ ਦੀ ਬਣ ਗਈ ਨਾ ਭਾਜੀ। ਮੈਂ ਉਹਦੇ ਫੋਟੋ ਵੀ ਲਾਉਂਗਾ, ਵੀਡੀਓ ਵਿੱਚ ਲਾਉਂਗਾ ਵੀ ਜਦੋਂ ਸਮੀ ਗਾਉਣ ਲੱਗ ਪਿਆ ਨਾ ਤੇ ਉਧਰੋਂ $100 ਦੇਣ ਲੱਗ ਪਏ। ਹਾਂ, ਡਾਲਰ ਆਇਆ ਉਹਨਾਂ ਨੇ। ਜਦੋਂ ਡਾਲਰ ਗਿਆ ਨਾ 2 ਘਜ਼ਾਰੇ ਦੇ ਕੋਲ, ਤੇ ਸਮੀ ਤੇ ਬੋਤਲ ਗਿਆ ਵੀ ਮੈਂ ਉਹ ਦੱਸਦਾ ਬਈ ਏਦਾਂ ਨਹੀਂ ਸੀ ਭਾਈ। ਮੈਂ ਤੁਹਾਨੂੰ ਪੂਰੀ ਸਿਚੁਏਸ਼ਨ ਦੱਸਦਾ। ਫਿਰ ਮੈਂ ਸੋਚਿਆ ਨਾ ਵੀ ਹੋਇਆ ਕਿੱਦਾਂ ਹੈ ਭਾਈ। ਜਦੋਂ ਭੁੱਖ ਕੜੋਲ ਨਿਕਲੇ, ਮੈਂ ਭੁੱਖ ਤੇ ਜਦੋਂ ਉਹ ਗਾਉਣ ਡਈ ਸੀ ਸਿੰਗਰ ਆਲਰੇਡੀ ਪਹਿਲਾਂ ਬੜਾ ਸੋਹਣਾ, ਤੇ ਉਹਨਾਂ ਨੇ ਕਿਹਾ ਜੀ ਰੋਟੀ ਖੋਲ ਦਿਓ। ਰੋਟੀ ਖੁੱਲ ਗਈ, ਉਹਨਾਂ ਨੇ ਬੱਸ ਕਰਤੀ, ਰੋਟੀ ਖਾਣ ਲੱਗੇ। ਸਿੰਗਰ ਰੋਟੀ ਖਾਣ ਲੱਗ ਗਈ ਤੇ ਹਲੇ ਮਜੀਸ਼ੀਅਨ ਸੀ ਨਾ ਜਿਹੜੇ, ਉਹ ਹਲੇ ਤਿਆਰੀ ਤੁਰੀ ਕਰਨ ਲੱਗੇ ਸੀ ਰੋਟੀ ਖਾਣ ਦੀ। ਉਹਨਾਂ ਨੇ ਆਪਣਾ ਢੱਕਣਾ ਸੀ ਸਮਾਨ ਸਾਰਾ। ਮੈਂ ਏਦਾਂ ਪਲੇਟ ਨੂੰ ਹੱਥ ਪਾਇਆ, ਏਦਾਂ ਕੁਲਵੰਤ ਨੇ ਮੇਰਾ ਹੱਥ ਫੜ ਲਿਆ, ਕਹਿੰਦਾ ਹੁਣ ਤੂੰ ਗਾ। ਹੁਣ ਉੱਥੇ ਮੈਂ ਨਾ ਕਰਨ ਜੋਗਾ ਵੀ ਨਹੀਂ, ਭੁੱਖ ਵੀ ਲੱਗੀ ਉਦੋਂ, ਭੁੱਖ ਵੀ ਅੰਤਾਂ ਨਹੀਂ ਬੁੰਦ ਲਿਆ ਪਿਆ ਮੈਂ। ਇਹ ਨਾ ਉਹ ਗੱਲ ਹੋ ਗਈ ਵੀ ਗੁਰਜੰਟ ਆਇਆ ਨਾ, ਆਂਦਾ ਵੀ ਸਾਡੇ ਪਿੰਡ ਦਾ ਬੰਦਾ ਉਹਦਾ ਨਾਂ ਲੈਂਦਾ, ਉਹਨਾਂ ਨੇ ਬਿਜਲੀ ਕੁੱਤੀ ਰੱਖੀ ਦੜਾਉਣ ਵਾਲੀ। ਆਂਦਾ ਵੀ ਉਹ ਸਾਲ ਪੂਰਾ ਤਿਆਰੀ ਕਰਾਉਂਦਾ ਰਿਹਾ ਜਿਵੇਂ ਤੂੰ ਸਿੰਗਿੰਗ ਦੀ ਤਿਆਰੀ ਕਰਦਾ ਰਿਹਾ, ਤੇ ਜਦੋਂ ਆਇਆ ਨਾ ਮੌਕਾ ਨੂੰ ਭਜਾਉਣ ਦਾ, ਤੇ ਉਹ ਸਵੇਰ ਦੇ ਆਏ ਸੀ ਘੁੜਕੇ ਤੇ ਬਹਿ ਕੇ ਨਾ ਪਿੰਡੋਂ ਆਇਆ ਤੇ ਕੁੱਤੀ ਨੂੰ ਖਵਾਇਆ ਵੀ ਕੁਛ ਨਾ ਵੀ ਇਹਨੇ ਦੌੜੂਗੀ ਨਾ। ਤੇ ਆਂਦਾ ਉਦੋਂ ਸ਼ਾਮ ਹੋ ਗਈ, ਲੇਟ ਹੋ ਗਈ, ਜਦੋਂ ਦੌੜ ਸ਼ੁਰੂ ਹੋ ਗਈ ਨਾ ਰੇਸ ਕੁੱਤਿਆਂ ਦੀ, ਉਹਨਾਂ 3 ਕੁੱਤੇ ਛੱਡੇ ਨਾ, ਕਹੇ ਬਿਜਲੀ ਆ ਗਈ ਆ ਬਾਈ, ਬਿਜਲੀ ਛਾ ਗਈ ਹੈ ਬਾਈ। ਆਂਦਾ ਉਧਰੋਂ ਬਾਬਾ ਪ੍ਰਸ਼ਾਦ ਵੰਡਣ ਡਿਆ ਪਿਆ ਲੰਗਰ, ਆਂਦਾ ਐ ਕੁੱਤੇ ਛੱਡੀਏ ਤੇ ਬਿਜਲੀ ਗਈ ਸਿੱਧੀ ਲੰਗਰ ਵੱਲ। ਬਿਜਲੀ ਦੌੜ ਚ ਨਹੀਂ ਭੱਜੀ, ਬਿਜਲੀ ਲੰਗਰ ਵੱਲ ਗਈ। ਬਿਜਲੀ ਵਾਲੀ ਸਿਚੁਏਸ਼ਨ ਸਾਡੀ, ਮੇਰੀ ਤੇ ਬਿਜਲੀ ਦੀ ਸਿਚੁਏਸ਼ਨ ਸੇਮ ਸੀ ਭਾਈ। ਤੁਹਾਨੂੰ ਸਹੀ ਦੱਸਾਂ, ਮੈਂ ਇਦਾਂ ਪਲੇਟ ਨੂੰ ਹੱਥ ਪਾਇਆ ਤੇ ਇਦਾਂ ਉਹਨੇ ਮੇਰਾ ਹੱਥ ਪਾ ਲਿਆ ਕੁਲਵੰਤ ਭਾਈ ਨੇ। ਤੇ ਜੀ ਵੀ ਬਹੁਤ ਪਿਆਰ ਵਾਲੇ ਸੀ। ਫਿਰ ਮੇਰੇ ਕੋਲ ਨਾ ਨਹੀਂ ਹੋਈ, ਤੇ ਪਹਿਲਾਂ ਮੈਂ ਉਹਨਾਂ ਨੇ ਪਹਿਲੀ ਵਾਰੀ ਕਿਹਾ ਵੀ ਮਿਰਜ਼ਾ ਹੀ ਸੁਣਾ। ਪਹਿਲਾਂ ਮਿਰਜ਼ਾ ਮੈਂ ਗਾਇਆ ਖੜਕ ਕੇ ਨਾ ਪੂਰਾ ਮਿਰਜ਼ਾ, ਉਸ ਤੋਂ ਬਾਅਦ ਬੱਕਰੀ ਬਹਿ ਗਈ। ਸੰਗ ਬਹਿ ਗਿਆ ਭਾਈ ਮੇਰਾ, ਅੱਕੇ ਥੱਕੇ ਹੁਣ ਕੀ ਕਰੀਏ। ਅੱਛਾ, ਇਹ ਹੁਣ ਬੋਲੀਆਂ ਜਿਵੇਂ ਆਪਾਂ ਵੇਖਿਆ ਵੀ ਖੋੜਾ ਲੱਗਾ ਸੀ, ਮੈਨੂੰ ਲੱਗਦਾ ਵੀ ਇੱਥੇ ਆਪਣੇ ਵੀ ਇੱਧਰ
ਉਧਰਲੇ ਪੰਜਾਬ ਬਹੁਤ ਖਾੜੇ ਲੱਗਦੇ ਵਿਆਹਾਂ ਤੇ ਇੱਧਰ ਵੀ ਇਹ ਕੰਮ ਸ਼ੁਰੂ ਹੋਣਾ ਚਾਹੀਦਾ, ਮਤਲਬ ਵੀ ਖਾੜੇ ਖੁੜੇ ਲਾਇਆ ਕਰ ਤੁਸੀਂ। ਹਾਂ ਭਾਈ ਗੱਲ ਤੱਤੀ ਆ, ਪਰ ਮੈਂ ਕਰ ਦੇਣਾ ਬਾਅਦ ਚੰਗੀ ਨਾ ਲੱਗੇ ਭਾਵੇਂ ਕਰ ਦੇਣਾ। ਇੱਥੇ ਇਦਾਂ ਵਾ ਭਾਈ ਵੀ ਆਪਣੇ ਕਹਿੰਦੇ ਆ ਵੀ ਇਹ ਗੁਨਾਹ ਆ ਜੀ, ਗਾਣੇ ਨਹੀਂ ਸਿੰਗਰ ਨਹੀਂ ਬੁਲਾਉਣਾ, ਖਾੜਾ ਨਹੀਂ ਲਵਾਉਣਾ, ਤੇ ਕੰਜਰੀਆਂ ਬਾ ਕੇ ਉਹਨਾਂ ਦੇ ਪੈਸੇ ਛੱਡ ਦਿੰਦੇ ਹਨਾ। ਇਹਨੇ ਇਹ ਚੀਜ਼ ਦਾ ਜੇ ਗੁਨਾਹ ਵਾ ਤੇ ਉਹ ਕਿਹੜਾ ਸਵਾਬ ਆ ਜਿਹੜਾ ਤੁਸੀਂ ਕਰਨ ਡੈ ਜੇ। ਤੇ ਮੈਨੂੰ ਵੀ ਲੱਗਦਾ ਵਾ ਵੀ ਖਾੜੇ ਲੱਗਣੇ ਚਾਹੀਦੇ, ਸਾਨੂੰ ਹੋਰ ਕੀ ਚਾਹੀਦਾ ਭਾਈ, ਸਿੰਗਰ ਦੀ ਕਮਾਈ ਖਾੜੇ ਤੋਂ, ਸਹੀ ਜਿਹੜੀ ਗੱਲ। ਅੱਛਾ ਕੋਈ ਤਿਆਰੀ ਕੀਤੀ ਖਾੜੇ ਖੁੜੇ ਦੀ, ਬੋਲੀ ਵਾਲੀ ਕੁਝ ਸੁਣਾ ਦੇ ਕੁਝ। ਬੋਲੀਆਂ ਦੀ ਉਦਾਂ ਭਾਈ ਤਿਆਰੀ ਤੇ ਚਲੋ ਜੇ ਆਪਾਂ ਕਰਨੀ ਆ ਉਹਨਾਂ ਨਾਲ ਮੈਂ ਕਰਨ ਲੱਗਾ ਕੋਲੈਬੋਰੇਸ਼ਨ ਕਰ ਲਾਂਗੇ ਮੁਸਕਾਨ ਦਸ਼ਾਈ ਨਾਲ। ਹਾਂਜੀ ਉਹਨਾਂ ਨਾਲ ਮੈਂ ਕਰਨ ਲੱਗਾ ਇਨਸ਼ਾਅੱਲਾ। ਹੁਣ ਖਾੜੇ ਆਪਾਂ ਸ਼ੁਰੂ ਕਰਦੇ ਹਾਂ, ਅਗਲੇ ਸਾਲ ਆਪਾਂ ਪੂਰੀ ਬੰਬ ਕੱਢ ਦੇਣੀ ਖਾੜਿਆਂ ਦੀ। ਤੇ ਇੱਕ ਆ ਚੀਜ਼ ਮੈਂ ਦੇਖੀ ਸੀ, ਮੈਨੂੰ ਬੜੀ ਵਧੀਆ ਕੀਤੀ, ਪਿਕ ਕੀਤੀ ਮੈਨੂੰ ਨਾ, ਮੈਂ ਸੁਣਦਾ ਪਿਆ ਸੀ ਇੱਕ ਬੰਦਾ ਲਾਈਵ ਗਾਉਣ ਡਿਆ ਸੀ, ਇੱਕ ਜਵਾਨ ਬੰਦਾ ਇੱਕ ਬਾਬੇ ਨੂੰ ਸਵਾਲ ਕਰਦਾ, ਜਵਾਨ ਬੰਦਾ ਇੱਕ ਬਾਬੇ ਨੂੰ ਸਵਾਲ ਕਰਦਾ, ਉਹਨੂੰ ਲੱਗਦਾ ਵੀ ਬਾਬਾ ਬੜਾ ਸ਼ੌਂਕੀ ਜਿਹਾ ਵਾ, ਇਹਨੂੰ ਪੁੱਛਦਾ ਇਹਦੀ ਜਵਾਨੀ ਬਾਰੇ ਹਨਾ। ਉਹ ਕਹਿੰਦਾ ਬਾਬੀ ਕਹਿੰਦਾ ਹਾਂ ਛੇੜ ਬਾਬਾ ਗੱਲ ਕੋਈ ਜਵਾਨੀ ਵੇਲੇ ਦੀ, ਕਿੱਦਾਂ ਦੀ ਸੀ ਆਸ਼ਕੀ ਜਮਾਨੇ ਤੇਰੇ ਦੀ। ਛੇੜ ਬਾਬਾ ਗੱਲ ਕੋਈ ਜਵਾਨੀ ਵੇਲੇ ਦੀ, ਕਿੱਦਾਂ ਦੀ ਸੀ ਆਸ਼ਕੀ ਜਮਾਨੇ ਤੇਰੇ ਦੀ। ਉਸ ਵੇਲੇ ਤੂੰ ਵੀ ਜਿਹਨੂੰ ਕੀਤਾ ਸੀ ਪਿਆਰ, ਉਸ ਵੇਲੇ ਤੂੰ ਵੀ ਜਿਹਨੂੰ ਕੀਤਾ ਸੀ ਪਿਆਰ, ਉਹ ਦੱਸ ਕਿਹੜੇ ਪਿੰਡ ਦੀ ਸੀ ਮਾਈ ਬਾਬਾ ਜੀ। ਆਹਾ ਉਹ ਲੱਗਦਾ ਜਵਾਨੀ ਵਿੱਚ ਤੂੰ ਵੀ ਨਹੀਂ ਸੀ ਘੱਟ, ਤਾਈਓ ਪੱਟ ਉੱਤੇ ਮੋਰ ਨਹੀਂ ਪਵਾਈ ਬਾਬਾ ਜੀ। ਲੱਗਦਾ ਜਵਾਨੀ ਵਿੱਚ ਤੂੰ ਵੀ ਨਹੀਂ ਸੀ ਘੱਟ, ਤਾਈਓ ਪੱਟ ਉੱਤੇ ਮੋਰ ਨਹੀਂ ਪਵਾਈ ਬਾਬਾ ਜੀ। ਫਿਰ ਬਾਬਾ ਅੱਗੋਂ ਭਾਈ ਜਵਾਬ ਦਿੰਦਾ, ਕਹਿੰਦਾ ਹੋ ਚੜ੍ਹਦੀ ਜਵਾਨੀ ਦੀ ਤਾਂ ਗਾਲੀ ਪੁੱਤ ਹੋਰ ਸੀ, ਬਾਬੇ ਤੇਰੇ ਵਿੱਚ ਵੀ ਜਹਾਜ਼ ਜਿੰਨਾ ਜ਼ੋਰ ਸੀ। ਚੜ੍ਹਦੀ ਜਵਾਨੀ ਦੀ ਤਾਂ ਗਾਲੀ ਪੁੱਤ ਹੋਰ ਸੀ, ਬਾਬੇ ਤੇਰੇ ਵਿੱਚ ਵੀ ਜਹਾਜ਼ ਜਿੰਨਾ ਜ਼ੋਰ ਸੀ। ਹੋ ਜਿਹਦੇ ਨਾਲ ਲਾਈ ਲਾ ਕੇ ਤੋੜਿਆ ਨਿਭਾਈ, ਜਿਹਦੇ ਨਾਲ ਲਾਈ ਲਾ ਕੇ ਤੋੜਿਆ ਨਿਭਾਈ, ਉਹ ਬਾਜੇ ਗਾਜੇ ਨਾਲ ਸੀ ਵਿਆਹੀ ਪੁੱਤਰਾ। ਹੋ ਗੱਲ ਤੇਰੀ ਸੱਚ ਸੱਚੀ ਮੈਂ ਵੀ ਨਹੀਂ ਸੀ ਘੱਟ, ਤਾਈਓ ਪੱਟ ਉੱਤੇ ਮੋਰ ਨਹੀਂ ਪਵਾਈ ਪੁੱਤਰਾ। ਗੱਲ ਤੇਰੀ ਸੱਚ ਸੱਚੀ ਮੈਂ ਵੀ ਨਹੀਂ ਸੀ ਘੱਟ, ਤਾਈਓ ਪੱਟ ਉੱਤੇ ਮੋਰ ਨਹੀਂ ਪਵਾਈ ਪੁੱਤਰਾ। ਫੇਰ ਮੁੰਡਾ ਕਹਿੰਦਾ ਹੋ ਸੁਣਿਆ ਤੂੰ ਚਾਦਰਾ ਲਾਉਂਦਾ ਸੀ ਚਿੱਟੇ ਰੰਗ ਦਾ, ਨਾਲੇ ਮੁੱਛਾਂ ਖੁੰਡੀਆਂ ਤੇ ਨਿਬੂਰੇ ਟੰਗ ਦਾ। ਉਹ ਸੁਣਿਆ ਤੂੰ ਚਾਦਰਾ ਲਾਉਂਦਾ ਸੀ ਚਿੱਟੇ ਰੰਗ ਦਾ, ਨਾਲੇ ਮੁੱਛਾਂ ਖੁੰਡੀਆਂ ਤੇ ਨਿਬੂਰੇ ਟੰਗ ਦਾ। ਉਸ ਵੇਲੇ ਪਿੰਡ ਦੀ ਸੀ ਜਿੰਨੀ ਵੀ ਮੰਡੀਰ, ਉਸ ਵੇਲੇ ਪਿੰਡ ਦੀ ਸੀ ਜਿੰਨੀ ਵੀ ਮੰਡੀਰ, ਸਾਰਿਆਂ ਤੇ ਤੇਰੀ ਸੀ ਚੜਾਈ ਬਾਬਾ ਜੀ। ਹੋ ਲੱਗਦਾ ਜਵਾਨੀ ਵਿੱਚ ਤੂੰ ਵੀ ਨਹੀਂ ਸੀ ਘੱਟ, ਤਾਈਓ ਪੱਟ ਉੱਤੇ ਮੋਰ ਨਹੀਂ ਪਵਾਈ ਬਾਬਾ ਜੀ। ਲੱਗਦਾ ਜਵਾਨੀ ਵਿੱਚ ਤੂੰ ਵੀ ਨਹੀਂ ਸੀ ਘੱਟ, ਤਾਈਓ ਪੱਟ ਉੱਤੇ ਮੋਰ ਨਹੀਂ ਪਵਾਈ ਬਾਬਾ ਜੀ। ਤੇ ਬਾਬਾ ਉਹਨੂੰ ਤਤਾ ਜਿਹਾ ਜਵਾਬ ਦਿੰਦਾ, ਕਹਿੰਦਾ ਹਾਂ ਹੋ ਤੇਰੇ ਜਿਹੇ ਸ਼ੋਰਾਂ ਦਾ ਮੈਂ ਬਾਲਾ ਕੱਢ ਦਿੰਦਾ ਸੀ, ਤੇਰੇ ਜਿਹੇ ਸ਼ੋਰਾਂ ਦਾ ਮੈਂ ਬਾਲਾ ਕੱਢ ਦਿੰਦਾ ਸੀ, ਕੋਡੀ ਵਿੱਚ ਸਾਰਿਆਂ ਦੇ ਫੱਟੇ ਗੱਡ ਦਿੰਦਾ ਸੀ। ਤੇਰੇ ਜਿਹੇ ਸ਼ੋਰਾਂ ਦਾ ਮੈਂ ਬਾਲਾ ਕੱਢ ਦਿੰਦਾ ਸੀ, ਕੋਡੀ ਵਿੱਚ ਸਾਰਿਆਂ ਦੇ ਫੱਟੇ ਗੱਡ ਦਿੰਦਾ ਸੀ। ਉਹ ਦੇਖ ਲੈ ਮੈਂ ਹੋ ਗਿਆ ਵਾਂ 17 ਦੇ ਨੇੜੇ, ਦੇਖ ਲੈ ਮੈਂ ਹੋ ਗਿਆ ਵਾਂ 17 ਦੇ ਨੇੜੇ, ਹਲੇ ਖੰਘ ਦੀ ਵੀ ਲਈ ਨਹੀਂ ਦਵਾਈ ਪੁੱਤਰਾ। ਉਹ ਗੱਲ ਤੇਰੀ ਸੱਚ ਸੱਚੀ ਮੈਂ ਵੀ ਨਹੀਂ ਸੀ ਘੱਟ, ਤਾਈਓ ਪੱਟ ਉੱਤੇ ਮੋਰ ਨਹੀਂ ਪਵਾਈ ਪੁੱਤਰਾ। ਗੱਲ ਤੇਰੀ ਸੱਚ ਸੱਚੀ ਮੈਂ ਵੀ ਨਹੀਂ ਸੀ ਘੱਟ, ਤਾਈਓ ਪੱਟ ਉੱਤੇ ਮੋਰ ਨਹੀਂ ਪਵਾਈ ਪੁੱਤਰਾ। ਬੱਲੇ ਬੱਲੇ ਵਾਹ ਵਾਹ ਵਾਹ, ਕੀ ਬਾਤ ਕੀ ਬਾਤ। ਕੋਈ ਚੀਜ਼ਾਂ ਨੇ ਚੱਲਣ ਵਾਲੀਆਂ ਵੈਸੇ ਖਾੜਿਆਂ ਖੁੜਿਆਂ ਤੇ। ਜਦੋਂ ਭਾਈ ਖਾੜੇ ਸ਼ੁਰੂ ਕਰਾਂਗੇ ਨਾ ਆਪਾਂ, ਉਹਨਾਂ ਨਾਲ ਕਰਨਾ ਮੈਂ ਸੈਟਅਪ ਸਾਰਾ ਨਾ, ਉਹ ਤਿਆਰੀ ਕਰਦੇ ਆ ਪ੍ਰੋਪਰ ਨਾ ਮਜੀਸ਼ੀਅਨਾਂ ਨਾਲ। ਤੇ ਉਹ ਮੈਨੂੰ ਸਗੋਂ ਮੈਂ ਉਦੋਂ ਗਾਇਆ ਨਾ ਪਹਿਲੀ ਵਾਰੀ ਉੱਥੇ, ਤੇ ਮੈਨੂੰ ਬਹੁਤ ਵਧੀਆ ਲੱਗਿਆ। ਮਤਲਬ ਮੈਂ ਬੜਾ ਸ਼ੌਂਕ ਨਾਲ ਮੈਂ ਕਿਹਾ ਯਾਰ ਵਾਹ ਵੀ ਢੋਲ ਵੱਜਦੇ ਸੀ ਜਦੋਂ ਸਾਰਾ ਕੁਝ ਹਨਾ, ਮੈਨੂੰ ਵਾਈਬ ਆਉਂਦੀ ਸੀ ਵੀ ਹੋਰ ਗਾਵਾਂ, ਪਰ ਮੇਰੀ ਬੱਸ ਹੋਈ ਸੀ। ਅੱਛਾ ਹੁਣ ਆਉਣ ਅੱਗੋਂ ਕਿਹੜੇ ਕਿਹੜੇ ਆ ਰਹੇ ਗਾਣੇ ਫਿਰ, ਕੋਈ ਪੀਆਂ ਜਿਵੇਂ ਉਧਰ ਕੱਢਦੇ ਆ, ਕੋਈ ਨਵੀਂ ਜਿੱਦਤ ਦਿੱਤੀ ਜਿਵੇਂ ਸ਼ੋਭਿਆ ਮੁੰਡਾ ਚੀਮਾ ਬਾਈ ਆ, ਫਿਰ ਏਪੀ ਢਿੱਲੋਂ ਉਹ ਡਿਫਰੈਂਟ ਲੈ ਕੇ ਆਇਆ, ਜਿਵੇਂ ਸਿੱਧੂ ਆਇਆ, ਸਿੱਧੂ ਮੂਸੇਵਾਲਾ ਆਇਆ, ਤੇ ਉਹਨੇ ਕੁਝ ਡਿਫਰੈਂਟ ਦਿੱਤਾ ਨਾ। ਜਦੋਂ ਪਹਿਲੀ ਵਾਰੀ ਮੈਂ ਉਹਨੂੰ ਸੁਣਿਆ ਨਾ,
ਮੈਂ ਕਿਹਾ ਕੀ ਯਾਰ ਆ ਗੱਲਾਂ ਜੀਆਂ ਕਰੀ ਜਾਂਦਾ। ਹਾਂਜੀ ਪਰ ਉਹ ਆਸਤਾ ਆਸਤਾ ਉਹ ਫਿਰ ਹੌਲੀ ਹੌਲੀ ਸਾਨੂੰ ਚੰਗਾ ਲੱਗਣ ਲੱਗਾ, ਫਿਰ ਡੀਕ ਕਰਨ ਲੱਗ ਪਏ। ਹਾਂਜੀ ਫਿਰ ਸਾਡੇ ਵਾਲੀ ਜਨਰੇਸ਼ਨ ਪੈਥਰਲੀ ਯੂਥ ਤੇ ਸੁਣਦੀ ਹਾਂਜੀ ਹਾਂਜੀ ਫਿਰ ਅਸੀਂ ਵੀ ਉਹਨੂੰ ਸੁਣਨ ਲੱਗ ਪਏ ਕਿ ਨਹੀਂ ਯਾਰ ਇਹ ਤਾਂ ਵਧੀਆ ਆਪਣੇ ਵਰਗੀਆਂ ਗੱਲਾਂ ਕਰਦਾ। ਤੇ ਇਹ ਵੱਖਰਾ ਯੋਨਰ ਵੱਖਰਾ ਇਹਨਾਂ ਨੇ ਕ੍ਰੀਏਟ ਕੀਤਾ, ਮਤਲਬ ਕਿ ਇਹਦੀ ਉਹਦੇ ਤੋਂ ਹੀ ਭਾਈ ਮੈਂ ਤੁਹਾਨੂੰ ਦੱਸਦਾ, ਉਹਦੇ ਤੋਂ ਹੀ ਮੋਟੀਵੇਟ ਹੋਏ ਆ ਅੱਜ ਦੇ ਜਿਹੜੇ ਸਿੰਗਰ ਆ ਨਾ, ਜਿਹੜੇ ਹੁਣ ਮਤਲਬ ਟ੍ਰੈਂਡਿੰਗਾਂ 'ਚ ਚੱਲਣ ਡਏ ਆ। ਉਹ ਮੋਟੀਵੇਟ ਹੋਇਆ ਸੀ ਗੋਰਿਆਂ ਤੋਂ। ਠੀਕ ਆ, ਗੋਰੇ ਕੋਈ ਨਵੀਂ ਚੀਜ਼ ਕਰਦੇ ਸੀ, ਕੋਈ ਟ੍ਰੈਂਡ ਜਾਂ ਨਵਾਂ, ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਬਣਾਉਂਦਾ ਨਾ ਬੰਦਾ, ਉਹ ਇੱਕੋ ਵਾਰੀ ਸੁਣਨ ਜਿੱਤੇ ਭਾਵੇਂ ਨਹੀਂ ਵਧੀਆ ਲੱਗਦੀ, ਲੇਕਿਨ ਜਦੋਂ ਚੱਲਦੀ ਰਹਿੰਦੀ ਹੈ ਨਾ, ਵਾਰ-ਵਾਰ ਦਿਮਾਗ 'ਚ ਵੱਜਦੀ, ਉਹ ਵਧੀਆ ਲੱਗਣ ਲੱਗ ਜਾਂਦੀ, ਕਿਉਂਕਿ ਉਹ ਅੱਛੀ ਚੀਜ਼ ਹੁੰਦੀ, ਕੋਈ ਨਵੀਂ ਚੀਜ਼ ਹੁੰਦੀ। ਉਹਨੇ ਕੁਝ ਨਵਾਂ ਕੀਤਾ, ਨਵੀਆਂ ਕੰਪੋਜ਼ਿੰਗ, ਨਵਾਂ ਮਿਊਜ਼ਿਕ ਕੀਤਾ, ਹਿਪ ਹੌਪ, ਹਨਾ, ਸਾਰਾ ਉਹਨੇ ਟ੍ਰੈਂਡ ਕਾਲਿਆਂ ਗੋਰਿਆਂ ਵਾਲਾ ਇਧਰ ਪੰਜਾਬੀ ਚ ਗਾਤਾ। ਮਤਲਬ ਜਿਵੇਂ ਉਹ ਸ਼ੁਭ ਨਹੀਂ ਕਹਿੰਦਾ ਮੁੰਡਾ ਬੀਟਾਂ ਉੱਤੇ ਬਾਹਰ ਦੀਆਂ ਬੀਟਾਂ ਉੱਤੇ ਸੁੱਟਦਾ ਏ ਟੱਪੇ, ਮਤਲਬ ਉਹਨੇ ਜਿਹੜੇ ਟੱਪੇ ਸੀ ਨਾ, ਉਹ ਬਾਹਰ ਦੀਆਂ ਬੀਟਾਂ ਉੱਤੇ ਸੱਟੇ, ਤੇ ਲੋਕਾਂ ਨੂੰ ਉਹ ਸਾਰਾ ਕੁਝ ਵਧੀਆ ਲੱਗਣ ਲੱਗ ਗਿਆ, ਇੱਕ ਨਵਾਂ ਟ੍ਰੈਂਡ ਕ੍ਰੀਏਟ ਹੋ ਗਿਆ, ਹਨਾ। ਤੇ ਹੁਣ ਉਸ ਗੱਲ ਨੂੰ ਲੈ ਕੇ ਜਿਹੜਾ ਹੁਣ ਚੀਮਾ ਬਾਈ ਆ, ਸ਼ੁਭ ਆ, ਨਵੇਂ ਆਰਟਿਸਟ ਅਰਜਨ ਢਿੱਲੋਂ, ਹਨਾ, ਇਹ ਸਾਰੇ ਫਿਰ ਨਵੀਆਂ ਚੀਜ਼ਾਂ ਬਣਾਉਣ ਲੱਗ ਗਏ। ਹੁਣ ਜਦੋਂ ਨਵੀਂ ਈਪੀ ਆਉਂਦੀ ਆ ਜਾਂ ਐਲਬਮ ਆਉਂਦੀ ਹੈ ਕਿਸੇ ਸਿੰਗਰ ਦੀ, ਚੀਮੇ ਦੀ ਲਾ ਲਓ, ਜਾਂ ਜਿਹੜੇ ਹੁਣ ਵਧੀਆ ਕੰਮ ਕਰਦੇ ਨੇ, ਇਹਨਾਂ ਨੇ ਸਾਰੇ ਐਕਸਪੈਰੀਮੈਂਟ ਕੀਤੇ ਹੁੰਦੇ, ਮਤਲਬ ਨਵੀਆਂ ਬੀਟਾਂ, ਗਾਣੇ ਭਾਵੇਂ ਗੱਲਾਂ ਭਾਵੇਂ ਉਹੀ ਨੇ ਆਪਣੀਆਂ ਪੰਜਾਬੀ, ਹਨਾ, ਉਹ ਲਿਖਤ ਵੀ ਸੋਹਣੀ ਆ ਮੁੰਡਿਆਂ ਦੀ, ਨਵਿਆਂ ਦੀ ਨਾ, ਬਹੁਤ ਸੋਹਣਾ ਲਿਖਦੇ, ਲੇਕਿਨ ਐਕਸਪੈਰੀਮੈਂਟ ਕਰਦੇ, ਕੁਝ ਨਵਾਂ ਕਰੀਏ, ਹਨਾ। ਜਿਵੇਂ ਅਰਜਨ ਪੰਜਾਬ ਨੂੰ ਲੈ ਕੇ ਬਹੁਤ ਵਧੀਆ। ਹਾਂਜੀ ਭਾਵੇਂ ਉਹ ਉਹੀ ਗੱਲ ਹੈ ਵੀ ਬੀਟਾ ਉਹ ਯੂਜ਼ ਕਰਦਾ, ਲੇਕਿਨ ਉਹ ਬਹੁਤ ਵਧੀਆ ਲੱਗਦਾ। ਅਰਜਨ ਦੀ ਤੁਹਾਨੂੰ ਇੱਕ ਗੱਲ ਦੱਸਾਂ, ਅਰਜਨ ਦਾ ਇੱਕ ਪਲੱਸ ਪੁਆਇੰਟ ਆ ਭਾਈ, ਹੁਣ ਆਪਣੇ ਤੁਸੀਂ ਇੱਧਰ ਖਾਨ ਸਾਹਿਬ ਦੇਖੇ ਆ ਨਾ, ਉੱਧਰ ਵੀ ਖਾਨ ਸਾਹਿਬ ਹੈਗੇ ਨੇ, ਹਨਾ, ਹਾਰਮੋਨੀਅਮ ਜਿਨ੍ਹਾਂ ਨੇ ਪ੍ਰੋਪਰ ਮਿਊਜ਼ਿਕ ਸਿੱਖਿਆ ਵੀ ਵਧੀਆ, ਖਾਨ ਸਾਹਿਬ ਯਾਰ ਕਿਆ ਬਾਤ ਗਾਉਣ ਵਾਲਾ, ਉਹ ਉੱਥੇ ਕੀ ਨੇ, ਖਾਨ ਸਾਹਿਬ ਹੀ ਜਨਰਲ ਜੀ। ਅਰਜਨ ਵੀ ਖਾਨ ਸਾਹਿਬ, ਹਾਂ, ਭਦੌੜ ਦਾ ਵਾ ਖਾਨ ਸਾਹਿਬ, ਮਤਲਬ ਉਹਨੇ ਪ੍ਰੋਪਰ, ਉਹਨੂੰ ਮਿਊਜ਼ਿਕ ਆਉਂਦਾ ਵਾ, ਬਹੁਤ ਸੁਰੀਲਾ ਵਾ, ਲੇਕਿਨ ਉਹਨੇ ਟ੍ਰੈਂਡ ਨਵੇਂ ਚ ਗਾਇਆ ਸਾਰਾ, ਡਿਜੀਟਲ ਵੀ ਕੀਤਾ ਉਹਨੇ, ਆਪਣਾ ਵਧੀਆ ਕੀਤਾ। ਉਹ ਸਿੱਖਿਆ ਪ੍ਰੋਪਰ ਆ, ਜਿਵੇਂ ਹੁਣ ਸਾਡੇ ਵਰਗੇ ਆ ਨਵੇਂ ਮੁੰਡੇ ਆ ਜਿਹੜੇ ਵੀ, ਇਹਨਾਂ ਨੇ ਮਤਲਬ ਸਿੱਖਿਆ ਪ੍ਰੋਪਰ ਨਹੀਂ ਆ, ਬਸ ਵਧੀਆ ਵਾਈਬ ਕ੍ਰੀਏਟ ਕਰ ਲੈਂਦੇ ਚੀਜ਼ਾਂ, ਹਨਾ। ਉਹਨੇ ਸਿੱਖਿਆ ਵੀ ਪ੍ਰੋਪਰ ਆ, ਮਤਲਬ ਉਹ ਚੱਕਵਾਂ ਵੀ ਗਾਉਂਦਾ ਤੇ ਸੁਰੀਲਾ ਗਾਉਂਦਾ ਸਾਰਾ, ਉਹਦਾ ਇਹ ਲੱਗਦਾ ਵੀ ਤੂੰ ਵੀ ਅਰਜਨ ਤੇ ਲੱਗਦਾ ਕਮੈਂਟ ਆਉਂਦੇ ਹੁੰਦੇ। ਹਾਂਜੀ ਮੈਂ ਤੁਹਾਨੂੰ ਕਾਲ ਤੇ ਵੀ ਚਲੋ ਗੱਲ ਹੋਈ ਤੇ ਉਹਨੂੰ ਆਪਾਂ ਦੱਸਿਆ, ਤੇ ਇਦਾਂ ਮੈਂ ਆਪਣੀ ਦੱਸਾਂ, ਮੈਨੂੰ ਲੋਕ ਕਹਿੰਦੇ 3 ਬੰਦਿਆਂ ਵਰਗਾ, ਮਤਲਬ ਮੈਨੂੰ ਡਿਫਰੈਂਟ ਲੋਕ ਮਿਲਦੇ ਰਹਿੰਦੇ ਜਿਹੜੇ ਤੂੰ ਕਹਿੰਦੇ ਤੂੰ ਉਹਦੇ ਵਰਗਾ ਲੱਗਦਾ, ਹਨਾ। ਜਦੋਂ ਮੈਂ ਹੁਣ ਗੱਲ ਹਾਸੀ ਵਾਲੀ ਆ, ਜਦੋਂ ਮੈਂ ਰੈਂਡਮ ਸੁੱਤਾ ਉੱਠਿਆ ਹੋਣਾ, ਵਾਲ ਉੱਪਰ ਇੰਝ ਖਿਲਰੇ ਹੋਣ, ਉਦੋਂ ਮੈਨੂੰ ਕਈ ਕਹਿ ਦਿੰਦੇ ਯਾਰ ਤੂੰ ਪੰਮੇ ਵਰਗਾ ਲੱਗਦਾ। ਮੈਂ ਕਹਿੰਦਾ ਨਹੀਂ, ਪੰਮਾ ਵਾਰਨਿੰਗ ਫਿਲਮ ਚ ਜਿਹੜਾ ਆਪਾਂ ਕਮਲਜੀਤ ਭਾਈ, ਕਹਿੰਦੇ ਤੂੰ ਪੰਮੇ ਵਰਗਾ ਲੱਗਦਾ। ਜਦੋਂ ਮੈਂ ਡਰਾਈ ਕਰਾ ਕੇ ਵਾਲ ਖੜੇ ਜੇ ਕੀਤੇ ਹੋਣ, ਉਦੋਂ ਮੈਨੂੰ ਕਹਿੰਦੇ ਤੂੰ ਨਿੰਜਾ ਵਰਗਾ ਲੱਗਦਾ, ਕਈ ਲੋਕ, ਹਨਾ। ਤੇ ਜਦੋਂ ਮੈਂ ਵਾਲ ਹਿਸਾਬ ਦੇ ਵਾਏ ਹੋਣ ਤੇ ਐਨਕ ਜੀ ਲਾ ਲਵਾਂ, ਉਦੋਂ ਫਿਰ ਕਹਿੰਦੇ ਤੂੰ ਅਰਜਨ ਢਿੱਲੋਂ ਲੱਗਦਾ। 3 ਬੰਦਿਆਂ ਵਰਗਾ ਮੈਨੂੰ ਕਹਿੰਦੇ ਆ। ਹੁਣ ਤੁਸੀਂ ਦੱਸਣਾ ਵਾ ਮੇਰੀ ਲੁੱਕ ਕਿਹਦੇ ਵਰਗੀ ਲੱਗਦੀ ਹੈ, ਇੱਕ ਕਮੈਂਟ 'ਚ ਲੋਕ ਦੱਸਣਗੇ ਵੀ। ਇਹਦਾ ਮਤਲਬ ਤਾਂ ਅੱਬੇ ਵਰਗਾ ਨਹੀਂ ਲੱਗਦਾ। ਅੱਬੇ ਵਰਗਾ ਤੁਸੀਂ ਕਮੈਂਟ ਕਰਕੇ ਦੱਸਿਓ ਜ਼ਰੂਰ ਵੀ ਅਰਜਨ ਵਰਗਾ ਲੱਗਦਾ ਕਿ ਨਿੰਜੇ ਵਰਗਾ ਲੱਗਦਾ ਕਿ ਪੰਮੇ ਵਰਗਾ ਲੱਗਦਾ ਕਿ ਆਪਣੇ ਅੱਬੇ ਵਰਗਾ ਲੱਗਦਾ, ਜ਼ਰੂਰ ਦੱਸਿਓ। ਅੱਬਾ ਦੇ ਉਹਨਾਂ ਨੇ ਵੇਖਿਆ, ਮੈਂ ਫੋਟੋ ਲਾ ਦਾਂਗਾ ਵਿੱਚ। ਅੱਬੇ ਹਾਸੇ ਵਾਲੀ ਗੱਲ ਸ਼ੁਕਰ ਕਰਨੇ, ਵੈਸੇ ਬਹੁਤ ਸਾਰੇ ਦੋਸਤਾਂ ਦੇ ਵੀ ਅਰਜਨ ਤਰ੍ਹਾਂ, ਮਤਲਬ ਵੀ ਉਹ ਫੇਸ ਕੱਟ ਨੂੰ ਜਿਹੜਾ ਹੈ ਨਾ ਕੋਈ ਲੱਗਦਾ ਉਹਦਾ। ਨਿੰਜਾ ਬਾਈ ਵੀ ਆਪਣੇ ਦੋਸਤ ਨੇ, ਵਧੀਆ ਉਹਨਾਂ ਨਾਲ ਮਿੱਤਰਤਾ, ਤੇ ਉਹਦੇ ਵਰਗਾ ਫੇਸ ਭਾਰਾ ਜਿਹਾ ਨਾ। ਹਾਂ, ਤੇ ਉਹ ਫਿਰ ਇਹ ਨਾ ਐਕਸੈਂਟ ਵੀ ਉਹ ਆ ਨਾ, ਉਹ ਹਾਂਜੀ ਐਕਸੈਂਟ ਵੀ ਉਸ ਤਰ੍ਹਾਂ ਦਾ। ਹੁਣ ਇੱਧਰ ਵਾਲੇ ਇੱਕ ਸ਼ੁਗਲ ਦੀ ਗੱਲ ਆ ਭਾਈ, ਇੱਧਰ ਵਾਲੇ ਬੰਦੇ ਕਈਆਂ ਨੂੰ ਪਤਾ ਹੀ ਨਹੀਂ ਆ ਮੈਂ ਇੱਧਰ ਦਾ, ਹਨਾ। ਤੇ ਉਧਰ ਵਾਲੇ ਬੰਦੇ ਕਈ ਵਾਰ ਮੈਨੂੰ ਮੈਸੇਜ ਕਰ ਦਿੰਦੇ ਵੀ ਬਾਈ ਤੁਸੀਂ ਪਾਕਿਸਤਾਨ ਗਏ ਹੋ, ਵਾਪਸ ਕਦੋਂ ਆਣਾ ਤੁਸੀਂ, ਹਨਾ। ਏਦਾਂ ਬੜੀ ਵਾਰੀ ਹੋ ਜਾਂਦਾ। ਅੱਛਾ, ਜਦੋਂ ਗਏ ਇੰਡੀਆ ਗਏ, ਉਦੋਂ ਕਿੱਥੇ ਜਾਣ ਦਾ ਇਰਾਦਾ ਤੇ ਕੀ ਵੇਖਣਾ, ਕਿਹਨੂੰ ਮਿਲਣਾ? ਇਰਾਦਾ ਤੇ ਬੜੇ ਆ ਭਾਜੀ। ਸਭ ਤੋਂ ਪਹਿਲਾਂ ਤੇ ਭਾਈ ਮੈਨੂੰ ਏਦਾਂ ਲੱਗਦਾ ਵੀ ਜਦੋਂ ਆਪਾਂ ਬਾਰਡਰ ਕ੍ਰਾਸ ਕਰਨਾ ਨਾ, ਪਤਾ ਨਹੀਂ ਕਿਵੇਂ ਦੀ ਉਹ ਵਾਈਬਸ ਹੋਣਗੀਆਂ, ਬੜਾ ਉਹ ਇੱਕ ਦਿਲ ਵਾਲਾ ਸੀਨ ਹੋਊਗਾ, ਹਨਾ। ਵੀ ਮੈਂ ਸੋਚਿਆ ਹੈ ਵੀ ਸਭ ਤੋਂ ਪਹਿਲਾਂ ਜਦੋਂ ਆਪਾਂ ਬਾਰਡਰ ਕ੍ਰਾਸ ਕਰਨਾ, ਸਭ ਤੋਂ ਪਹਿਲਾਂ ਸਜਦਾ ਕਰਨਾ ਉੱਥੇ, ਵੀ ਆਪਣੀ ਧਰਤੀ ਦੇ ਵੱਡਿਆਂ ਦੀ ਤੇ ਪਹੁੰਚ ਗਏ ਆ। ਸਾਡੇ ਬਾਬੇ ਹੁਣ ਤੱਕ ਦੇਸ਼ ਕਹਿੰਦੇ ਰਹੇ। ਹਾਂ, ਦੇਸ਼। ਉਹ ਜਿਹੜੀਆਂ ਫੀਲਿੰਗ ਹੋਣੀਆਂ ਨਾ ਭਾਈ, ਉਹ ਪਤਾ ਨਹੀਂ ਆਪਾਂ ਕਿਵੇਂ ਆਪਣਾ ਕੰਟਰੋਲ ਕਰਾਂਗੇ ਸਾਰਾ ਕੁਝ। ਤੇ
ਤਾਂ ਚਲੋ ਤੁਹਾਡੇ ਵਾਸਤੇ ਵੀ ਆ। ਮੈਂ ਇੱਕ ਵਾਰੀ ਨਾ ਤੁਹਾਨੂੰ ਦੱਸਦਾ, ਆਪਾਂ ਜਦੋਂ ਬਾਰਡਰ ਤੇ ਗਏ ਸੀ ਇੱਕ ਵਾਰੀ, ਤੁਹਾਨੂੰ ਯਾਦ ਆ ਆਪਾਂ ਦੋਵੇਂ ਜਣੇ ਕਿਸੇ ਦਾ ਵੇਟ ਕਰੀ ਜਾਂਦੇ ਸੀ ਬੈਠੇ, ਤੁਹਾਨੂੰ ਮੈਂ ਉਹ ਗੱਲ ਨਹੀਂ ਦੱਸੀ, ਲੇਕਿਨ ਨਾ ਮੈਨੂੰ ਉਦੋਂ ਬੜਾ ਰੋਣਾ ਆਈ ਜਾਂਦਾ ਸੀ। ਮੈਂ ਕੰਟਰੋਲ ਤੁਹਾਡੀ ਕਰਕੇ ਬੈਠਾ, ਮੈਂ ਤੁਸੀਂ ਬਾਅਦ ਚ ਮਜ਼ਾਕ ਉਡਾਉਣਾ ਮੇਰਾ। ਤੇ ਜਦੋਂ ਮੈਂ ਤੁਹਾਨੂੰ ਪੁੱਛਿਆ ਸੀ, ਆਪਾਂ ਦੋਵੇਂ ਬੈਠੇ ਸੀ ਬਾਰਡਰ ਦੇ ਸਾਹਮਣੇ, ਤੁਹਾਨੂੰ ਮੈਂ ਪੁੱਛਿਆ ਸੀ ਭਾਜੀ ਤੁਹਾਡਾ ਉੱਥੋਂ ਲੰਘਣ ਨੂੰ ਕਿੰਨਾ ਕੁ ਦਿਲ ਕਰਦਾ ਵੀ ਆਪਾਂ ਬਾਰਡਰ ਤੇ ਬੈਠੇ ਆ, ਤੁਹਾਡਾ ਕਿੰਨਾ ਕੁ ਦਿਲ ਕਰਦਾ ਇੱਧਰ ਨੂੰ ਵੇਖ ਕੇ ਵੀ ਆਪਾਂ ਵੀ ਜਾਈਏ ਉਸ ਪਾਰ। ਉਦੋਂ ਮੈਂ ਨਾ ਫੁੱਲ ਅੰਦਰੋਂ ਭਰਿਆ ਪਿਆ ਸੀ ਤੇ ਮੈਂ ਤਾਂ ਤੁਹਾਡੇ ਨਾਲ ਬਹੁਤੀ ਗੱਲ ਨਹੀਂ ਸੀ ਕਰਦੇ ਵੀ ਜਦੋਂ ਆਪਾਂ ਉੱਥੇ ਜਾਈਦਾ ਨਾ ਭਾਈ ਲਕੀਰ ਤੇ, ਚਲੋ ਹੁਣ ਆਪਾਂ ਥੋੜਾ ਲਾਗੇ ਵੀ ਚੱਲ ਜਾਈਦਾ ਲਕੀਰ ਤੇ ਹਨਾ, ਤੇ ਉਹ ਵੇਖ ਕੇ ਲਕੀਰ ਏਦਾਂ ਲੱਗਦਾ ਯਾਰ ਕਿੰਨਾ ਲੱਗ ਗਿਆ, ਇੱਥੋਂ ਬਾਹਰ ਕਦੋਂ ਜਾਵਾਂਗੇ। ਉਹ ਬੜੀ ਫੀਲਿੰਗ ਹੁੰਦੀਆਂ ਨੇ ਭਾਈ। ਤੇ ਜਿਹੜਾ ਨਾ ਉੱਥੇ ਜਾਵਾਂਗੇ ਸਭ ਤੋਂ ਪਹਿਲਾਂ ਤੇ ਆਪਣੇ ਚਲੋ ਪਿੰਡਾਂ 'ਚ ਜਾਵਾਂਗੇ ਆਪਾਂ ਹਨਾ, ਤੇ ਪਿੰਡ ਜਾਵਾਂਗੇ ਸਭ ਤੋਂ ਪਹਿਲਾਂ, ਉਸ ਤੋਂ ਬਾਅਦ ਮਿਲਣਾ ਤਾਂ ਸਾਰਿਆਂ ਨੂੰ ਹੀ ਆ ਹਨਾ। ਤੇ ਜਿਹੜਾ ਦੂਸਰੀ ਮੇਰੀ ਜਾਣ ਦੀ ਜਿਹੜੀ ਹੈ ਨਾ ਭਾਈ, ਮੈਂ ਸਰਹੰਦ ਜਾਣਾ ਚਾਹੁੰਦਾ, ਫਤਿਹਗੜ੍ਹ ਸਾਹਿਬ ਸਰਹੰਦ। ਦੋਸਤ ਵੀ ਚਲੋ ਉੱਥੇ ਹੈ, ਉਹ ਮੈਨੂੰ ਨਾ ਭਾਈ ਉਹ ਹਿਸਟਰੀ ਦਾ ਬੜਾ ਕਰੇਜ਼ ਆ। ਮੈਂ ਤੁਸੀਂ ਫਿਲਮ ਦੇਖੀ ਹੋਣੀ ਚਾਰ ਸਾਹਿਬਜ਼ਾਦੇ, ਹਾਂਜੀ ਸਾਹਿਬਜ਼ਾਦਿਆਂ ਨੂੰ ਕੰਧਾਂ 'ਚ ਚਿਣਵਾਇਆ। ਹਾਂਜੀ ਹਾਂਜੀ ਹਾਂਜੀ, ਉਹ ਮੈਂ ਦੇਖ ਕੇ ਨਾ ਭਾਈ ਮੈਂ ਰੋ ਪੈਂਦਾ। ਉਹ ਮਤਲਬ ਹਰ ਵਾਰੀ ਦੇਖਦਾ ਵੀ ਜਦੋਂ ਵੀ ਸ਼ਹੀਦੀ ਦਿਹਾੜੇ ਆਉਂਦੇ ਨਾ, ਹੁਣ ਵੀ ਲੰਘ ਕੇ ਗਏ ਪਿੱਛੇ ਜੇ, ਉਹ ਮੈਂ ਦੇਖਦਾ ਉਹ ਫੀਲਿੰਗ ਉਦੋਂ ਵੀ ਜਦੋਂ ਤੁਸੀਂ ਆਪੇ ਵੇਖਦੇ ਨਾ, ਮੈਨੂੰ ਲੱਗਦਾ ਹੁੰਦਾ ਕਿ ਨਿੱਕੇ ਨਿੱਕੇ ਬੱਚੇ ਜਿਵੇਂ ਮੇਰੇ ਆ ਜ਼ਰੂਰ ਹੋਣੇ ਆ, ਹਾਂਜੀ ਹਾਂਜੀ, ਇਸ ਤਰ੍ਹਾਂ ਦੀ ਉਹ ਬੱਚੇ ਦੀ ਉਹ ਮਾਂ ਪਿਆਂ ਤੇ ਕੀ ਗੁਜ਼ਰੀ ਹੋਊਗੀ ਜਦੋਂ ਉਹਨਾਂ ਨੂੰ ਕੰਧਾਂ 'ਚ ਚਿਣਵਾਇਆ ਹੋਊ। ਸਾਰਿਆਂ ਨਾਲ ਚਲੋ ਜ਼ੁਲਮ ਹੋਇਆ, ਆਪਾਂ ਇਨਸਾਨੀਅਤ ਦੇ ਤੌਰ ਤੇ ਦੇਖੀਏ ਨਾ, ਤੇ ਮੈਨੂੰ ਮਤਲਬ ਮੈਂ ਆਪ ਦੇਖ ਕੇ ਉਹ ਰੋ ਪੈਂਦਾ ਹੁੰਦਾ ਜਦੋਂ ਫਿਲਮ ਦੇਖਦਾ। ਵੀ ਜਿੰਨੀ ਵਾਰੀ ਵੀ ਦੇਖ ਲਓਗੇ ਨਾ ਤੁਹਾਨੂੰ ਰੋਣਾ ਆ ਹੀ ਜਾਣਾ, ਕਿਉਂਕਿ ਉਹ ਪੂਰੀ ਹੈ ਹੀ ਇਦਾਂ ਦੀ ਆ ਸਾਰਾ ਕੁਛ। ਤੇ ਉਹ ਫਿਰ ਉਹ ਦਿਲ 'ਚ ਹੈਗਾ ਵੀ ਇੱਕ ਵਾਰੀ ਉੱਥੇ ਜਾਵਾਂਗੇ, ਦੇਖ ਕੇ ਆਵਾਂਗੇ ਸਾਰਾ। ਇੱਕ ਫਿਰ ਛੋਟੇ ਸਾਹਿਬ ਦੀ ਸ਼ਹੀਦੀ ਜਗ੍ਹਾ ਵੀ ਉਹ ਵੇਖਣੀ। ਹਾਂਜੀ, ਉਹ ਵੀ ਦੇਖ ਚਲੋ ਰੱਬ ਨੇ ਚਾਹਿਆ ਤੇ ਹੋਪਫੁਲੀ ਮੈਂ ਅੱਗੇ ਆਉਣਾ ਨਾ ਵੀ ਹੁਣ ਬੜੀ ਤੇਜ਼ੀ ਦੇ ਨਾਲ ਅਸੀਂ ਉਸ ਡਿਵੈਲਪਮੈਂਟ ਵਾਲੇ ਪਾਸੇ ਜਾਣ ਡਏ ਹਾਂ ਕਿ ਜਿਹੜਾ ਸਾਡਾ ਖਾਬ ਕਦੀ ਕਿਤੇ ਲੱਗਦਾ ਵੀ ਖਾਬ ਹੋਊਗਾ। ਜਦੋਂ 10 ਸਾਲ ਪਹਿਲਾਂ ਮੈਂ ਤੇ ਲਵਲੀ ਨੇ ਸਟਾਰਟ ਕੀਤਾ ਸੀ ਨਾ, ਹਾਂਜੀ ਹਾਂਜੀ, ਤੇ ਉਦੋਂ ਇੱਕ ਅੱਧਾ ਬੰਦਾ ਹੁੰਦਾ ਸੀ, ਕੋਈ ਇੱਕ ਆ ਗਿਆ, ਦੋ ਆ ਗਿਆ, ਜਾਂ ਖਾਸ ਤੌਰ ਤੇ ਹੁੰਦੇ ਫਿਰ ਜਦੋਂ ਗੁਰਪੁਰਬ ਹੁੰਦਾ ਸੀ ਉਦੋਂ। ਹਾਂਜੀ ਹਾਂਜੀ, ਤੇ ਹੁਣ ਜਦੋਂ ਬਾਰਡਰ ਜਾਈਦਾ ਵੇਖੀਦਾ ਵੀ ਰੋਜ਼ 500 400 1000 ਬੰਦਾ ਆਉਣਾ, ਇਹ 10,000 ਵੀ ਹੋਊ, ਲੱਖ ਵੀ ਹੋਊ। ਹਾਂਜੀ ਹਾਂਜੀ, ਹੌਲੀ ਹੌਲੀ ਟ੍ਰੇਡ ਵੀ ਖੁੱਲੇਗਾ ਕਿਉਂਕਿ ਹੁਣ ਰੋਡਸ ਬਣ ਰਹੇ। ਆਪਣੇ ਵਾਲੇ ਦਾ ਵੀ ਕਹਿ ਦੋ ਹੁਣ ਹਾਂ ਵੀ ਅਸੀਂ ਵੀ ਜਾਵਾਂਗੇ, ਅਸੀਂ ਵੀ ਜਾਵਾਂਗੇ। ਹਾਂ ਉਹੀ ਗੱਲ ਹੈ ਨਾ ਵੀ ਅਸੀਂ ਵੀ ਜਾਵਾਂਗੇ। ਮੈਂ ਅੱਗੇ ਆਉਂਦਾ ਵੀ ਬਹੁਤ ਪ੍ਰੋਗਰਾਮਾਂ 'ਚ ਗਿਆ ਵੀ ਨਾ ਉਮੀਦ ਨਹੀਂ ਵੀ ਇੱਕ ਨਾ ਇੱਕ ਦਿਨ ਜ਼ਰੂਰ ਜਾਵਾਂਗੇ ਉਸ ਲੀਕ ਨੂੰ, ਮਤਲਬ ਵੀ ਉਹ ਲੀਕ ਜਿਹੜੀ ਇਹਨਾਂ ਨੂੰ ਟੱਪ ਕੇ ਦੂਜੇ ਪਾਸੇ ਜਾਵਾਂਗੇ, ਆਸਾਨੀਆਂ ਹੋਣਗੀਆਂ। ਮੈਂ ਨਾ ਵੀ ਮੁਲਕ ਜਿਹੜੇ ਬਣੇ ਆ ਨਾ, ਦੋ ਮੁਲਕ ਬਣ ਗਏ ਆ, ਪਾਕਿਸਤਾਨ ਬਣ ਗਿਆ, ਇੰਡੀਆ ਬਣ ਗਿਆ, ਉੱਧਰਲਾ ਪੰਜਾਬ ਇੱਧਰਲਾ ਪੰਜਾਬ ਆ, ਵੀ ਜਿਹੜਾ ਪੰਜਾਬ ਆ ਥਾਂ ਥਾਂ ਹੀ ਅਸੀਂ ਰਹੀਏ, ਲੇਕਿਨ ਇਹ ਵੀ ਅਸੀਂ ਇੱਕ ਦੂਜੇ ਵੱਲ ਆਉਣ ਜਾਣ ਸਾਡਾ ਹੋਵੇ, ਇੱਕ ਦੂਜੇ ਦੇ ਘਰ ਜਾਈਏ, ਮਿਲੀਏ ਗਿਲੀਏ, ਇਸ ਤਰ੍ਹਾਂ ਦੇ ਮਾਮਲਾਤ ਹੋਣ। ਸੋ ਮੈਨੂੰ ਲੱਗਦਾ ਹੁੰਦਾ ਵੀ ਉਹ ਕੈਸਾ ਮੌਕਾ ਹੋਗਾ ਜਦੋਂ ਆਖੇ ਸਾਨੂੰ ਹਰਕਮਲ ਵਰਗਾ, ਗਿਲ ਰੌਂਤੇ ਵਰਗਾ ਆਖੇ ਹੁਣ, ਨਹੀਂ ਤੇ ਗਾਂ ਆਖੇ ਵੀ ਮੇਰੇ ਮੁੰਡੇ ਦਾ ਵਿਆਹ ਯਾਰ, ਉਹਦੇ ਵਿਆਹ ਤੇ ਆ ਤੇ ਅਸੀਂ ਇੱਧਰੋਂ ਜਾਈਏ। ਮੀਤ ਆ ਭਾਜੀ, ਮੀਤ ਭੁੱਲਰ ਤੇ ਹਰਕਮਲ ਆ ਤੇ ਬੇਲਾ ਜਿਵੇਂ ਹੋ ਗਿਆ, ਬਾਕੀ ਸਾਰੇ ਸੰਧੂ ਮੁੰਡਾ ਮੇਰੇ ਨਾਲ ਕੰਮ ਕਰਦਾ। ਮਤਲਬ ਉਹ ਇਦਾਂ ਨਾ ਭਰਾਵਾਂ ਤਰ੍ਹਾਂ ਹੀ ਜੁੜੇ ਆ ਭਾਈ। ਮਤਲਬ ਰੋਜ਼ ਸ਼ੁਕਰ ਮੇਲਾ ਕਰੀਦਾ, ਰੋਜ਼ ਕਾਲ ਤੇ ਗੱਲ ਹੋ ਜਾਂਦੀ ਆ ਹਨਾ, ਤੇ ਇਦਾਂ ਹੀ ਲੱਗਦਾ ਜਿਵੇਂ ਅਸੀਂ ਲਾਗੇ ਲੱਗ ਹੀ ਆ ਹਨਾ, ਸਿਰਫ ਜਾ ਨਹੀਂ ਸਕਦੇ। ਚਲੋ ਕੋਈ ਨਹੀਂ, ਇਹ ਵੀ ਆਸਾਨੀਆਂ ਹੋਣਗੀਆਂ। ਅੱਛਾ, ਨਵਾਂ ਜਿਹੜਾ ਗਾਣਾ ਆ ਰਿਹਾ ਹਾਂਜੀ, ਹਾਸਾ 2 ਖਾਸ ਤੌਰ ਤੇ, ਉਹ ਇੱਕ ਅੱਧਾ ਮੈਨੂੰ ਉਹਦਾ ਬੰਦ ਸੁਣਾ ਦੇ। ਉਹਦਾ ਨਾਮ ਆਪਾਂ ਹੁਸਨ ਰੱਖਿਆ ਭਾਈ। ਹੁਸਨ, ਹਾਂ 27 ਅੰਤਰਾ ਕਹਿੰਦੇ ਆ ਨਾ। ਹਾਂਜੀ ਹਾਂਜੀ, 27 ਅੰਤਰਾ 27 ਅੰਤਰਾ। ਉਹ ਸੁਣਾ ਦਈਏ, ਪਹਿਲਾਂ ਹੀ ਸੁਣਾ ਦਈਏ? ਕੋਈ ਗੱਲ ਨਹੀਂ, ਚਲੋ ਸੁਣਾ ਦਿੰਦੇ ਆ ਜੀ ਤੁਹਾਨੂੰ, ਕੋਈ ਗੱਲ ਨਹੀਂ। ਉਹ ਆਪਾਂ ਰਿਲੀਜ਼ ਕਰਾਂਗੇ 1 ਮਹੀਨੇ ਬਾਅਦ, ਈਦ ਤੇ ਮਤਲਬ ਜਦੋਂ ਸਾਡੀ ਈਦ ਆਊਗੀ ਉਦੋਂ ਛੱਡਾਂਗੇ। ਇਹ ਬਾਈ ਆਪਣੇ ਸਤਿਗੁਰੂ ਬਾਈ ਦਾ ਲਿਖਿਆ ਵਾ, ਸਤਿਗੁਰ ਨੰਗਲਾ ਉਹਦਾ ਨਾਮ ਆ, ਤੇ ਉਹਨੇ ਵਿਰਾਸਤ ਦਾ ਐਲਬਮ ਲਿਖਿਆ ਸੀ ਪੁਰਾਣਾ ਪੰਜਾਬ, ਬਹੁਤ ਲੋਕਾਂ ਨੇ ਪਿਆਰ ਦਿੱਤਾ ਉਹਨੂੰ, ਤੇ ਬਹੁਤ ਸੋਹਣਾ ਲਿਖਦਾ ਬਾਈ ਨਾ, ਤੇ ਉਹਦਾ ਲਿਖਿਆ ਵਾ। ਤੇ ਉਹ ਜਿਹਨੇ ਮਿਊਜ਼ਿਕ ਕੀਤਾ ਮੇਰਾ ਬੇਲੀ ਸੰਧੂ ਵਰਿੰਦਰ, ਉਹਨੇ, ਤੇ ਉਹਦਾ ਇੱਕ ਆਪਾਂ ਤੁਹਾਨੂੰ ਸੁਣਾ ਦਿੰਦੇ ਹਾਂ। ਚੜਿਆ ਤੈਨੂੰ ਹੁਸਨ ਬਲੌਰੀ, ਮੇਵਾ ਜਿਵੇਂ ਬਾਗਾਂ ਦਾ, ਮੱਥੇ ਤੇ ਅੱਖਰ ਲਿਖ ਲੈ ਕੁੜੀਏ ਮੇਰੇ ਭਾਗਾਂ ਦਾ, ਖੋਰੇ ਕੀ ਕਜੀਏ ਕਰਨੇ ਨੈਣਾ ਦੇ ਕਜਲ ਨੇ, ਖੋਰੇ ਕਦ ਦਿਲ ਤੇ ਵਰਨੇ ਪਿਆਰਾਂ ਦੇ ਬੱਦਲ ਨੇ, ਇਸ਼ਕੇ ਦੀ ਚੜੀ ਪੰਬੀਰੀ ਅੰਬਰੋਂ ਨਾ ਲੈਂਦੀ ਏ, ਨਾਲੇ ਕੁਝ ਕਹਿਣ ਨੂੰ ਫਿਰਦੀ ਨਾਲੇ ਨਾ ਕਹਿੰਦੀ ਏ,
ਨਾਲੇ ਕੁਝ ਕਹਿਣ ਨੂੰ ਫਿਰਦੀ ਨਾਲੇ ਨਾ ਕਹਿੰਦੀ ਏ। ਵਾਹ ਵਾਹ ਵਾਹ, ਕੀ ਬਾਤ ਕੀ ਇਹ ਬਾਤ। ਗਾਣਾ ਹੈ। ਬਹੁਤ ਸੋਹਣਾ ਵਾ ਅੱਗੇ ਅੱਗੇ ਵੀ ਨਾ। ਚਲੋ ਜੀ ਸੁਣਿਓ ਜ਼ਰੂਰ, ਰੀਤ ਤੇ ਆਉਣਾ ਗਾਣਾ। ਤੇ ਉਹ ਕਿਹਨੂੰ ਸੁਣਦਾ ਉਧਰਲੇ ਆਰਟਿਸਟ ਉਧਰ ਲਿਆਣਾ ਭਾਜੀ? ਸੁਣੀ ਦੇ ਤੇ ਸਾਰੇ ਹੀ ਆ, ਨਵੇਂ ਤੋਂ ਲੱਗ ਕੇ ਪੁਰਾਣਿਆਂ ਤੱਕ। ਠੀਕ ਹੈ। ਤੇ ਜ਼ਿਆਦਾ ਮਤਲਬ ਉਹ ਆਪਣੇ ਮਾਝੇ ਵਾਲੇ ਸੁਣ ਲਈਦੇ ਆ ਕਿਉਂਕਿ ਉਹ ਬਿਲਕੁਲ ਹੀ ਆਪਣੇ ਲੱਗਦੇ ਹਨਾ, ਵੀ ਆਪਣੀਆਂ ਗੱਲਾਂ ਲੱਗਦੀਆਂ। ਚੀਮਾ ਬਾਈ ਹੋ ਗਿਆ, ਆਪਣਾ ਰੰਧਾਵਾ ਹੋ ਗਿਆ, ਉਹ ਜਿਹਦਾ ਮਜੈਲ ਗਾਣਾ ਆਇਆ ਵਾ ਕਰਨ ਰੰਧਾਵਾ, ਉਹ ਹੋ ਗਿਆ। ਫਿਰ ਨਵੇਂ ਮੁੰਡੇ ਜਿੰਨੇ ਵੀ ਆ, ਅਰਜਨ ਸੁਣ ਲਈਦਾ, ਅਰਜਨ ਦੇ। ਉੱਦਾਂ ਜੇ ਸਿਆਣੇ ਸਿੰਗਰਾਂ 'ਚ ਕਰੋ, ਇਹ ਵੀ ਸਿਆਣੇ ਹੀ ਆ ਨਿਆਣੇ ਸਿੰਗਰ ਜੇ ਵਧੀਆ ਸਿੰਗਰ ਕਹਿਦਾ। ਹਾਂ ਹਾਂ, ਰੂਹਦਾਰੀ ਵਾਲੇ ਸਰਤਾਜ ਜੀ, ਸਤਿੰਦਰ ਸਰਤਾਜ ਸਾਹਿਬ, ਵੀਰ ਸਿੰਘ, ਫਿਰ ਵੀਰ ਸਿੰਘ ਜੀ ਤੇ ਮਨਪ੍ਰੀਤ, ਜਿਹਨੂੰ ਆਪਾਂ ਦੋਵੇਂ ਸੁਣਦੇ ਹੁੰਦੇ ਹਾਂ। ਮਨਪ੍ਰੀਤ ਬਹੁਤ ਸੋਹਣਾ ਗਾਉਂਦਾ ਯਾਰ, ਭਾਜੀ ਦੇ ਮੇਰੇ ਫੇਵਰਟ ਨੇ। ਮਤਲਬ ਮਨਪ੍ਰੀਤ ਦਾ ਕੁਝ ਹੁੰਦਾ ਹੀ ਸੁਣਾ ਦੇ। ਹਾਂਜੀ ਮਨਪ੍ਰੀਤ ਦਾ ਇੱਕ ਗਾਣਾ ਆਇਆ ਮੇਰੇ ਦਿਲ ਤੇ ਵੱਜਿਆ ਹੋਇਆ ਅੱਜ ਕੱਲ੍ਹ ਨਾ। ਹਾਂ, ਚੱਲਦਾ ਹੀ ਰਹਿੰਦਾ, ਮੈਂ ਗਾਉਣਾ ਹੀ ਰਹਿੰਦਾ। ਉਹ ਸੁਣਾ ਦੇ। ਕਿਆ ਗਾਣਾ ਭਾਜੀ, ਕਿਆ ਹਰਮਨਜੀਤ ਲਿਖਦਾ ਮੁੰਡਾ ਨਾ, ਬਹੁਤ ਸੋਹਣਾ ਲਿਖਦਾ। ਉਹਦੀ ਕਿਤਾਬ ਹੈ ਰਾਣੀ ਤੱਤ। ਹਾਂਜੀ ਹਰਮਨਜੀਤ ਦੀ। ਅੱਛਾ ਅੱਛਾ। ਤੇ ਆਂਦੇ ਵੀ ਮੈਂ ਪੜ੍ਹੀ ਨਹੀਂ, ਸੁਣਿਆ ਹੈ ਬਹੁਤ। ਉਹ ਚੈਨਲ ਦਾ ਨਾਮ ਵੀ ਉਹਨਾਂ ਨੇ ਇਹੀ ਰੱਖਿਆ ਭਾਈ, ਰਾਣੀ ਤੱਤ। ਤੇ ਪਤਾ ਨਹੀਂ ਕਿਵੇਂ ਲਿਖਦਾ ਭਾਈ ਇੰਨਾ ਵੀ, ਕਿੰਨਾ ਰੂਹਦਾਰੀ ਵਾਲਾ ਬੰਦਾ ਹੋ ਗਿਆ ਵੀ ਜਿਹੜਾ ਇੰਨਾ ਸੋਹਣਾ ਲੱਗਦਾ ਲਿਖਦਾ ਵਾ। ਉਹ ਗਾਣਾ ਵਾ ਭਾਜੀ, ਉਹਨੂੰ ਮਤਲਬ ਕੋਈ ਬੰਦਾ ਸੁਣੇਗਾ ਨਾ, ਉਹਦੇ ਜ਼ਿਹਨ 'ਚ ਇੱਕ ਵੱਖਰੀ ਉਹਦੀ ਸਟੋਰੀ ਬਣੂਗੀ ਵੀ ਇਹ ਗਾਣਾ ਆਹ ਕਹਿੰਦਾ ਵਾ। ਮੈਂ ਸੁਣਾਂਗਾ, ਮੇਰੇ ਜ਼ਿਹਨ 'ਚ ਇੱਕ ਵੱਖਰੀ ਬਣੇਗੀ। ਮਤਲਬ ਇੱਕ ਦੁੱਖ ਦੀ ਗੱਲ ਕੀਤੀ ਆ ਵੀ ਜੇ ਤੂੰ ਇੱਕ ਅੱਧਾ ਦਿੰਦਾ ਦੁੱਖ ਤੇ ਅਸੀਂ ਜਰ ਲੈਂਦੇ, ਤੂੰ ਲੱਖ ਦੁੱਖ ਦੇ ਦਿੱਤਾ ਤੇ ਅਸੀਂ ਲੱਖ ਦਾ ਕੀ ਕਰਾਂਗੇ, ਹਨਾ। ਤੇ ਉਹ ਸੁਣਾਉਣਾ ਤੁਹਾਨੂੰ। ਵੇ ਉਂਝ ਤਾਂ ਮੈਨੂੰ ਨੇਹਾ ਪਖੜੇ ਪਾਉਂਦੇ ਨੇ, ਪਰ ਤਲੀਆਂ ਤੇ ਉੱਗਿਆ ਏ ਕੱਖ ਦਾ ਕੀ ਕਰੀਏ। ਵੇਖ ਹੀ ਦਿੰਦਾ ਚਾਵਾਂ ਦੇ ਨਾਲ ਦੇ ਦਿੰਦਾ, ਤੂੰ ਧਰ ਦਿੱਤਾ ਲੱਖ ਤੇ ਲੱਖ ਦਾ ਕੀ ਕਰੀਏ। ਵੇਖ ਹੀ ਦਿੰਦਾ ਚਾਵਾਂ ਦੇ ਨਾਲ ਦੇ ਦਿੰਦਾ, ਤੂੰ ਧਰ ਦਿੱਤਾ ਲੱਖ ਤੇ ਲੱਖ ਦਾ ਕੀ ਕਰੀਏ। ਦਿਲ ਦੇ ਕੋਠੇ ਵਾਲੀਆਂ ਘੜੀਆਂ ਟੁੱਟ ਗਈਆਂ, ਦਿਲ ਦੇ ਕੋਠੇ ਵਾਲੀਆਂ ਘੜੀਆਂ ਟੁੱਟ ਗਈਆਂ, ਹੁਣ ਤਿੜਕੇ ਸ਼ੀਸ਼ੇ ਵਾਲੀ ਅੱਖ ਦਾ ਕੀ ਕਰੀਏ। ਹੁਣ ਤਿੜਕੇ ਸ਼ੀਸ਼ੇ ਵਾਲੀ ਅੱਖ ਦਾ ਕੀ ਕਰੀਏ। ਜ਼ਿੰਦਗੀ ਦੇ ਪੁੱਤ ਅਖਵਾਉਂਦੇ ਸੀ, ਹੌਲੀ ਹੌਲੀ ਮਰਨ ਲੱਗੇ ਹਾਂ। ਜਿਹੜੀ ਸ਼ੈ ਤੋਂ ਭੱਜਦੇ ਸੀ, ਹੁਣ ਦਮ ਉਸੇ ਦਾ ਭਰਨ ਲੱਗੇ ਹਾਂ। ਵਕਤ ਦੀ ਐਸੀ ਵਗੀ ਹਨੇਰੀ, ਚਿਹਰੇ ਮੋਰੇ ਬਦਲ ਗਏ ਨੇ। ਦੇਖ ਕੇ ਖੁਦ ਨੂੰ ਸ਼ੀਸ਼ੇ ਦੇ ਵਿੱਚ ਆਪਣੇ ਆਪ ਤੋਂ ਡਰਨ ਲੱਗੇ ਹਾਂ। ਦੇਖ ਕੇ ਖੁਦ ਨੂੰ ਸ਼ੀਸ਼ੇ ਦੇ ਵਿੱਚ ਆਪਣੇ ਆਪ ਤੋਂ ਡਰਨ ਲੱਗੇ ਹਾਂ। ਜ਼ਖਮ ਹਜ਼ਾਰਾਂ ਸਹਿ ਲੈਣੇ ਮੈਂ ਜਿਸਮ ਉਤੇ, ਜ਼ਖਮ ਹਜ਼ਾਰਾਂ ਸਹਿ ਲੈਣੇ ਮੈਂ ਜਿਸਮ ਉਤੇ। ਜਿਹੜੀ ਰੂਹ ਤੇ ਮਾਰੀ ਸੱਟ ਤੇ ਸੱਟ ਦਾ ਕੀ ਕਰੀਏ। ਵੇਖ ਹੀ ਦਿੰਦਾ ਚਾਵਾਂ ਦੇ ਨਾਲ ਦੇ ਦਿੰਦਾ, ਤੂੰ ਧਰ ਦਿੱਤਾ ਲੱਖ ਤੇ ਲੱਖ ਦਾ ਕੀ ਕਰੀਏ। ਫਿਰ ਇੱਕ ਇਹਦੇ ਚੰਤਰਾ ਭਾਈ, ਉਹ ਨਾ ਮੇਰੇ ਤੇ ਟੁੱਕਿਆ ਸਿੱਧਾ। ਮਤਲਬ ਨਾ ਮੈਂ ਪਹਿਲੇ ਦੱਸ ਹੀ ਦੇਵਾਂ, ਮੇਰੇ ਵਾਲਦ ਸਾਹਿਬ ਦੀ ਤੇ ਮੇਰੀ ਬੜੀ ਯਾਰੀ ਸੀ, ਯਾਰਾਂ ਦੋਸਤਾਂ ਤਰ੍ਹਾਂ ਵੀ ਸੀ। ਤੇ ਅਸੀਂ 7-8 ਸਾਲ ਇਕੱਲੇ ਹੀ ਰਹੇ ਹਾਂ ਫੈਮਿਲੀ ਤੋਂ ਨਾ ਵੱਖਰੇ, ਮੈਂ ਤੇ ਮੇਰੇ ਵਾਲਦ ਸਾਹਿਬ ਵੀ। ਅਸੀਂ ਇੱਕ ਦੂਸਰੇ ਦਾ ਸਹਾਰਾ ਸੀ। ਮੈਂ ਛੋਟਾ ਸੀ ਲੇਕਿਨ ਮੈਂ ਉਹਨਾਂ ਨੂੰ ਸਾਂਭਦਾ ਸੀ, ਮੈਨੂੰ ਕੁਛ ਹੁੰਦਾ ਸੀ ਤੇ ਉਹਨਾਂ ਨੇ ਦੇਖਣਾ ਹੁੰਦਾ ਸੀ ਨਾ, ਵੀ ਯਾਰਾਂ ਦੋਸਤਾਂ ਤਰ੍ਹਾਂ ਵੀ ਸੀ ਸਾਰਾ ਕੁਛ, ਮਾਂ ਵੀ ਪਿਓ ਵੀ ਸਾਰਾ ਕੁਛ। ਤੇ ਪਿਆਰ ਇੰਨਾ ਸੀ ਕਿ ਜਦੋਂ ਰੋਜ਼ ਸ਼ਾਮ ਨੂੰ ਮੈਂ ਉਹਨਾਂ ਨੂੰ ਘੁੱਟਦਾ ਨੱਪਦਾ ਸੀ ਨਾ ਕੰਮ ਤੋਂ ਆ ਕੇ, ਜਦੋਂ ਉਹਨਾਂ ਨੇ ਲੇਟਣਾ। ਬਿਮਾਰ ਰਹਿੰਦੇ ਸੀ, ਦਮੇ ਦੀ ਬਿਮਾਰੀ ਸੀ। ਤੇ ਉਹਨਾਂ ਨੇ ਮੈਨੂੰ ਨਾ ਘੁੱਟਦਿਆਂ ਇੱਕ ਗੱਲ ਪੁੱਛਣੀ। ਪਹਿਲੇ ਤਾਂ ਉਹਨਾਂ ਨੇ ਨਾ ਸਮਝਾਉਣਾ ਮੈਨੂੰ ਸਾਰੀਆਂ ਗੱਲਾਂ, ਵੀ ਆ ਇੱਦਾਂ ਰੋਜ਼ ਸਮਝਾਉਣਾ ਕੁਛ ਨਾ ਕੁਛ
ਵੀ ਕਹਿੰਦਾ ਜੀ ਤੂੰ ਭੋਲਾ ਵਾ, ਤੈਨੂੰ ਦੁਨੀਆ ਲੁੱਟ ਕੇ ਖਾ ਜਾਣਾ ਮੇਰੇ ਤੋਂ ਬਾਅਦ। ਫਿਰ ਉਹਨਾਂ ਗੱਲਾਂ ਵਿੱਚ ਨਾ ਇੱਕ ਗੱਲ ਪੁੱਛਦੇ ਹੁੰਦੇ ਸੀ, ਮਤਲਬ ਸਾਡਾ ਘਰ ਨਹੀਂ ਸੀ ਨਾ ਹੁੰਦਾ ਭਾਈ, ਅਸੀਂ ਇੱਕ ਮਾਰਕੀਟ 'ਚ ਗਲੀ 'ਚ ਰਹਿੰਦੇ ਸੀ, ਚੌਂਕੀਦਾਰ ਆਬੂ ਜੀ ਕਰਦੇ ਸੀ, ਅਤੇ ਉੱਥੇ ਬਾਹਰ ਹੀ ਸੌਂਦੇ ਸੀ ਸਾਰਾ ਕੁਝ। ਮੈਨੂੰ ਪੁੱਛਦੇ ਹੁੰਦੇ ਸੀ, ਪੁੱਤਰ ਜਦੋਂ ਮੈਂ ਮਰ ਗਿਆ ਤੇ ਮੈਨੂੰ ਕਿੱਥੇ ਲੈ ਕੇ ਜਾਏਗਾ, ਮੇਰੀ ਮਈਅਤ ਨੂੰ ਕਿੱਥੇ ਰੱਖੇਗਾ। ਮਤਲਬ ਘਰ 'ਚੋਂ ਨਹੀਂ ਸੀ ਹੈਗਾ ਨਾ, ਬਾਹਰ ਰਹਿੰਦੇ ਸੀ। ਕਹਿੰਦੇ ਸੀ ਜਦੋਂ ਮੈਂ ਮਰ ਗਿਆ ਤੇ ਮੇਰੀ ਮਈਅਤ ਨੂੰ ਕਿੱਥੇ ਰੱਖੇਗਾ ਤੂੰ, ਮੈਨੂੰ ਮੇਰੇ ਸ਼ਰੀਕਾਂ ਦੇ ਬੂਹੇ 'ਤੇ ਨਾ ਲੈ ਕੇ ਜਾਈਂ, ਕਿਤੇ ਵੀ ਲੈ ਕੇ ਨਾ ਜਾਈਂ ਮੇਰੀ ਮਈਅਤ ਨੂੰ, ਤੂੰ ਦੱਸ ਤੂੰ ਕਿੱਥੇ ਰੱਖੇਗਾ। ਤੇ ਮੈਂ ਕਹਿ ਦਿੰਦਾ ਹੁੰਦਾ ਸੀ, ਅੱਬੂ ਜੀ ਜਦੋਂ ਤੁਸੀਂ ਮਰ ਗਏ ਤੇ ਮੈਂ ਵੀ ਮਰ ਜਾਵਾਂਗਾ ਨਾਲ। ਮੈਂ ਇੱਦਾਂ ਜਵਾਬ ਦੇ ਦਿੰਦਾ ਸੀ, ਮੇਰੇ ਕੋਲ ਕੋਈ ਜਵਾਬ ਨਹੀਂ ਸੀ ਹੁੰਦਾ। ਮੈਂ ਕਹਿੰਦਾ ਜੇ ਤੁਸੀਂ ਮਰ ਗਏ ਤੇ ਮੈਂ ਵੀ ਮਰ ਜਾਵਾਂਗਾ, ਹੈ ਨਾ। ਅਤੇ ਉਹ ਇੱਕ ਗਾਣੇ ਦਾ ਅੰਤਰਾ, ਮੇਰੇ ਅੱਬੂ ਨੂੰ 7 ਸਾਲ ਹੋ ਗਿਆ ਅੱਜ ਵਿਛੜੇ ਨੂੰ, ਅਤੇ ਅਸੀਂ ਲੱਗੇ ਹੀ ਫਿਰਦੇ ਹਾਂ। ਉਹ ਗਾਣੇ ਦਾ ਅੰਤਰਾ ਬਿਲਕੁਲ ਮੇਰੇ 'ਤੇ ਟੁਕਿਆ। ਕਹਿੰਦਾ ਉਦੋਂ ਸੋਚਦੇ ਸੀ ਕਿ ਇੱਕ ਪਲ ਵੀ ਨਹੀਂ ਜੀ ਸਕਣਾ, ਉਦੋਂ ਸੋਚਦੇ ਸੀ ਕਿ ਇੱਕ ਪਲ ਵੀ ਨਹੀਂ ਜੀ ਹੋਣਾ, ਲੈ ਸਾਲ ਗੁਜ਼ਰ ਗਏ 7 ਤੇ 7 ਦਾ ਕੀ ਕਰੀਏ, ਉਦੋਂ ਸੋਚਦੇ ਸੀ ਕਿ ਇੱਕ ਪਲ ਵੀ ਨਹੀਂ ਜੀ ਹੋਣਾ, ਲੈ ਸਾਲ ਗੁਜ਼ਰ ਗਏ 7 ਤੇ 7 ਦਾ ਕੀ ਕਰੀਏ, ਵੇਖ ਹੀ ਦਿੰਦਾ ਚਾਵਾਂ ਦੇ ਨਾਲ ਦੇ ਦਿੰਦਾ, ਤੂੰ ਧਰ ਦਿੱਤਾ ਲੱਖ ਤੇ ਲੱਖ ਦਾ ਕੀ ਕਰੀਏ। ਵਾਹ ਵਾਹ ਵਾਹ, ਕੀ ਬਾਤ। ਬਹੁਤ ਸੋਹਣਾ ਗਾਉਂਦਾ, ਬਹੁਤ ਸੋਹਣਾ ਭਾਈ। ਮੇਰੇ ਕੋਲ ਤੇ ਉੱਦਾਂ ਗਾਇਆ ਨਹੀਂ ਗਿਆ, ਚਲੋ ਜਿੱਦਾਂ ਦਾ ਵੀ, ਚਲੋ। ਲੇਕਿਨ ਲਿਖਤ ਜਿਹੜੀ ਉਹਦੀ ਨਾ, ਰੱਬ ਸੋਹਣਾ ਤੇਰੇ ਅੱਬਾ ਜੀ ਨੂੰ ਵੀ ਜੰਨਤ 'ਚ ਜਗ੍ਹਾ ਦੇਵੇ। ਤੇ ਇਹ ਹੁੰਦਾ ਨਾ, ਮਾਪੇ ਜਿਹੜੇ ਹੁੰਦੇ ਆ ਨਾ ਬੱਚਿਆਂ ਦਾ ਇੱਦਾਂ ਕਰਦੇ ਆ ਵੀ ਇਮੈਜਿਨ, ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਜਿਵੇਂ ਤੁਸੀਂ ਕਿਹਾ ਵੀ ਸਰਹਿੰਦ ਸ਼ਰੀਫ ਜਾਣਾ, ਤੇ ਮੈਂ ਜਦੋਂ ਆਉਂਦਾ ਹੁੰਦਾ ਵੀ ਯਾਰ ਕਿਸੇ ਬੱਚਿਆਂ ਨਾਲ ਕੋਈ ਇਸ ਤਰ੍ਹਾਂ ਦਾ ਹੋਵੇ ਨਾ ਵੀ ਯਾਰ ਇਹਦੀ ਜਗ੍ਹਾ ਤੇ ਮੈਂ ਆਪਣੇ ਬੱਚੇ ਰੱਖਦਾ ਹੁੰਦਾ ਵੀ ਯਾਰ ਉਹਨਾਂ ਨਾਲ ਖੁਦਾ ਨਾ ਖਾਸਾ ਇੱਦਾਂ ਹੋਵੇ ਤੇ ਕਿਵੇਂ ਲੱਗੇ, ਸੋ ਉਹਨਾਂ ਮਾਪਿਆਂ ਨੂੰ ਕਿਵੇਂ ਲੱਗਾ ਹੋਊਗਾ, ਜਾਂ ਜਿਨ੍ਹਾਂ ਨਾਲ ਮਤਲਬ ਵੀ ਜ਼ਿਆਦਤੀ ਕਰਕੇ ਬੱਚਿਆਂ ਨੂੰ ਮਾਰ ਦਿੰਦੇ ਆ। ਹਾਂਜੀ। ਉਹ ਗੱਲਾਂ ਹੀ ਹੋਰ ਹੁੰਦੀਆਂ, ਮਾਪਿਆਂ ਦਾ ਤੇ ਬੱਚਿਆਂ ਨਾਲ ਜਿਹੜਾ ਪਿਆਰ ਹੁੰਦਾ ਉਹਦੀ ਤਾਂ ਮਿਸਾਲ ਹੀ ਕੋਈ ਨਹੀਂ। ਇਹ ਸਮਝ ਵੀ ਸਿਰਫ ਵਧੀਆ ਇਨਸਾਨ ਹੀ ਸਕਦਾ। ਹਾਂ, ਤੇ ਚਲੋ ਜੀ, ਹੋਪਫੁਲੀ ਰੱਬ ਤਰੱਕੀਆਂ ਦੇਵੇ। ਤੇ ਉੱਤੇ ਬੈਠੇ ਤੇਰੇ ਬਾਪੂ ਜੀ ਵਾਲਾ ਸਾਹਿਬ ਵਹਿੰਦੇ ਹੋਣਗੇ ਵੀ ਮੁੰਡਾ ਮੇਰੇ ਨਾਲ ਤਰੱਕੀ ਕਰ ਰਿਹਾ। ਹਾਂਜੀ। ਇਹ ਜਿਹੜਾ ਸਫ਼ਰ ਸੀੜੀਆਂ ਨਾ, ਇਹ ਚੜ੍ਹਨਾ, ਜੇ ਤੁਸੀਂ ਦੌੜ ਕੇ ਚੜੋਗੇ ਨਾ ਸੀੜੀਆਂ, ਇੱਕੋ ਵਾਰੀ ਚੜ੍ਹਨ ਦੀ ਕੋਸ਼ਿਸ਼ ਕਰੋਗੇ ਤੇ ਸਾਹ ਚੜਾ ਕੇ ਮੂੰਹ ਪਰਨੇ ਡਿੱਗੋਗੇ। ਜੇ ਮਿਹਨਤ ਦੇ ਸਿਰ ਤੇ ਸੀੜੀਆਂ ਚੜਾਂਗੇ ਆਪਾਂ, ਤੇ ਤੁਹਾਡੀ ਉਹ ਮਿਹਨਤ ਜਿਹੜੀ ਉਹ ਤੁਹਾਡੀਆਂ ਨੀਹਾਂ ਹੋਣਗੀਆਂ। ਤੇ ਉਹ ਜਿਹੜੀਆਂ ਪੱਕੀਆਂ ਨੀਹਾਂ ਡੋਲਦੀਆਂ ਨੇ। ਤੇ ਉਹ ਨੀਹਾਂ ਕੀ ਹੈ? ਉਹ ਨੀਹਾਂ ਆਪਣੀ ਮਿਹਨਤ ਆ, ਸਾਲਾਂ ਦੀ ਮਿਹਨਤ ਹੈ। ਬਿਲਕੁਲ। ਜਿਵੇਂ ਮੈਂ ਹੁਣ 10 ਸਾਲ ਹੋ ਗਏ ਆ ਅੱਜ, ਜਿੰਨੇ ਵੀ ਟੂਰਿਸਟ ਆਉਂਦੇ ਨੇ ਇੰਡੀਆ ਤੋਂ ਆਉਂਦੇ ਨੇ, ਅਸੀਂ 7-8 ਸਾਲ ਉਹਨਾਂ ਨੂੰ ਮਤਲਬ ਮੈਂ ਤਾਂ ਲਵਲੀ ਹੁੰਦਾ ਵੀ ਇੱਦਾਂ ਸਾਂਭਿਆ ਵੀ ਜਿਵੇਂ ਆਪਣੇ ਵੱਡਿਆਂ ਨੂੰ ਸਾਂਭੀਦਾ, ਬਜ਼ੁਰਗਾਂ ਸਾਂਭੀਦਾ। ਮੈਂ ਅੱਜ ਨਾ ਬਾਰਡਰ 'ਤੇ ਗਿਆ, ਤੇ ਬਾਰਡਰ 'ਤੇ ਤੂੰ ਤੇ ਮੈਂ ਬੈਠੇ ਸਾਂ, ਤੇ ਲੰਘਦਿਆਂ ਇੱਕ ਬੰਦਾ ਰੇਂਜਰਸ ਵਾਲਾ, ਤੇ ਇੱਕ ਤੇ ਆਪਣਾ ਮੁੰਡਾ ਸੀ, ਉਹਨੇ ਆਖਿਆ ਵੀ ਆਓ ਭਾਜੀ ਆਓ, ਤੇ ਦੂਜਾ ਦੂਰ ਬੈਠਾ ਆਂਦਾ ਵੀ ਇਹਨਾਂ ਦੀ ਸਹੀ ਮੌਜ ਲੱਗੀ ਹੈ। ਅੱਛਾ। ਉਹਨੇ ਨਾ ਦੂਰੋਂ ਆਖਿਆ ਵੀ ਇਹਨਾਂ ਦੀ ਸਹੀ ਮੌਜ ਲੱਗੀ ਹੈ। ਮੈਂ ਦਿਲ 'ਚ ਸੋਚਣਾ ਵੀ ਇਹਨੂੰ ਕੀ ਪਤਾ ਵੀ ਇਸ ਮੌਜ ਪਿੱਛੇ ਕਿੰਨੇ ਸਾਲ ਆ। ਜਿਹੜੇ ਸਾਡੇ ਕੋਲ ਆਉਣ ਡੇ ਲੋਕ, ਉਹਦੇ ਪਿੱਛੇ ਮਿਹਨਤ ਕਿੰਨੀ, ਇੱਦਾਂ ਹੀ ਭਾਜੀ, ਇੱਦਾਂ ਹੀ ਉਹਦੇ ਪਿੱਛੇ ਸਾਡੀ ਤਗੋ ਕਿੰਨੀ ਹੈ। ਮਤਲਬ ਇਹ ਮਤਲਬ ਕਿਸੇ ਦੀ ਗੱਲ ਨੂੰ ਕੀ ਕਹਿੰਦੇ ਹੁੰਦੇ ਵੀ ਲਾਈਟ ਵੀ ਨਹੀਂ ਲਿਆ ਜਾ ਸਕਦਾ। ਤੇ ਜੇ ਉਹਨੂੰ ਦੱਸਿਆ ਜਾਵੇ ਵੀ ਇਹਦੇ ਪਿੱਛੇ ਮਿਹਨਤ ਕਿੱਥੇ, ਮੇਰਾ ਦਿਲ ਕਰੇ ਪੁੱਤਰ ਕਿ ਇਹਨੂੰ ਦੱਸਾਂ ਵੀ ਇਹਦੇ ਪਿੱਛੇ 10 ਸਾਲ ਨੇ। ਬਿਲਕੁਲ। ਵੀ ਜਿਹੜੇ ਅਸੀਂ ਇੱਥੇ ਆਉਂਦੇ ਨਾ ਤੁਰੇ ਫਿਰਦੇ, ਇਹਦੇ ਪਿੱਛੇ 10 ਸਾਲ। ਲੋਕ ਇਹ ਚੀਜ਼ ਨਹੀਂ ਨਾ ਦੇਖਦੇ। ਮੇਰੇ ਵੀ ਅੱਜ ਜੇਨ 'ਚ ਨਾ ਭਾਈ, ਮੈਂ ਬਾਰਡਰੋਂ ਜਦੋਂ ਆਪਾਂ ਨਿਕਲੇ ਆ ਤੇ ਆਉਣ ਡਏ ਸੀ ਵਾਪਸ, ਮੇਰੇ ਜੇਨ 'ਚ ਇੱਕ ਛੋਟੀ ਜਿਹੀ ਗੱਲ ਆਈ ਸੀ। ਮੈਂ ਆਪਣੇ ਆਪ ਨਾਲ ਗੱਲਾਂ ਕਰਨ ਡਿਆ ਸੀ, ਤੇ ਜਿੱਦਾਂ ਹੁਣ ਆਪਾਂ ਫਿਰਦੇ ਤੁਰਦੇ ਆ ਨਾ, ਬਾਰਡਰ 'ਤੇ ਜਾਂਦੇ ਆ ਜਾਂ ਨਨਕਾਣਾ ਸਾਹਿਬ ਜਾਂ ਜਿੱਥੇ ਵੀ ਜਾਂਦੇ ਆ, ਜਿਹੜੇ ਮਤਲਬ ਹੋਰ ਜੱਥੇ ਜੁੱਥੇ ਆਈ ਜਾਂਦੇ ਹੈ ਨਾ, ਆਪਣੇ ਕੋਲ ਆਉਣ ਤੋਂ ਇਲਾਵਾ ਵੀ ਲੋਕ ਆਈ ਜਾਂਦੇ, ਆਪੇ ਜਾਈ ਜਾਂਦੇ, ਲੇਕਿਨ ਲੋਕ ਆਪਾਂ ਨੂੰ ਜਾਣਦੇ ਆ। ਮਤਲਬ ਜਿੱਥੇ ਵੀ ਆਪਾਂ ਜਾਂਦੇ ਆ, ਤੁਹਾਨੂੰ ਵੀ ਲੋਕ ਮਿਲਦੇ ਆ, ਸਾਰੇ ਜਾਣਦੇ ਆ, ਮੈਨੂੰ ਵੀ ਲੋਕ ਇੱਦਾਂ ਮਿਲ ਲੈਂਦੇ ਆ ਕਿਤੇ ਕਿਤੇ। ਉਹ ਸਮੀ ਕੀ ਹਾਲ ਹੈ, ਠੀਕ ਹੈ, ਬੜਾ ਆਪਣਾਪਣ ਜਿਹਾ। ਉਹ ਮੈਂ ਅੱਜ ਸੋਚਦਾ ਸੀ ਆਉਂਦਾ ਗੱਡੀ, ਜਦੋਂ ਆਪਾਂ ਬਾਰਡਰ ਤੋਂ ਵਾਪਸ ਆਏ ਆ, ਤੇ ਉਦੋਂ ਵੀ ਬੱਸ 'ਚ ਜੀ ਬਹਿੰਦੇ ਵੈਸੇ ਜਿਹੜੇ ਵੈਗਨ ਜੀ 'ਚ, ਉਹ ਵੀ ਜਾਣਦੇ ਸੀ ਮੈਨੂੰ, ਉਹਨਾਂ ਨੇ ਹਾਏ ਕੀਤਾ। ਮੈਂ ਸੋਚਦਾ ਸੀ ਵੀ ਯਾਰ ਵੀ ਜੇ ਇਹ ਲੋਕ ਜਾਣਦੇ ਆ ਨਾ ਵੀ 3-4 ਸਾਲ ਤਾਂ ਮੈਂ ਤੁਹਾਡੇ ਨਾਲ ਆ ਨਾ ਪਿੱਛੋਂ,
ਉਦੋਂ ਦੇ ਦੇਖੀ ਜਾਂਦੇ ਲੋਕ ਨਾ ਵੀ ਤੁਹਾਡੇ ਨਾਲ ਮੈਨੂੰ ਦੇਖਣ ਡਏ ਆ, ਤੇ ਉਸ ਕਰਕੇ ਲੋਕ ਜਾਣਦੇ ਆ ਵੀ ਏਡਾ ਅਚਾਨਕ ਨਹੀਂ ਜਾਣਨ ਲੱਗੇ ਵੀ ਵਾਹਵਾ ਸਮਾਂ ਹੋ ਇਹ ਗਿਆ। ਵੇਖ ਲਾ ਵੀ ਇਸ ਜਾਣ ਪਹਿਚਾਣ ਬਣਾਉਣ ਨੂੰ ਟਾਈਮ ਲੱਗਦਾ। ਹਾਂਜੀ ਹਾਂਜੀ ਇੱਦਾਂ ਤੇ ਹੀ। ਜੇ 4 ਸਾਲ ਹੋਏ ਆ ਤੈਨੂੰ ਤੇ ਹੋਰ 4 ਸਾਲ ਲੱਗਣਗੇ ਤੇ ਉਸ ਤਰੱਕੀ ਤੇ ਹੋਏਗਾ, ਉਸ ਮਕਾਮ ਤੇ ਹੋਏਗਾ ਵੀ ਜਿੱਥੋਂ ਤੈਨੂੰ ਕੋਈ ਡੇਗ ਨਾ ਸਕੇ। ਤੇ ਉਹਦੇ ਪਿੱਛੇ ਮਿਹਨਤ ਜਿਹੜਾ ਸਾਰਿਆਂ ਨਾਲ ਵੱਡਾ ਜਿਹੜਾ ਤੁਹਾਡਾ ਅਮਲ ਹੈ ਉਹ ਮਿਹਨਤ ਆ। ਵੀ ਮਿਹਨਤ ਤੇ ਲਗਨ ਜਿਹੜੀ ਹੈ ਨਾ, ਮੈਨੂੰ ਤਾਂ ਭਾਈ ਪਤਾ ਕੁਛ ਨਹੀਂ ਸੀ, ਤੁਹਾਡੇ ਤੇ ਸਿੱਖੀਆਂ ਸਾਰੀਆਂ ਚੀਜ਼ਾਂ। ਆਹ ਗੱਲ ਤੁਸੀਂ ਮੈਨੂੰ ਸ਼ੁਰੂ ਤੋਂ ਹੀ ਕਹਿੰਦੇ ਆ, ਤੇ ਬਸ ਵਧੀਆ, ਚਲੋ ਅੱਲਾ ਖੈਰ ਕਰੇ, ਲੱਗੇ ਆ ਬਸ ਪਿੱਛੇ। ਚਲੋ ਆਪਾਂ ਹੁਣ ਥੋੜੇ ਜਿਹੇ ਸੈਡ ਮੂਡ 'ਚ ਆ ਗਏ, ਥੋੜ੍ਹੀਆਂ ਜਿਹੀਆਂ ਗੱਲਾਂ ਬਾਤਾਂ ਹੋਰ ਕੋਈ ਗੱਲ ਨਹੀਂ। ਮੈਨੂੰ ਇਹ ਚੀਜ਼ ਦੀ ਭਾਜੀ ਖੁਸ਼ੀ ਹੁੰਦੀ ਆ ਵੀ ਜੇ 3-4 ਸਾਲ ਪਹਿਲਾਂ ਵੀ ਆਪਾਂ ਇਕੱਠੇ ਸੀ ਤੇ ਅੱਜ ਵੀ ਅੱਲਾ ਦਾ ਸ਼ੁਕਰ ਆਪਾਂ ਇਕੱਠੇ ਆ। ਜਿਹੜੇ ਆਪਣੇ ਨਾਲ ਬੰਦੇ ਜੁੜੇ ਸੀ ਅੱਜ ਵੀ ਜੁੜੇ ਨੇ, ਅੱਲਾ ਦਾ ਬੜਾ ਸ਼ੁਕਰ ਆ ਵੀ ਮੇਰੇ ਜਿਹੜੇ ਨਾਲ ਯਾਰ ਬੇਲੀ ਬਣੇ ਸੀ ਉਹ ਅੱਜ ਵੀ ਹੈਗੇ ਨੇ, ਯਾਰ ਬੇਲੀ ਨੇ ਵੀ ਆਪਾਂ। ਦੂਸਰੀ ਇਹ ਵੀ ਗੱਲ ਹੈ ਵੀ ਜਿਹੜਾ ਤੁਹਾਡੇ ਨਾਲ ਅੱਜ ਹੈਗਾ ਤੇ ਕੱਲ ਨੂੰ ਨਹੀਂ ਨਾ ਹੈ, ਤੇ ਉਹਦੀ ਕਦੀ ਵੀ ਵਖਤੋਈ ਨਹੀਂ ਕਰਨੀ। ਹਾਂਜੀ ਹਾਂ, ਉਹਨੂੰ ਜੇ ਚੰਗਾ ਟਾਈਮ ਲੰਘਿਆ ਤੇ ਚੰਗੇ ਟਾਈਮ ਨੂੰ ਹਾਂਜੀ ਉਹਨੂੰ ਚੰਗਾ ਹੀ ਯਾਦ ਕਰਨਾ। ਉਹ ਉਹਦਾ ਕਿਰਦਾਰ ਹੈ ਵੀ ਤੁਸੀਂ ਉਹ ਕੀ ਕਰਦਾ, ਬਿਲਕੁਲ। ਇਹ ਤੁਹਾਡਾ ਕਿਰਦਾਰ ਹੈ ਵੀ ਤੁਸੀਂ ਕੀ ਕਰ। ਚਲੋ ਸਮੀ, ਗਾਣਾ ਜਦੋਂ ਕੱਲ ਏਕਮ ਆਇਆ ਸੀ ਤੇ ਉਹ ਗਾਣਾ ਇੱਕ ਸੁਣਾਉਂਦਾ ਫਿਰ ਘੋੜੀਆਂ ਦਾ ਸ਼ੌਕੀ। ਆਹੋ 60 ਲੱਖ ਲਾਤਾ ਦਿਨਾਂ ਦੀ। ਉਹ ਕਿਹਦਾ ਗਾਣਾ? ਕਿਹਦਾ ਉਹ ਗਾਣਾ ਹੈਗਾ ਵਾ ਬੁੱਕੇ ਜੱਟ ਦਾ ਤੇ ਆਰਨੇਟ ਦਾ। ਆਰਨੇਟ ਦਾ, ਠੀਕ ਹੈ। ਲੇਕਿਨ ਉਹ ਗਾਇਆ ਮੈਂ ਇੰਨਾ ਕਿ ਰੜੀ ਮੈਂ ਕੱਢੀ ਪਿੱਛੇ ਜੇ। ਆਉਣ ਦੇ ਉਹ ਸੁਣਾਵਾਂ? ਅੱਛਾ 27 ਅੰਤਰਾ ਮੈਨੂੰ ਆ ਗਿਆ ਹੁਣ ਕਹਿਣਾ। 27 ਅੰਤਰਾ ਤੁਹਾਨੂੰ ਸੁਣਾ ਦਿੰਦੇ ਆ। ਹੋ ਘੋੜਿਆਂ ਦੀ ਚਾਲ ਨਾਲੇ ਪੱਟ ਦੱਸਦੇ, ਬਾਲਾ ਕੁਝ ਬੋਲ ਕੇ ਨਹੀਂ ਜੱਟ ਦੱਸਦੇ। ਕਿੱਲਿਆਂ ਤੇ ਖੜੇ ਕਿੱਲਿਆਂ ਦੇ ਮੁੱਲ ਦੇ, ਕਿੱਲਿਆਂ ਦਾ ਮੁੱਲ ਵੀ ਨੇ ਘੱਟ ਦੱਸਦੇ। ਸ਼ੌਂਕਾਂ ਤੇ ਵੀ ਰੀਝ ਪੂਰੀ ਲਾਈ ਹੋਈ ਐ, ਉਹ ਕਰਜ਼ੇ ਦਾ ਭਾਰ ਵੀ ਨਾ ਜੱਟ ਤੇ ਪਿਆ। 60 ਲੱਖ ਲਾਤਾ ਦਿਨਾਂ ਦੀ ਬਸ਼ੇਰੀ ਤੇ, ਸਾਲ ਨੂੰ ਕਰੋੜ ਪੱਕਾ ਵੱਟ ਤੇ ਪਿਆ। ਘੋੜੀਆਂ ਦਾ ਸ਼ੌਂਕੀ ਗੱਡੀਆਂ ਤੇ ਚੜੇ ਨਾ, ਚੜਿਆ ਵੀ ਕੱਲੀ ਕੱਲੀ ਅੱਖ ਤੇ ਪਿਆ। ਸਾਲ ਨੂੰ ਕਰੋੜ ਪੱਕਾ ਵੱਟ ਤੇ ਪਿਆ। ਹੋ ਸ਼ੌਂਕਾਂ ਦੇ ਲਈ ਫਾਰਮ ਟਰੈਕ ਬੱਲੀਏ, ਨੀ ਸ਼ੌਂਕ ਨੂੰ ਤਾਂ ਬਲਦਾਂ ਦੀ ਜੋੜੀ ਰੱਖਦਾ। ਫੋਰਚੂਨਰ ਤੇ ਨਵੀਂ ਥਾਰ ਛੱਡ ਕੇ, ਮੁੰਡਾ ਲਾਗੇ ਤਾਗੇ ਜਾਣ ਨੂੰ ਤਾਂ ਘੋੜੀ ਰੱਖਦਾ। ਦੱਸ ਫਿਰ ਕਾਹਦਾ ਆ ਕਮਾਲ ਬੱਲੀਏ, ਮਹਿੰਗੀਆਂ ਰੇਟਾਂ ਚੋਂ ਹੁੰਦੀ ਲਾਲ ਬੱਲੀਏ। ਤੇਰਾ ਜੋ ਧਿਆਨ ਸਾਡੀ ਅੱਖ ਤੇ ਗਿਆ, 60 ਲੱਖ ਲਾਤਾ ਦਿਨਾਂ ਦੀ ਬਸ਼ੇਰੀ ਤੇ, ਸਾਲ ਨੂੰ ਕਰੋੜ ਪੱਕਾ ਵੱਟ ਤੇ ਪਿਆ। ਘੋੜੀਆਂ ਦਾ ਸ਼ੌਂਕੀ ਗੱਡੀਆਂ ਤੇ ਚੜੇ ਨਾ, ਚੜਿਆ ਵੀ ਕੱਲੀ ਕੱਲੀ ਅੱਖ ਤੇ ਪਿਆ। ਮਾਲਕ ਨੇ ਦਿੱਤੀ ਆ ਤਰੱਕੀ ਬੱਲੀਏ, ਦਿਲ ਵਿੱਚ ਤਾਂ ਹੀ ਨਹੀਂ ਗਰੂਰ ਰੱਖੀਦਾ। ਦਿਲ ਦੇ ਨੇੜੇ ਨੇ ਜਿਹੜੇ ਪਾਵਾਂ ਜੱਫੀਆਂ, ਦੋਗਲੇ ਬੰਦੇ ਨੂੰ ਕੋਹਾਂ ਦੂਰ ਰੱਖੀਦਾ। ਫੋਰਚੂਨਰ 'ਚ ਆਇਆ ਪਿੰਡ ਤੱਕ ਬੈਠ ਕੇ, ਭੇਜਿਆ ਰਕਾਨੇ ਦੁੱਧ ਵਾਂਗ ਫੈਂਟ ਕੇ। ਜਾਂਦੀ ਵਾਰੀ ਮੇਰਾ ਸਾਲਾ ਬੱਸ ਤੇ ਗਿਆ, 60 ਲੱਖ ਲਾਤਾ ਦਿਨਾਂ ਦੀ ਬਸ਼ੇਰੀ ਤੇ, ਸਾਲ ਨੂੰ ਕਰੋੜ ਪੱਕਾ ਵੱਟ ਤੇ ਪਿਆ। ਘੋੜੀਆਂ ਦਾ ਸ਼ੌਂਕੀ ਗੱਡੀਆਂ ਤੇ ਚੜੇ ਨਾ, ਚੜਿਆ ਵੀ ਕੱਲੀ ਕੱਲੀ ਅੱਖ ਤੇ ਪਿਆ। ਸਾਲ ਨੂੰ ਕਰੋੜ ਪੱਕਾ ਵੱਟ ਤੇ ਪਿਆ। ਵਾਹ ਜੀ ਵਾਹ, ਸਾਲ ਨੂੰ ਕਰੋੜ ਪੂਰਾ ਵੱਟ ਤੇ ਪਿਆ। 20 ਲੱਖ ਮੇਰਾ ਹੀ ਵਿੱਚੋਂ। ਹਾਂਜੀ ਠੀਕ ਹੈ ਭਾਜੀ, ਤੁਹਾਡੇ ਨੇ ਸਾਰੇ। ਚੱਲ ਸਮੀ ਬਹੁਤ ਵਧੀਆ ਯਾਰ, ਕਿਆ ਬਾਤ ਹੈ, ਕਮਾਲ। ਅਸੀਂ ਤਾਂ ਸੁਣਦੇ ਰਹੀਦਾ, ਸਾਰੇ ਦੋਸਤ ਵੀ ਸੁਣਦੇ ਰਹਿੰਦੇ ਆ। ਲੱਗੇ ਆ ਭਾਈ ਵਧੀਆ ਕਰ। ਕੀ ਸ਼ੌਕ ਨੇ ਅੱਗੋਂ, ਕਿਹੜੇ ਗਾਣੇ ਆ ਰਹੇ, ਕੀ ਆ ਰਿਹਾ, EP ਆ ਰਹੀ ਆ, ਇਨ ਫਿਊਚਰ ਕੀ ਪਲਾਨ? ਇਨ ਫਿਊਚਰ ਭਾਜੀ ਚੀਜ਼ਾਂ ਬਹੁਤ ਸੋਚੀਆਂ ਨੇ। ਪਹਿਲੀ ਗੱਲ ਤੇ ਸੋਚੇ ਖਾੜੇ, ਵੀ ਅਗਲੇ ਸਾਲ ਖਾੜੇ ਲਾਉਣੇ ਇਸ ਸਾਲ ਮੈਂ ਪੂਰੀ ਉਹਨੂੰ ਖਾੜਿਆਂ ਨੂੰ ਤਿਆਰੀ ਕਰਨੀ, ਤੇ ਅਗਲੇ ਸਾਲ ਆਪਾਂ ਸ਼ੁਰੂ ਕਰ ਦੇਣੇ ਬਾਹਰ ਦੇ ਮੁਲਕਾਂ 'ਚ ਵੀ। ਮੇਰਾ ਹੱਥ ਬੜਾ ਲੰਮਾ, ਮੈਂ ਪੈਸੇ ਚੁੱਕਿਆ ਕਰੋ ਆਪਾਂ ਜਾਇਆ ਕਰਾਂਗੇ, ਤੁਹਾਡੇ ਤੋਂ ਬਗੈਰ ਤਾਂ ਦਿਲ ਨਹੀਂ ਲੱਗਦਾ, ਆਪਾਂ ਇਕੱਠੇ ਜਾਇਆ ਕਰਾਂਗੇ। ਜਿੰਨੇ ਮੈਨੂੰ ਕਹਿਣਾ ਤੇਰਾ ਖਾੜ ਲਵਾਉਣਾ ਕੈਨੇਡਾ 'ਚ, ਮੈਂ ਕਹਿਣਾ ਭਾਰ ਨਾਸਰ ਨਾਲ ਆਏਗਾ ਤੇ ਫੇਰ ਤੂੰ ਕਹਿਣਾ ਵੀ ਉਹ ਚੁੱਕ ਨਾਈਜ਼ਰ ਨਾਲ ਆਉਣਾ ਚਾਹੀਦਾ। ਭਾਜੀ ਜਾਣਦੇ ਗੁੱਸੇ ਨੂੰ। ਉਹ ਮੇਰਾ ਵੱਡਾ ਭਰਾ ਕਹਿੰਦਾ ਹੁੰਦਾ ਵਾ, ਮੇਰਾ ਵੱਡਾ ਭਰਾ ਕਹਿੰਦਾ ਜਿੱਥੇ ਜਾਵੇਂ ਨਾ ਗੱਲ ਤੇ ਚੁੱਕਦੀ, ਕਹਿੰਦਾ ਮੈਨੂੰ ਵੀ ਨਾਲ ਲੈ ਜਾ ਕਰ। ਮੈਂ ਕਿਹਾ ਵੀ ਯਾਰ ਤੂੰ ਸਿਆਣਾ ਬਹਿਣਾ ਬੰਦਾ ਵਾ, ਤੂੰ ਮੇਰੇ ਨਾਲ ਕੀ ਕਰਨਾ ਸੀ, ਚਲੋ ਯਾਰਾਂ ਬੇਲੀਆਂ ਵਾਲੇ ਸ਼ੁਕਰ ਮੇਲਾ, ਹੁਣ ਤੇਰੇ ਸਾਹਮਣੇ ਚੰਗਾ ਲੱਗਦਾ ਮੈਂ ਕਿਸੇ ਨਾਲ। ਕਹਿੰਦਾ ਯਾਰ ਤੂੰ ਉਹਨਾਂ ਨੂੰ ਦੱਸਿਆ ਨਾ ਕਰ ਮੈਂ ਤੇਰਾ ਭਰਾ ਵਾਂ, ਟੱਟੂ ਟੈਰੇ ਵੀ ਨਾਲ ਹੋਣੇ ਚਾਹੀਦੇ। ਉਹ ਏਦਾਂ ਕਹਿੰਦਾ, ਮੈਨੂੰ ਫਿਰ ਬੜਾ ਹਾਸਾ ਆਉਂਦਾ ਵਾ।
ਚਲੋ ਟੱਟੂ ਟੈਰੀਆਂ 'ਚ ਲੈ ਜੀ। ਭਾਜੀ ਤੁਹਾਨੂੰ ਨਹੀਂ ਕਹਿਣਾ, ਤੁਹਾਨੂੰ ਗੱਲ ਸੁਣਾਈ ਆ ਮੈਂ। ਨਹੀਂ ਭਾਈ ਮੈਂ ਤੈਨੂੰ ਦੱਸਦਾ ਮੇਰੀ ਬਾਂਹ ਬਹੁਤ ਲੰਮੀ, ਮੈਂ ਪੈਸੇ ਆਇਆ ਫੜ ਲਿਆ ਕਰਨੇ ਚੁੱਕ ਨਾਈਜ਼ਰ ਦੇ ਤੌਰ ਤੇ ਲੈ ਜੀ। ਠੀਕ ਹੈ ਨਹੀਂ ਅੱਲਾ ਲਓ ਖਾੜੇ ਲਵਾਓ ਬਾਹਰ ਵਾਲਿਓ, ਮੁੰਡੇ ਦਾ ਖਾੜਾ ਬੁੱਕ ਕਰੋ। ਅਗਲੇ ਸਾਲ ਦਾ ਕਹਿ ਦੋ, ਅਗਲੇ ਸਾਲ ਗੇਮ ਖੋਲ ਦੇਣੀ ਆ। ਗੇਮ ਆਨ ਹੈ, ਗੇਮ ਆਨ ਕਰ ਦੇਣੀ। ਗਾਣੇ ਭਰੇ ਪਏ ਹੁਣ ਗਾਣੇ ਆਪਾਂ ਮਤਲਬ ਇਸ ਸਾਲ 'ਚ ਬੜੇ ਸੋਚੇ ਆਪਾਂ 8-10 ਗਾਣੇ ਹੋਰ ਕਰਨੇ ਵਧੀਆ। ਇੱਕ ਤੇ ਮੈਂ ਸੋਚੀ EP 5-7 ਗਾਣੇ ਦੇ ਨਾ ਉਧਰ ਦੇ ਆਰਟਿਸਟਾਂ ਨਾਲ ਆਪਾਂ ਕਲੈਬ ਕਰਨੀ ਆ। 5 ਹੀ ਗਾਣੇ ਕਿਸੇ ਡਿਫਰੈਂਟ ਆਰਟਿਸਟ ਨਾਲ ਕਲੈਬ ਹੋਊਗੀ ਆਪਣੀ। ਏਕਮ ਸਧਾਰਨਾ ਇਹ ਗਿੱਲ ਰੌਂਤੇ ਬਾਈ ਦਾ ਗਾਣਾ ਗਾ ਰਿਹਾ ਤੇਰਾ। ਹਾਂ ਅੱਛਾ ਸਮੀ ਸਾਰਿਆਂ ਨਾਲ ਗੱਲਾਂ ਹੁੰਦੀਆਂ ਉਧਰਲੇ ਹੁਣ ਸੋਸ਼ਲ ਮੀਡੀਆ ਨਾਲ ਜੁੜੇ ਆਰਟਿਸਟ ਸਾਡੇ ਨਾਲ, ਮੇਰੇ ਨਾਲ ਵੀ ਬਹੁਤ ਸਾਰੇ ਰਾਬਤੇ ਨੇ, ਦੋਸਤ ਸਾਰੇ ਤੇਰੇ ਨਾਲ ਵੀ ਹੈਗੇ ਨੇ। ਤੇ ਜਿਵੇਂ ਗੱਲ ਹੁੰਦੀ ਸੀ ਗਿੱਲ ਨਾਲ ਵੀ ਕੀਤਾ, ਸੁਣਨਾ ਵੀ ਆਪਾਂ ਗਿੱਲ ਰੌਂਤੇ ਵਾਲਾ ਤੇਰੇ ਕੋਲੋਂ। ਜੰਗ ਢਿੱਲੋਂ ਬਹੁਤ ਸੋਹਣਾ ਲਿਖਦਾ, ਉਹਦੇ ਨਾਲ ਨਹੀਂ ਕਦੀ ਹੋਈ ਗੱਲਬਾਤ? ਉਹਦੇ ਨਾਲ ਹੋਈ ਸੀ, ਆਪਾਂ ਜਦੋਂ ਤੁਰਨਾ ਪਹਿਲੇ ਨਹੀਂ ਸੀ ਆਏ ਤੁਰਨਾ ਤੇ ਉਹਨਾਂ ਦੀ ਵਾਈਫ ਮਨਪ੍ਰੀਤ, ਉਦੋਂ ਜਦੋਂ ਉਹਨਾਂ ਨੇ ਮੇਰਾ ਇੰਟਰਵਿਊ ਲਿਆ ਸੀ ਉਦੋਂ ਜੰਗ ਢਿੱਲੋਂ ਬਾਈ ਦੇ ਗਾਣੇ ਮੈਂ ਸੁਣਾਏ ਸੀ। ਮਤਲਬ ਮੈਂ ਹਿੰਮਤ ਸੰਧੂ ਨੂੰ ਸੁਣਦਾ ਰਹਿੰਦਾ ਨਾ ਜ਼ਿਆਦਾ, ਵੀ ਮੇਰੇ ਤਰ੍ਹਾਂ ਹੀ ਉਹਦਾ ਵੋਕਲ ਟਿਊਨ। ਅਤੇ ਉਦੋਂ ਆਪਾਂ ਨਾਂ ਲਿਆ ਸੀ ਅਤੇ ਉਹ ਬਾਈ ਨੇ ਵੀਡੀਓ ਵੀ ਆਪਣੇ ਇੰਸਟਾ 'ਤੇ ਲਾਈ ਸੀ ਮੇਰੀ ਉੱਥੋਂ ਕੱਟ ਕੇ, ਅਤੇ ਫਿਰ ਗੱਲਬਾਤ ਵੀ ਹੋਈ ਸੀ। ਅਤੇ ਉਦੋਂ ਬਾਈ ਕਹਿੰਦਾ ਸੀ ਵੀ ਆਪਾਂ ਕਰਦੇ ਹਾਂ ਗਾਣਾ ਨਾ, ਅਤੇ ਉਹ ਫਿਰ ਕਰਦਿਆਂ ਗੱਲ ਵਿੱਚ ਹਾਂ ਡਿਲੇ ਹੀ ਚੱਲੀ। ਮੈਂ ਵੀ ਜੰਗ ਢਿੱਲੋਂ ਭਰਾ ਤੈਨੂੰ ਸੁਣਾ ਆ ਵੀ ਗਾਣਾ ਕਰੋ ਜ਼ਰੂਰ ਕੋਲੈਬੋਰੇਸ਼ਨ ਉੱਧਰ ਦੇ ਇੱਧਰਲੇ ਪੰਜਾਬ ਦੀ, ਸਾਂਝਾ ਆਪਾਂ ਵਧਾਈਏ, ਪਿਆਰ ਵਧਾਈਏ, ਉੱਧਰਲੇ ਇੱਧਰਲੇ ਆਰਟਿਸਟ ਮਿਲ ਕੇ ਕੰਮ ਕਰਨ ਤੇ ਹੋਰ ਵਧੀਆ ਹੋਊਗਾ। ਜਿਵੇਂ ਅੱਗੇ ਹੋਣ ਦੀ ਗੱਲ ਵੀ ਗਿੱਲ ਨਾਲ ਹੋਇਆ ਤੇ ਜੰਗ ਢਿੱਲੋਂ ਨਾਲ ਵੀ ਹੋਵੇ ਜ਼ਰੂਰ। ਤੇ ਉਹਨੂੰ ਸੱਦਣਾ ਵੀ ਆਪਾਂ, ਮੈਨੂੰ ਵੀ ਮੈਸੇਜ ਆਇਆ ਸੀ, ਉਹਨੂੰ ਆਪਾਂ ਪਾਕਿਸਤਾਨ ਵੀ ਸੱਦਣਾ ਜੰਗ ਢਿੱਲੋਂ। ਹਾਂਜੀ ਉਹਨੂੰ ਪਾਕਿਸਤਾਨ ਘੁਮਾਵਾਂਗੇ ਵੀ, ਇੱਥੇ ਜਿਵੇਂ ਭਾਈ ਉਹਨੂੰ ਬੰਨ ਲਵਾਂਗੇ, ਉਹਨੂੰ ਕਹਾਂ ਸਾਰੇ ਗਾਣੇ ਤੇ ਜਿਵੇਂ ਮਜ਼ਾਕ ਲੱਗੇ ਭਰਾ ਬਹੁਤ ਸੋਹਣਾ ਲਿਖਦਾ ਵਾ। ਤੇ ਆਓ ਤੁਸੀਂ ਪਾਕਿਸਤਾਨ ਵੀ ਆਓ। ਜਿਵੇਂ ਇੱਕ ਹੋਰ ਨਾਮ ਮੇਰੇ ਦਿਮਾਗ 'ਚ ਆ ਗਿਆ ਵੀ ਜਿਵੇਂ ਕਬੀਰ ਸਿੰਘ ਭਾਈ ਆਏ ਸੀ ਤੇ ਉਹਨਾਂ ਗਾਣਾ ਸ਼ੂਟ ਕਰਕੇ ਗਏ ਲਾਹੌਰ, ਤੇ ਫਿਰ ਅਮਾਨ ਆਈ ਸੀ ਭੁੱਲਰ, ਉਹ ਵੀ ਗਾਣਾ ਲਾਹੌਰ ਸ਼ੂਟ ਕਰਕੇ ਗਈ। ਤੇ ਇਸ ਤਰ੍ਹਾਂ ਉੱਧਰ ਇੱਧਰ ਜਿਵੇਂ ਆਪਾਂ ਫਿਲਮ ਵੀ ਕੀਤੀ ਹੈ, ਉੱਧਰਲੇ ਆਰਟਿਸਟ ਇੱਧਰ ਆ ਕੇ ਸ਼ੂਟ ਵੀ ਕਰਨ ਤੇ ਵਧੀਆ ਵਾਈਬ ਹੋਈ ਵੀ ਲਾਹੌਰ ਸ਼ੂਟ ਹੋਇਆ, ਪਾਕਿਸਤਾਨ ਸ਼ੂਟ ਹੋਇਆ। ਸੋ ਇੱਧਰ ਮੈਨੂੰ ਲੱਗਦਾ ਸਸਤਾ ਵੀ ਉੱਧਰ ਨਾਲੋਂ। ਬੜਾ ਪੋਸਟ ਪ੍ਰੋਡਕਸ਼ਨ ਤੇ ਸਾਰਾ ਕੁਝ ਜਿਹੜਾ ਪ੍ਰੋਡਕਸ਼ਨ। ਤੇ ਗਿੱਲ ਰੌਂਤੇ ਵਾਲਾ ਜਿਹੜਾ ਤੁਸੀਂ ਕੀਤਾ ਵਾ ਉਹ ਸਥਾਈ ਅੰਤਰਾ ਸੁਣਾ ਦਿਓ। ਸਥਾਈ ਅੰਤਰਾ ਕਰਕੇ ਤੁਸੀਂ ਸਾਰੇ ਜਿਹੜੇ ਮੇਰੇ ਆਉਣ ਵਾਲੇ ਗਾਣੇ ਪਹਿਲੇ ਹੀ ਪਾਈ ਕਰ ਦੇਣੇ। ਚਲੋ ਕੋਈ ਨਹੀਂ, ਸੁਣਾ ਦਿੰਦੇ ਆ ਸਾਰਿਆਂ ਨਾਲ ਆਪਣੀ ਘਰ ਵਾਲੀ ਗੱਲ। ਇਹ ਉਹ ਗਾਣਾ ਜਿਹੜਾ ਗਿੱਲ ਰੌਂਤੇ ਨੇ ਲਿਖ ਕੇ ਦਿੱਤਾ ਸਮੀ ਜੱਟ ਨੂੰ। ਗਿੱਲ ਰੌਂਤੇ ਨੇ ਬਾਈ ਗਾਣਾ ਲਿਖ ਕੇ ਦਿੱਤਾ ਆਪਾਂ ਨੂੰ। ਗਿੱਲ ਰੌਂਤੇ ਤੁਹਾਨੂੰ ਪਤਾ ਜ਼ਿਆਦਾ ਗਾਣੇ ਮੋਟੀਵੇਟ ਕਰਨ ਵਾਲੇ ਹੁੰਦੇ ਭਾਜੀ, ਫਸਲਾਂ ਤੇ ਪੰਜਾਬ ਤੇ ਨਾ। ਭਰਾ ਸਾਡਾ ਪੰਜਾਬ ਦੀ ਗੱਲ ਬਹੁਤ ਕਰਦਾ, ਫਸਲਾਂ ਦੀ ਗੱਲ ਕਰਦਾ, ਤੇ ਉਹ ਵੀ ਗਾਣਾ ਥੋੜ੍ਹਾ ਜਿਹਾ ਇੱਦਾਂ ਦਾ ਹੀ ਆ ਵੀ ਉਹਨੇ ਕਿਹਾ ਵੀ ਜੱਟ ਉਹਨਾਂ ਚਿਕਰ ਦੱਬਦੇ ਨਹੀਂ ਜਿੰਨਾ ਚਿਕਰ ਝੰਡੀ ਸਿਖਰਾਂ ਦੇ ਨਹੀਂ ਕੱਢਦੇ। ਹੈਂ ਉਹ ਇੱਦਾਂ ਸੀ। ਹੋ ਯੋਰ ਇੱਕ ਦਿਨਾਂ ਪਾਲਦਿਆਂ ਟਸਲਾਂ, ਸਾਨੂੰ ਪੁੱਛ ਅੱਪ ਦਿੰਦੀਆਂ ਨੇ ਫਸਲਾਂ। ਯੋਰ ਇੱਕ ਦਿਨਾਂ ਪਾਲਦਿਆਂ ਟਸਲਾਂ, ਸਾਨੂੰ ਪੁੱਛ ਅੱਪ ਦਿੰਦੀਆਂ ਨੇ ਫਸਲਾਂ। ਹੋਏ ਅਣਖ ਖੁਰਾਕ ਸਾਡੇ ਲਾਣੇ ਦੀ, ਅਣਖ ਖੁਰਾਕ ਸਾਡੇ ਲਾਣੇ ਦੀ। ਰੌਲੇ ਮੁੱਕਦੇ ਨੇ ਸਾਡੇ ਡਾਂਗ ਸੋਟੀ ਤੇ, ਉਹਨਾਂ ਚਿਰਨੀ ਨੇ ਆਉਂਦੇ ਜੱਟ ਬੱਲੀਏ, ਝੰਡੇ ਗੱਡਦੇ ਨਹੀਂ ਜਿੰਨਾ ਚਿਰ ਚੋਟੀ ਤੇ। ਉਹਨਾਂ ਚਿਰਨੀ ਨੇ ਆਉਂਦੇ ਜੱਟ ਬੱਲੀਏ, ਝੰਡੇ ਗੱਡਦੇ ਨਹੀਂ ਜਿੰਨਾ ਚਿਰ ਚੋਟੀ ਤੇ। ਵਾਹ ਕੀ ਬਾਤ ਹੈ, ਬੜਾ ਘੈਂਟ ਗਾਣਾ, ਭਰਵਾਂ ਚੱਕਵਾਂ ਪੂਰਾ ਕੇ। ਮਿਊਜ਼ਿਕ ਵੀ ਆਪਾਂ ਇਹਦਾ ਤਗੜਾ ਕਰਾਇਆ, ਇੰਸ਼ਾਅੱਲਾ ਛੇਤੀ ਚੱਲਾਂਗੇ। ਨਾਲ ਦੀ ਨਾਲ ਮਿੱਠਿਆਂ ਦਾ ਵੀ ਸ਼ੌਕ ਹੈ, ਇਹ ਤੇ ਚੱਕਵੇਂ ਤੇ ਹੈ ਹੀ ਨਾ, ਚੱਕਵੇਂ ਵੀ ਥੋੜੇ ਮੋਟੀਵੇਸ਼ਨ। ਹਾਂ ਬਾਈ ਆਪਣੇ ਦੋ ਹੀ ਆਪਣੇ ਹੈ ਵਾ ਜੋਨਰ, ਇੱਕ ਤੇ ਆਪਾਂ ਜੇ ਕਰੀਦੇ ਆ ਤੇ ਰੂਹਦਾਰੀ ਵਾਲੇ ਕਰੀਦੇ ਆ, ਦੂਸਰਾ ਹੁਣ ਮੈਂ ਉਹ ਮਤਲਬ ਉੱਦਾਂ ਦੇ ਗਾਣਿਆਂ ਤੋਂ ਅਵੋਇਡ ਕਰਦਾ ਵਾਂ ਜਿਹੜੇ ਆਪਾਂ 4 ਬੰਦਿਆਂ 'ਚ ਬਹਿ ਕੇ ਸੁਣਾ ਨਾ ਸਕੀਏ। ਫਿਰ ਹੁਣ ਮੈਂ ਖਾਸ ਕਰਕੇ ਹੁਣ ਮੈਨੂੰ ਅਕਲ ਆਈ ਆ ਥੋੜ੍ਹੀ ਜਿਹੀ ਵੀ ਉੱਦਾਂ ਦੇ ਗਾਣੇ ਨਹੀਂ ਕਰਨੇ ਜਿੱਦਾਂ ਦੇ ਆਪਾਂ ਵੀ ਮਾਈਆਂ ਬਾਬਿਆਂ ਨੂੰ ਵੀ ਨਾ ਸੁਣਾ ਸਕੀਏ। ਅਤੇ ਉਹ ਮਿੱਠੇ ਗਾਣੇ ਮੈਂ ਇਸ ਲਈ ਕਰਦਾ ਵਾਂ ਵੀ ਆਪਾਂ ਮਾਈਆਂ ਨੂੰ ਵੀ, ਬਾਬਿਆਂ ਨੂੰ ਵੀ, ਸਾਰਿਆਂ ਨੂੰ ਫੈਮਿਲੀ 'ਚ ਸੁਣਾ ਸਕੀਏ। ਅਤੇ ਚੱਕਵੇਂ ਗਾਣੇ ਮੈਂ ਮੁੰਡਿਆਂ ਵਾਸਤੇ ਕਰਦਾ ਵਾਂ, ਲੇਕਿਨ ਉਹ ਵੀ ਥੋੜ੍ਹੇ ਮੋਟੀਵੇਸ਼ਨ ਵਾਲੇ ਜਾਂ ਆਪਣੀ ਲਾਈਫ ਸਟਾਈਲ ਵੀ ਵਧੀਆ ਜੀਣ ਦਾ ਗਾਣਿਆਂ ਤੋਂ ਕੁਛ ਲੱਗੇ ਲੋਕਾਂ ਨੂੰ ਵੀ ਯਾਰ ਇੱਦਾਂ ਜੀਣਾ ਚਾਹੀਦਾ ਵੀ ਵਧੀਆ। ਚੋਟੀ ਸਿਖਰਾਂ ਤੇ ਚੜ੍ਹੋ ਫਿਰ। ਹਾਂ ਅੱਛਾ ਇਹ ਪੂਰੀ ਦੁਨੀਆ ਤੇ ਮਸ਼ਹੂਰ ਆ ਵੀ ਜੇ ਜਿੱਥੇ ਪੰਜਾਬੀ ਵਸਦੇ ਨਾ। ਹਾਂਜੀ ਵੀ ਜਦੋਂ ਮਿਰਜ਼ੇ ਦਾ ਨਾਂ ਲਈਦਾ ਤਾਂ ਸਮੀ ਜੱਟ ਆ ਜਾਂਦਾ ਸਾਹਮਣੇ। ਉਹਦੇ ਤੋਂ ਭਾਈ ਬਹੁਤ ਬੜਾ ਰਗੜਿਆ ਆਪਾਂ ਮਿਰਜ਼ਾ। ਸਮੀ ਦਾ ਮਿਰਜ਼ਾ ਜੀ ਪੂਰੀ ਦੁਨੀਆ ਤੇ ਮਸ਼ਹੂਰ ਹੈ, ਜਿਹੜਾ ਟੱਕਰ ਦਾ ਨਾਂ ਆਉਂਦੇ ਵੀ ਮਿਰਜ਼ਾ ਸਮੀ ਸੁਣਾ ਦੇ, ਮਿਰਜ਼ਾ ਸਮੀ ਸੁਣਾ ਦੇ।
ਮਿਰਜ਼ੇ ਨੂੰ ਕੁਝ ਮਾਡਰਨ ਵੀ ਕਰ ਲਾ, ਕੁਝ ਨਵਾਂ ਲਿਖ ਲਾ ਮਿਰਜ਼ੇ ਤੇ ਹੀ। ਹਾਂਜੀ, ਉਹ ਆਪਾਂ ਕਰਨ ਡਏ ਆ ਭਾਜੀ, ਕਿਉਂਕਿ ਹੁਣ ਖਾੜੇ ਵੀ ਅੱਗੇ ਸ਼ੁਰੂ ਕਰਨੇ ਆ ਤੇ ਨਾਲੇ ਇਹ ਵੀ ਚੀਜ਼ਾਂ ਫੋਕ। ਇੱਕ ਤੇ ਹੁਣ ਮੈਂ ਤੁਹਾਨੂੰ ਦੱਸਦਾ, ਆਪਾਂ ਲੋਕ ਤੱਥ ਕਰਨ ਡਏ ਆ। ਲੋਕ ਤੱਥ ਜਿੱਦਾਂ ਭਾਈ ਆਪਾਂ ਸੁਣਿਆ ਸੀ ਨਾ, ਖਾਂਦੇ ਪੀਂਦਿਆਂ ਨੂੰ ਵੇਖ ਕੇ ਨਾ ਸੜੀਏ ਚਮਕੀਲਾ, ਜਿਹਦਾ ਮੈਂ ਗਾਉਂਦਾ ਹੁੰਦਾ ਅਕਸਰ, ਉੱਦਾਂ ਹੀ ਲੋਕ ਤੱਥ ਗੱਲਾਂ ਇਹ ਨਹੀਂ ਵੀ ਉਹ ਲੋਕ ਤੱਥ 'ਚੋਂ ਨਾ ਕੁਛ ਸਿੱਖਣ ਨੂੰ ਮਿਲਦਾ, ਸੱਚੀਆਂ ਤੇ ਖਰੀਆਂ ਗੱਲਾਂ ਹੁੰਦੀਆਂ। ਠੀਕ ਆ, ਜਿਵੇਂ ਕਹਿੰਦਾ ਸੱਪ ਜੱਟ ਸ਼ੇਰ ਤੇ ਸੱਪ ਕਦੇ ਵੀ ਸੁੱਤਾ ਠਾਈਏ ਨਾ, ਹਨਾ ਵੀ ਇੱਦਾਂ ਦੀਆਂ ਲੋਕਾਂ ਨੂੰ ਦੱਸਣ ਵਾਲੀਆਂ ਗੱਲਾਂ। ਇੱਕ ਆਪਾਂ ਲੋਕ ਤੱਥ ਕਰਨਾ ਵਾ, ਤੇ ਇੱਦਾਂ ਦੇ ਵੀ ਮਿਰਜ਼ਾ ਵੀ ਆਪਾਂ ਨਵਾਂ ਕਰਨਾ, ਚਾਚੇ ਮੱਖਣ ਜੱਟ ਦਾ। ਚਾਚੇ ਮੱਖਣ ਜੱਟ ਦਾ ਮਿਰਜ਼ਾ। ਲੋਕ ਤੱਥ ਦੀ ਗੱਲ ਹੈ ਵੀ ਚਰਨ ਲਿਖਾਰੀ ਵਧੀਆ ਆਪਣਾ ਬੇਲੀ ਹੈ। ਹਾਂਜੀ, ਚਰਨ ਲਿਖਾਰੀ ਨੂੰ ਆਪਾਂ ਤਰਲਾ ਕਰਾਂਗੇ ਵੀ ਲੋਕ ਤੱਥ ਲਿਖ ਕੇ ਦੇ ਭਾਈ। ਇੱਥੇ ਤੁਸੀਂ ਕਹੀ ਜਾਓ ਸਾਰਿਆਂ ਨੂੰ ਭਾਈ। ਚਰਨ ਲਿਖਾਰੀ ਸਾਹਿਬ ਲੋਕ ਤੱਥ ਜਿਵੇਂ ਬਾਵੇ ਨੇ ਗਾਇਆ ਉਹ ਇਹਦਾ ਲਿਖ ਕੇ ਦੋ ਸਮਝ ਨੂੰ ਵਧੀਆ ਜਰਾ। ਬਾਵੇ ਨੇ ਗਾਇਆ ਸੀ ਨਾ 21ਵੀਂ ਸਦੀ ਦੀ, ਉਹ ਵਾਲਾ ਇਸ ਤਰ੍ਹਾਂ ਦਾ। ਹਾਂਜੀ ਹਾਂਜੀ, ਚਲੋ ਜੀ, ਇੱਦਾਂ ਦੀਆਂ ਚੀਜ਼ਾਂ ਵਧੀਆ ਵਧੀਆ ਕਰਨੀਆਂ ਆਪਾਂ। ਇਹਦਾ ਮਤਲਬ ਵੀ 2026 ਚ ਸਮੇਂ ਪੂਰਾ ਹੈ, ਤਿਆਰੀ ਤੇ ਭਾਈ ਪੂਰੀ ਹੈ, ਡਿਜੀਟਲ ਤੇ ਛਾਇਆ ਹੋਊਗਾ, ਤਿਆਰੀ ਪੂਰੀ ਰੱਖੀ ਹੈ ਭਾਜੀ। ਹਾਂਜੀ, ਹਾਂਜੀ ਹਾਂਜੀ। ਕਹਿੰਦੇ ਨਾ ਵੀ ਗੱਲ ਕਿਸੇ ਨੇ ਕੀਤੀ ਸੀ ਬਹੁਤ ਸੋਹਣੀ, ਵੀ ਆਰਟਿਸਟ ਜਿਹੜਾ ਵਾ, ਕਲਾਕਾਰ ਜਿਹੜਾ ਹਲੇ ਚੱਲਿਆ ਨਹੀਂ ਹੁੰਦਾ ਜ਼ਿਆਦਾ, ਉਹ ਆਪਣੀ ਚੜ੍ਹਾਈ ਨੂੰ ਇੱਦਾਂ ਡੀਕਦਾ ਵਾ ਜਿਵੇਂ ਮਾਂ ਬੱਚੇ ਨੂੰ ਡੀਕਦੀ ਹੈ। ਜਾਂ ਤੇ ਮਾਂ ਆਪਣੇ ਪੁੱਤਰ ਦਾ ਓਨਾ ਇੰਤਜ਼ਾਰ ਕਰ ਸਕਦੀ ਹੈ ਸਬਰ ਨਾਲ, ਜਾਂ ਤੇ ਆਰਟਿਸਟ ਆਪਣੇ ਗਾਣੇ ਨੂੰ ਲੈ ਕੇ ਜਾਂ ਆਪਣੀ ਤਰੱਕੀ ਨੂੰ ਲੈ ਕੇ ਉਹਨਾਂ ਵੇਟ ਕਰਦਾ। ਕਿਉਂਕਿ ਆਰਟਿਸਟ ਨੂੰ ਇਹ ਹੁੰਦਾ ਵਾ ਵੀ ਪਤਾ ਨਹੀਂ ਕਦੋਂ ਚੱਲ ਜਾਣਾ, ਵੀ ਕੋਈ ਨਹੀਂ ਯਾਰ ਕੱਲ੍ਹ ਆਪਣਾ ਚੱਲ ਹੀ ਜਾਣਾ ਗਾਣਾ, ਕੋਈ ਨਹੀਂ ਚੱਲ ਹੀ ਜਾਣਾ। ਤੇ ਮਾਂ ਵੀ ਇੱਦਾਂ ਆਪਣੇ ਬੱਚੇ ਨੂੰ ਡੀਕਦੀ ਵੀ ਕੱਲ੍ਹ ਹੀ ਆ ਜਾਏਗਾ, ਘਰੇ ਕੱਲ੍ਹ ਆ ਜਾਵੇ, ਹੈ ਨਾ। ਕੋਈ ਨਹੀਂ, ਪੋਡਕਾਸਟ ਦੇ ਵਿੱਚ ਸਮੀ ਤੈਨੂੰ ਬੈਸਟ ਵਿਸ਼ੇਸ ਹੈ। ਤੇ ਅੱਜ ਆਪਾਂ ਬਹਿ ਕੇ ਪੋਡਕਾਸਟ ਕਰਨੇ ਆ, ਤੇ ਕੋਈ ਟਾਈਮ ਹੋਣਾ ਮੈਂ ਸਮੀ ਨੂੰ ਕਹਿਣਾ ਸਮੀ ਟਾਈਮ ਦੇ ਆਪਾਂ ਪੋਡਕਾਸਟ ਕਰੀਏ, ਇੰਨਾ ਮਸ਼ਹੂਰ ਹੋਣਾ ਸਮੀ। ਹਾਂਜੀ, ਫਿਰ ਆਪਾਂ ਕਰਾਂਗੇ ਭਾਈ, ਰੱਬ ਨੇ ਚਾਹਿਆ। ਅੱਛਾ ਸਮੀ, ਵਧੀਆ ਜਿਹੜਾ ਤੈਨੂੰ ਲੱਗਦਾ ਨਾ ਗਾਣਿਆਂ 'ਚ ਵੀ ਮੈਨੂੰ ਗਾਉਣ 'ਚ ਆਪ ਸਰੂਰ ਆਉਂਦਾ, ਸਵਾਦ ਹੁੰਦਾ, ਜਿਹੜਾ ਮੁੰਡਿਆਂ 'ਚ ਖਲੋ ਕੇ ਵੇਖ ਤੂੰ ਗਾਇਆ ਸੀ। ਹਾਂਜੀ ਹਾਂਜੀ ਹਾਂਜੀ, ਉਹ ਸੁਣਾ ਜਿਹੜਾ ਤੈਨੂੰ ਵਧੀਆ ਲੱਗਦਾ ਤੇਰਾ ਆਪਣਾ। ਉਹੀ ਆਪਣੇ ਦੋ ਜੋਨਰ, ਇੱਕ ਮਿੱਠਾ ਤੇ ਇੱਕ ਉਹ ਵਾਲਾ। ਹੁਣ ਆਪਾਂ ਅੱਗੇ ਵੀ ਹੋਰ ਵਧੀਆ ਕਰ ਰਹੇ ਆ। ਮੇਰਾ ਇੱਕ ਗਾਣਾ ਸੀ ਮਾਈ ਰੂਲਸ। ਹੋ ਦੁਸ਼ਮਣ ਲੱਖਾਂ ਕੁੜੇ ਜੱਟ ਦੇ ਤੇ ਵੱਡਾ ਤਾਮ ਜਾਮ ਰੱਖੀਏ, ਫੀਮ ਕੱਪਾਂ ਤੇ ਰਿਵਾਲਵਰ ਡੱਬਾ 'ਚ ਇਹੋ ਜਿਹੇ ਬੰਦੇ ਨਾਲ ਰੱਖੀਏ, ਖਾ ਕੇ ਥਾਲੀ 'ਚ ਕੀਤਾ ਨਾ ਕਦੇ ਛੇਦਨੀ ਤੇ ਨਾ ਹੀ ਆ ਕਰਾਇਆ ਬੱਲੀਏ। ਹੋ ਯਾਰੀ ਵਿੱਚ ਕੀਤਾ ਨਾ ਸਟੈਪ ਬੈਗਨੀ ਤੇ ਬੰਦਾ ਨਾਲ ਕਦੇ ਖੱਚ ਨਾ ਬਿਠਾਇਆ ਬੱਲੀਏ। ਯਾਰੀ ਵਿੱਚ ਕੀਤਾ ਨਾ ਸਟੈਪ ਬੈਗਨੀ ਤੇ ਬੰਦਾ ਨਾਲ ਕਦੇ ਖੱਚ ਨਾ ਬਿਠਾਇਆ ਬੱਲੀਏ। ਫਿਰ ਅੱਜ ਕੱਲ੍ਹ ਇੱਕ ਮੇਰੀ ਫਿਰ ਮੈਂ ਨਾਲ ਬਿਠਾਈ ਰੀਲ ਅੱਜ ਕੱਲ੍ਹ ਮੇਰੀ ਬੜੀ ਵਾਇਰਲ ਚੱਲਣ ਡਈ, ਔਂਤਰਾ ਸੁਣਾਉਣਾ ਤੁਹਾਨੂੰ ਇਸੇ ਗਾਣੇ ਦਾ। ਕਹਿੰਦਾ ਹੋ ਪਿੱਠਾਂ ਪਿੱਛੇ ਬੜਕਾਂ ਬਥੇਰੇ ਮਾਰਦੇ ਨਹੀਂ, ਪਰ ਟੱਪਦੇ ਨਾ ਖਿੱਚੀ ਸਾਡੀ ਲੀਕ ਨਖਰੋ। ਲਿੰਕ ਬਾਰਡਰਾਂ ਤੋਂ ਪਾਰ ਤੱਕ ਜਾਂਦੇ ਜੁੜਦੇ ਨਹੀਂ, ਭਾਵੇਂ ਤੇਰੇ ਨਾਲ ਟੁੱਟੀ ਸਟਰੀਕ ਨਖਰੋ। ਜਿੱਥੇ ਮੱਤ ਨੀ ਰਕਾਨੇ ਸਾਡੀ ਮਿਲਦੀ, ਉੱਥੇ ਸੱਚ ਦੱਸਾਂ ਹੱਥ ਨਹੀਂ ਮਿਲਾਇਆ ਗੋਰੀਏ। ਹੋ ਯਾਰੀ ਵਿੱਚ ਕੀਤਾ ਨਾ ਸਟੈਪ ਬੈਗਨੀ ਤੇ ਬੰਦਾ ਨਾਲ ਕਦੇ ਖੱਚ ਨਾ ਬਿਠਾਇਆ ਗੋਰੀਏ। ਯਾਰੀ ਵਿੱਚ ਕੀਤਾ ਨਾ ਸਟੈਪ ਬੈਗਨੀ ਤੇ ਬੰਦਾ ਨਾਲ ਕਦੇ ਖੱਚ ਨਾ ਬਿਠਾਇਆ ਗੋਰੀਏ। ਵਾਹ ਵਾਹ ਵਾਹ, ਮੈਂ ਖੱਚ ਬਿਠਾਇਆ ਨਾ ਭਾਜੀ। ਹੁਣ ਤੁਸੀਂ ਏਦਾਂ ਨਾ ਕਰੋ, ਹੱਸਣਾ ਵੀ ਇਹਨਾਂ ਨਾਲ ਆਪਾਂ। ਹਾਂਜੀ ਹਾਂਜੀ ਹਾਂਜੀ, ਇਹ ਆਪਣੇ ਰੂਹ ਦੀ ਗ਼ਜ਼ਾ ਆ। ਆਪਾਂ ਜੇ ਇੱਕ ਦੂਜੇ ਨੂੰ ਮਜ਼ਾਕ ਨਾ ਕਰੀਏ, ਹੱਸੀਏ, ਟਾਈਮ ਕਿਵੇਂ ਲੰਘੇ। ਮੈਨੂੰ ਅੱਗੇ ਨਾ ਬੜੀ ਕਮੀ ਜੀ ਮਹਿਸੂਸ ਹੁੰਦੀ ਆ ਵੀ ਲੋਕ ਆਂਦੇ ਵੀ ਯਾਰ ਉਧਰਲੇ ਪਾਸੇ ਇਸ ਤਰ੍ਹਾਂ ਹਾਸਾ ਮਜ਼ਾਕ ਨਹੀਂ, ਜਿਵੇਂ ਏਕਮ ਦੱਸਦਾ ਸੀ, ਗੁਰਜੀਤ ਦੱਸਦਾ ਸੀ। ਮੈਂ ਕਿਹਾ ਅਸੀਂ ਤੇ ਯਾਰ ਬੜਾ ਮਤਲਬ ਇੱਕ ਦੂਜੇ ਨਾਲ, ਮੈਂ ਕਿਹਾ ਅਸੀਂ ਭਾਈ ਸੀਰੀਅਸ ਨਹੀਂ ਰਹਿ ਸਕਦੇ। ਸੀਰੀਅਸ ਵਾਲਾ ਕੰਮ ਹੀ ਕੋਈ ਨਹੀਂ ਹੁੰਦਾ, ਸੀਰੀਅਸ ਰਹਿਣ ਵਾਲਾ। ਉਹ ਕੈਮਰੇ ਤੇ ਲੱਗਦਾ ਹੋਣਾ ਵੀ ਸੀਰੀਅਸ ਹੋ ਗਿਆ, ਸੀਰੀਅਸ ਕੋਈ ਨਹੀਂ ਆਪਾਂ ਭਾਈ। ਜਿਹੜੇ ਬੰਦੇ ਆਪਣੇ ਕੋ ਆਉਂਦੇ ਆ ਨਾ, ਉਹ ਵੀ ਖੁਸ਼ ਵੀ ਤਾਂ ਹੀ ਰਹਿੰਦੇ ਵੀ ਹਾਸਾ ਠੱਠਾ ਕਰਦੇ। ਔਰ ਇਸ ਕਰਕੇ ਲੋਕਾਂ ਨੂੰ ਆਪਣੇ ਨਾਲ ਜ਼ਿਆਦਾ ਪਿਆਰ ਆ ਭਾਜੀ, ਕਿ ਆਪਾਂ ਮਤਲਬ ਹੱਸਦੇ ਖੇਡਦੇ ਰਹਿੰਦੇ ਆ। ਮੈਂ ਵਿੱਚ ਫੋਟੋ ਵੀ ਲਾਉਣਾ, ਮੁੰਡਾ ਆਇਆ ਕੈਲੀਫੋਰਨੀਆ ਤੋਂ, ਨਵਤੇਜ, ਆਪਣੀ ਜੀ ਵੈਗਨ ਤੇ ਘੁੰਮਣ ਆਇਆ ਪਾਕਿਸਤਾਨ। ਤੇ ਉਹਦਾ ਇਰਾਦਾ ਸੀ ਵੀ 1-2 ਦਿਨ ਮੇਰੇ ਨਾਲ ਸਪੈਂਡ ਕਰਕੇ ਨਾ ਤੇ ਕਰਾਚੀ ਵੱਲ ਨੂੰ ਜਾਣਾ ਸੀ। ਉਹ ਬੜਾ ਸੀਰੀਅਸ ਟਾਈਪ ਸੀ ਜਿੱਦਣ ਮਿਲੇ ਸੀ। ਉਹ ਨਾ 2 ਦਿਨ ਆਪਾਂ ਰਹੇ ਤੇ ਅੱਜ ਚੱਲਾ। ਆਂਦਾ नासिर भाई मैं अभी जा रहा हूँ, उधर नहीं जा रहा, मैं इस्लामाबाद जा रहा हूँ, कल मैं आके आपको ज्वाइन करूँगा, मेरा दिल नहीं लग रहा।
ਦਿਲ ਨਹੀਂ ਲੱਗ ਰਿਹਾ। ਤੁਹਾਨੂੰ ਆਪਕੇ ਸਾਥ ਬੜਾ ਇੰਜੋਏ ਕੀਤਾ। ਹਾਂਜੀ ਸੋ ਮੈਨੂੰ ਲੱਗਦਾ ਵੀ ਲੋਕ ਜਿਹੜੇ ਸਾਨੂੰ ਪਿਆਰ ਕਰਦੇ ਉਹਦੀ ਵਜ੍ਹਾ ਵੀ ਇਹ ਆ ਵੀ ਅਸੀਂ ਘੁਲ ਮਿਲ ਜਾਂਦੇ ਆ, ਹਾਂਜੀ ਮੁਹੱਬਤ ਕਰੀਦੀ ਆ, ਪਿਆਰ ਕਰੀਦੀ ਆ, ਹਾਸਾ ਠੱਠਾ ਕਰੀਦਾ, ਲੋਕ ਘੁਲ ਮਿਲ ਬੰਦਾ ਭਾਵੇਂ ਜਿੱਦਾਂ ਮਰਜ਼ੀ ਸੀਰੀਅਸ ਹੋਵੇ ਨਾ ਸਾਡੇ ਕੋਲ ਹਫ਼ਤਾ ਕੁ ਰਹਿ ਜਾਵੇ, ਜੁਗਤ ਠੋਕਦੀ ਦੀ ਹਫ਼ਤਾ ਕੁ ਰਹਿ ਜਾਵੇ ਉੱਥੇ ਜਾ ਕੇ ਜੁਗਤਾ ਮਾਰੇਗਾ ਸਾਰਿਆਂ ਨੂੰ। ਜਿਵੇਂ ਉਹ ਯਾਤਰੀ ਡਾਕਟਰ ਆ, ਟਰੈਵਲਰ ਆਇਆ ਨਾ ਉਹਦੇ ਨਾਲ ਤੇ ਕਿੰਨਾ ਹਾਂਜੀ ਤੇ ਉਹ ਨਾ ਪਹਿਲਾਂ 2-3 ਦਿਨ ਤੇ ਉਹ ਨਾ ਰਿਹਾ ਉਹਨੂੰ ਜੁਗਤ ਮਾਰਨੀ ਤੇ ਉਹਨੂੰ 2-3 ਮਿੰਟ ਬਾਅਦ ਡੀਕੋਡ ਕਰਨਾ ਉਹਨੇ ਨਾ, ਉਹ ਭਾਈ ਇਹ ਤਾਂ ਆਪਨੇ ਮੁਝੇ ਜੁਗਤ ਮਾਰ ਦੀ। ਹਾਂ ਇਹ ਤਾਂ ਆਪਨੇ ਐਸੇ ਬੋਲ ਦਿਆ। ਉਹਨੇ ਵੀ ਬੜਾ ਇੰਜੋਏ ਕੀਤਾ ਸਾਰਿਆਂ ਨਾਲ। ਫਿਰ ਇਸ ਤਰ੍ਹਾਂ ਦਾ ਟਾਈਮ ਜਿਹੜਾ ਨਾ ਵਧੀਆ ਨਾ ਹਾਂਜੀ ਹਾਂਜੀ ਹਾਂਜੀ। ਹੋਰ ਕੁਝ ਕਹਿਣਾ ਚਾਹਵੇਂ ਆਡੀਅנס ਨੂੰ, ਵੇਖਣ ਵਾਲਿਆਂ ਨੂੰ, ਸਮੀ ਕੀ ਕਰ ਰਿਹਾ, ਸਮੀ ਕਿੱਥੇ ਜਾ ਰਿਹਾ, ਕਿੱਥੇ ਨਹੀਂ ਜਾ ਰਿਹਾ? ਅੱਛਾ ਸਮੀ, ਸੌਰੀ ਸੱਚ, ਕਿੱਥੇ ਜਾਣ ਤੋਂ ਮੈਨੂੰ ਚੇਤਾ ਆ ਗਿਆ। ਜਿਵੇਂ ਆਪਾਂ ਗੱਲ ਕਰਨੇ ਆ ਵੀ ਖਾੜੇ ਬਾਹਰ ਲਾਉਣੇ ਆ ਯੂਕੇ ਜਾਂ ਉਧਰ ਅਮਰੀਕਾ, ਹੈ ਵੱਡੀ ਗੱਲ ਹੀ ਕਰਾਂਗੇ, ਛੋਟੀ ਕਿਉਂ ਕਰਨੀ? ਹਾਂਜੀ ਹਾਂਜੀ, ਛੋਟੇ ਮੁਲਕ ਕਿਸੇ ਦੀ ਗੱਲ ਆਪਾਂ ਕਰਨੀ। ਹੋਰ ਰਿਪਨ ਕਹਿੰਦਾ ਸੀ ਮੇਰੇ ਯਾਰ ਨੂੰ ਬਾਹਰ ਦਾ ਵੀਜ਼ਾ ਲਵਾਓ, ਇਹਦੇ ਖਾੜੇ ਲਵਾਓ, ਸਮੀ ਕਿੱਥੇ ਜਾਣਾ ਚਾਹੁੰਦਾ? ਮੈਂ ਕਿਹਾ ਜਪਾਨ। ਕਹਿੰਦਾ ਦੂਰ ਤੇਰੇ ਤੇ, ਕਹਿੰਦਾ ਕੋਈ ਨਾਂ ਤੇ ਕਹਿੰਦਾ ਵੱਡੇ ਮੁਲਕ ਦਾ ਲੈ। ਉਹ ਗੱਲ ਹੈ ਤੈਨੂੰ ਦੁਬਈ ਤੋਂ ਇੱਕ ਵਾਰੀ ਉਹਨਾਂ ਜਾਣ ਨਹੀਂ ਦਿੱਤਾ, ਉਹ ਕੀ ਵਾਕਿਆ ਭਾਈ ਉਹ ਤਾਂ ਤੁਹਾਨੂੰ ਪਤਾ ਹੀ ਆ। ਹੁਣ ਵੇਖ ਤਾਂ ਤੁਸੀਂ ਮੈਨੂੰ ਯਾਦ ਨਾ ਕਰਾਓ। ਭਾਈ ਸਮੀ ਨੂੰ ਨਾ ਦੁਬਈ ਤੋਂ ਡਿਪੋਰਟ ਕਰਦਾ ਪਹਿਲੀ ਵਾਰੀ ਭਾਈ ਗਏ ਸੀ ਬਾਹਰ ਦੇ ਮੁਲਕ, ਠੀਕ ਆ, ਬਸ ਉਹ ਝੂਟਾ ਹੀ ਬਚਿਆ ਸੀ ਜਹਾਜ਼ ਦਾ। ਉਹ ਵੇਖ ਲਓ ਉੱਥੇ ਜਾ ਕੇ ਮੈਨੂੰ ਵਾਪਸ ਮੋੜਤਾ। ਸਮੀ ਨੂੰ ਨਹੀਂ ਸੀ ਆਉਂਦੀ ਇੰਗਲਿਸ਼। ਭਾਈ ਰੋਲਾ ਇਹ ਸੀ, ਇਹਨੇ ਗਾਣੇ ਆਪਣੇ ਕੱਢ ਕੇ ਉਹ ਹੈ ਵੀ ਮੈਂ ਸਿੰਗਰ ਹਾਂ। ਉਹਨਾਂ ਨੂੰ ਲੱਗਾ ਹੈ ਵੀ ਉਦੋਂ ਨਾ ਪਾਕਿਸਤਾਨ, ਇੰਡੀਆ ਤੋਂ, ਬੰਗਲਾਦੇਸ਼ ਤੋਂ ਜਿਹੜੇ ਮੰਗਣ ਜਾਂਦੇ ਨੇ ਮੰਗਤੇ, ਉਹ ਬੜੇ ਫੜਨ ਡਏ। ਉਹਨਾਂ ਨੂੰ ਇਹ ਵੀ ਗਾ ਕੇ ਮੰਗਦਾ ਭਾਈ। ਇਹ ਗੱਲ ਭਾਈ ਨੇ ਬਣਾਈ ਹੈ, ਏਦਾਂ ਦੀ ਕੋਈ ਗੱਲ ਨਹੀਂ ਸੀ। ਉਹਨਾਂ ਨੂੰ ਬਸ ਮੇਰੀ ਸਮਝ ਨਹੀਂ ਆਈ ਭਾਈ, ਉਹਨਾਂ ਨੂੰ ਮੋੜਦਾ। ਉੱਥੋਂ ਆਉਣ ਤੋਂ ਬਾਅਦ ਮੈਂ ਇੰਗਲਿਸ਼ ਸਿੱਖਣੀ ਸ਼ੁਰੂ ਕੀਤੀ। ਹੁਣ ਮੈਂ ਜਾ ਕੇ ਇੰਗਲਿਸ਼ ਬੋਲਿਆ ਕਰਾਂਗਾ। ਚੱਲ ਬੋਲ ਨਾ ਥੋੜੀ ਜਿਹੀ ਇੰਗਲਿਸ਼। ਹੁਣ ਕੀ, ਜਿਵੇਂ ਤੂੰ ਕਹਿਣਾ ਹੋਵੇ ਵੀ ਮੇਰਾ ਨਵਾਂ ਗਾਣਾ ਆ ਰਿਹਾ ਥੋੜੇ ਦਿਨਾਂ ਤੱਕ, ਕਿਸ ਤਰ੍ਹਾਂ? ਮਾਈ ਨਿਊ Song ਕਮਿੰਗ ਸੂਨ, 1 month ਲੈਟਰ ਨਹੀਂ, ਬਾਅਦ ਚ ਕੀ ਹੁੰਦਾ? ਮਾਈ ਨਿਊ Song ਮਾਈ ਨਿਊ Song ਕਮਿੰਗ ਸੂਨ 1 month। ਸੋਨ ਕੀ ਮਤਲਬ ਟੀਕਾ ਲਾਉਣਾ? ਸੂਨ ਕਮਿੰਗ ਸੂਨ, ਉਹ ਸੂਨ ਲੰਮਾ ਕਰਨਾ ਤੇ 1 month ਲੈਟਰ ਹੁੰਦਾ ਭਾਈ ਥੋੜਾ ਜਿਹਾ ਦਿਨਾਂ ਬਾਅਦ। ਲੇਟਰ ਸੌਰੀ ਲੇਟਰ ਸਟੇਟ ਯੂਨਿਟ। ਉਹ ਸਿੱਖ ਰਿਹਾ ਯਾਰ ਹੌਲੀ ਹੌਲੀ। ਕਹਿਣਾ ਹੋਵੇ ਵੀ ਮੈਂ ਜਾਣਦਾ ਆ ਵੀ ਮੈਂ ਖਾਣਾ ਜਿਹੜਾ ਵਾ ਉਹ ਚਮਚ ਨਾਲ ਖਾਣਾ ਵਾ, ਉਹਦੇ ਨਾਲ ਕਾਂਟੇ ਨਾਲ ਖਾਣਾ, ਕੀ ਕਹੇਗਾ? ਉਹ ਏਦਾਂ ਕਵਾਂਗਾ ਭਾਈ, ਆਈ ਕਨੋ ਈਟ ਮੀ 4 spoon। ਹਾਂ ਤੇ ਹੋਰ ਸਪੂਨ, ਚਮਚੀ ਨੂੰ ਕਹਿੰਦੇ ਆ ਸਪੂਨ। ਆਈ ਕਨੋ ਈਟ ਈਟ ਮੀ, ਹਾਂ ਵਿਦ ਮਤਲਬ ਮੈਂ ਉਹਦੇ ਨਾਲ, ਵਿਦ ਸਪੂਨ ਐਂਡ ਕਾਂਟਾ। ਹੁਣ ਤੇ ਕਾਂਟਾ ਹੀ ਕਹਿੰਦੇ ਆ। ਯੂ ਕਨੋ ਵਿਦ ਫੋਰਕ। ਯੈਸ, ਸਮਝ ਤੇ ਗਏ ਹੋਗੇ। ਯੂ ਕਨੋ, ਆਈ ਕਨੋ, ਯੂ ਕਨੋ। ਯੈਸ, ਆਪਾਂ ਇੰਗਲਿਸ਼ ਨਾ ਕਰੀਏ ਪੋਡਕਾਸਟ। ਆਉਣ ਦੀ ਇੰਗਲਿਸ਼ ਤੁਸੀਂ ਵੀ ਫਿਰ ਮੇਰੇ ਨਾਲ ਇੰਗਲਿਸ਼ ਚ ਗੱਲ ਕਰੋਗੇ ਤੇ ਮੈਂ yeah I want to speak with English with you. I am ready. Oh, you're ready? Yes, ready. What is your plan of next year, your song? I am my plan, new song. Yeah. Huh? Yeah. Yes, my new song plan 1 month later. After Ramzan. After Ramzan ul Mubarak. I see. My new song, new more song. Yes. How many new? 7-8 new. Yeah. Oh yeah. ਉਹ ਜਿਵੇਂ ਨਾ ਆਂਦਾ ਤੂੰ ਨਾ ਇਸ ਤਰ੍ਹਾਂ ਕਰ, ਮੈਨੂੰ 8 ਫਲਾਂ ਦੇ ਨਾਂ ਦੱਸ। ਅੱਛਾ। ਉਹ ਆਂਦਾ ਉਹਨੂੰ 3 ਕੁ ਯਾਦ ਸੀ। ਆਂਦਾ ਮੈਂਗੋ, ਐਪਲ, ਬਨਾਨਾ, ਤੇ ਆਂਦਾ 8 ਅੱਗੋਂ ਆਂਦਾ 7 ਰਹਿ ਗਏ ਨਾ, ਆਂਦਾ 7 ਸੰਤਰੇ ਪਾ ਲਓ। 8 ਹੋ ਗਏ, 7 ਸੰਤਰੇ ਇੱਕ ਵਾਰੀ ਪਾ ਲਓ, 10 ਹੋ ਗਏ ਪੂਰੇ। ਉਹ ਗੱਲ ਤੇਰੀ ਵੀ 8-7 ਨਿਊ। Yeah. See. Yeah. Wonderful. Very good. Oh, thanks. Okay. And where is your vehicle? Yeah. And how many friends in India and all over the world? Yeah, my friend
Amritsar, Tarn. Oh, okay. Yeah. My village in Gurdaspur, Okay. Near Khadian. Okay. Yeah. Or worldwide, my friend, all over world, my friend, my Punjabis. Yeah. Okay. Which cities they live in US, Canada, England? Yeah. America. Okay. Canada. Which city? Melbourne. Okay. No, darling. Melbourne in Australia. Yeah. Oh, wow, Australia. My Australia missing my damag. My brain missing Australia. Okay. I'll see. Australia, Okay, Melbourne, I see. Sydney, Okay. Canada, Okay. Surrey, Okay. Vancouver, Okay, Vancouver. Oh, that's Yeah. great. New York, New York in US. Canada. No, in the US. Oh, yeah. My brain is Urampara. Okay, America, America. New York, California. Okay. California, yeah. Or wow. Which countries lives your good friend? My good friend In US. US. Yeah. Oh, Kulwantami. Yeah. Kulwantami, love you, my friend. Kulwan Thami is your good friend. Yeah, my good friend. Okay. Because they give you the ghada. Sorry. No. Sorry. He give you the ghada. You know what is the ghada? Yeah. My bro, my love, Gada. Big tank of wine. Yeah. No parda. Parda. ਲਓ ਵੀ ਆਪਾਂ ਹਾਸੇ ਠੱਠੇ ਕਰਨੇ ਆ ਮਾਂ ਭਾਈ ਮੋਗੀ ਤੇ ਇੱਥੇ ਗੱਲਾਂ ਆਪਣੀਆਂ ਗਈਆਂ ਮੁੱਕੀਆਂ ਨਹੀਂ ਆਪਾਂ ਫੇਰ ਕਿਸੇ ਦਿਨ ਫੇਰ ਬਵਾਂਗੇ ਗੱਲਾਂ ਬਾਤਾਂ ਹੋਰ ਇਹ ਗੱਲਾਂ ਨਹੀਂ ਮੁੱਕਦੀਆਂ ਭਾਈ ਗੱਲਾਂ ਆਪਣੀਆਂ ਨਹੀਂ ਮੁੱਕਦੀਆਂ ਹਾਸੇ ਠੱਠੇ ਲਾਉਂਦੇ ਰਵਾਂਗੇ ਸ਼ੁਗਰ ਮੇਲਾ ਲਾਉਂਦੇ ਰਵਾਂਗੇ ਸੋ ਹੋਪਫੁਲੀ ਤੁਸੀਂ ਇਸ ਪੋਡਕਾਸਟ ਨੂੰ ਇੰਜੋਏ ਕੀਤਾ ਹਾਂਜੀ ਕਿਸ ਤਰ੍ਹਾਂ ਸਮੀ ਨੇ ਸਫ਼ਰ ਕੀਤਾ ਹੁਣ ਤੱਕ ਕਿੱਥੇ ਪਹੁੰਚਿਆ ਤੇ ਰੱਬ ਸੋਹਣਾ ਸਿਹਤ ਤੰਦਰੁਸਤੀ ਤਰੱਕੀ ਦੇਵੇ ਇੱਧਰਲੇ ਆਰਟਿਸਟ ਜਿਹੜੇ ਮੇਰੀ ਖੁਆਇਸ਼ ਹੈ ਕਿ ਮਿਲ ਜੁਲ ਕੇ ਕੰਮ ਕਰਨ ਜਿਵੇਂ ਹਾਂਜੀ ਫਿਲਮ ਨੂੰ ਲੈ ਕੇ ਗਾਣਿਆਂ ਨੂੰ ਲੈ ਕੇ ਇਸ ਤਰ੍ਹਾਂ ਆਪਾਂ ਬਹਿ ਕੇ ਰਲ ਮਿਲ ਕੇ ਪੋਡਕਾਸਟਾਂ ਰਿਕਾਰਡ ਕਰੀਏ ਗੱਲਾਂ ਬਾਤਾਂ ਮਾਰੀਏ ਹਾਸੇ ਠੱਠੇ ਲਾਈਏ ਸਾਰੇ ਮਤਲਬ ਵੀ ਉਹ ਮੁਹੱਬਤ ਵਾਲਾ ਮਾਹੌਲ ਹੋਵੇ ਪਿਆਰ ਵਾਲਾ ਮਾਹੌਲ ਹੋਵੇ ਸੋ ਕਮੈਂਟ ਤੁਹਾਡੇ ਸਾਨੂੰ ਜ਼ਰੂਰ ਦੱਸਾਂਗੇ ਵੀ ਕਿਹੜੀ ਚੀਜ਼ ਚੰਗੀ ਲੱਗੀ ਜੇ ਜਿਹੜੀ ਨਹੀਂ ਚੰਗੀ ਲੱਗੀ ਉਹਦਾ ਕਮੈਂਟ ਵੀ ਜ਼ਰੂਰ ਕਰ ਦਿਓ ਸੋ ਤੁਹਾਡੇ ਕਮੈਂਟਾਂ ਦੀ ਉਡੀਕ ਰਹੇਗੀ ਤੁਹਾਨੂੰ ਮਿਲਦੇ ਆ ਫਿਰ ਨਵੇਂ ਪੋਡਕਾਸਟ 'ਚ ਰੱਬ ਰੱਖਾ ਜੀ ਲਵ ਯੂ ਸਾਰਿਆਂ ਨੂੰ